ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮਾਫੀ ਚਾਹੁੰਦੇ ਹਾਂ ਥੋੜੀ ਜਿਹੀ ਦੇਰੀ ਦੇ ਨਾਲ ਟੈਕਨੀਕਲ ਪ੍ਰੋਬਲਮ ਦਾ ਜਿਹੜਾ ਸਾਹਮਣਾ ਆ ਉਹ ਸਾਨੂੰ ਕਰਨਾ ਪੈ ਰਿਹਾ ਸੀ, ਜਿਸ ਕਰਕੇ ਇਹ ਤੁਹਾਨੂੰ ਜਿਹੜੀ ਦਿੱਕਤ ਆ ਥੋੜੀ ਜਿਹੀ ਦੇਰੀ ਦੇ ਨਾਲ ਤੁਹਾਡੇ ਨਾਲ ਜੁੜੇ ਆ। ਅਟਰਨੀ ਟਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ, ਇਮੀਗ੍ਰੇਸ਼ਨ ਦੇ ਅਟਰਨੀ, ਜੋ ਕਿ ਆਪਾਂ ਨੂੰ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਦੇ ਨਾਲ ਜਿਹੜੇ ਉਹ ਜਾਣੂ ਕਰਾਉਣਗੇ। ਅਟਰਨੀ ਟਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅਟਰਨੀ ਟਰਕੀਆਣਾ ਜੀ, ਅੱਜ ਜਿਹੜਾ ਆ ਕਿਸ ਤਰੀਕੇ ਦੇ ਨਾਲ ਕਿਹੜੇ ਟੌਪਿਕ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਕਰਾਂਗੇ ਜੀ? ਅੱਜ ਇਹ ਖਬਰਾਂ ਕੁਛ ਡਿਸਕਸ ਕਰਾਂਗੇ। ਜ਼ਿਆਦਾਤਰ ਇਹਨਾਂ ਦੇ ਇਦਾਂ ਹੁੰਦਾ, ਹੁਣ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਟਰੰਪ ਸਰਕਾਰ ਦੇ ਹਫਤੇ ਦੇ ਵਿੱਚ ਹੀ 10-10 15-15 ਖਬਰਾਂ ਜਿਹੜੀਆਂ ਮੇਨ ਬਣ ਜਾਂਦੀਆਂ, ਤੇ ਵਕੀਲਾਂ ਲਈ ਵੀ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕੀਪ ਅਪ ਕਰਨਾ ਕਿ ਕਿੱਧਰੋਂ ਕੀ ਕਰੀਏ। ਸਾਰਾ ਸਿਸਟਮ ਹੀ ਜਿਹੜਾ ਤੁਸੀਂ ਕਹ ਲਓ ਕਿ ਚੱਕਾ ਜਾਮ ਕਰਕੇ ਸਾਰਾ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ, ਹਿੱਲਿਆ ਪਿਆ ਸਿਸਟਮ। ਜੀ ਜੀ ਬਿਲਕੁਲ। ਤੇ ਅਟਰਨੀ ਟਰਕੀਆਣਾ ਜੀ, ਅੱਜ ਕਾਲਸ ਲੈਣ ਦਾ ਸਿਲਸਿਲਾ ਰਹੇਗਾ? ਨਹੀਂ, ਅੱਜ ਜੀ ਜਾਣਾ ਸੀਗਾ ਕਿਤੇ, ਸੋ ਅੱਜ ਸਿਰਫ ਖਬਰਾਂ ਹੀ। ਠੀਕ ਹੈ ਜੀ। ਤੇ ਸੋ ਮਾਫੀ ਚਾਹੁੰਦੇ ਉਸ ਚੀਜ਼ ਦੇ ਲਈ। ਤੇ ਬਾਕੀ ਜਿਹੜੇ ਆਉਂਦੇ ਸਮੇਂ ਦੇ ਵਿੱਚ ਕਾਲਸ ਜਿਹੜਾ ਉਹ ਆਪਾਂ ਲਵਾਂਗੇ। ਅੱਛਾ, ਸ਼ੁਰੂਆਤ ਕਰ ਲੈਂਦੇ ਹਾਂ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਖਬਰਾਂ ਦੇ ਵਿੱਚ, ਜਿੱਥੇ ਪਹਿਲਾਂ ਜਿਹੜਾ ਅਟਰਨੀ ਟਰਕੀਆਣਾ ਜੀ, ਟਰੰਪ ਪ੍ਰਸ਼ਾਸਨ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜਾ F1 ਵੀਜ਼ਾ ਹੁੰਦਾ ਆ, ਉਹਨਾਂ ਦੇ ਵੀਜ਼ੇ ਜਿਹੜੇ ਉਹ ਫੋਰਨ ਪਾਲਿਸੀ ਨੂੰ ਆਧਾਰ ਬਣਾ ਕੇ ਜਿਹੜਾ ਉਹ ਰਿਵੋਕ ਕਰ ਦਿੱਤੇ। ਤੇ ਹੁਣ ਜਿਹੜੇ ਕੁਛ ਰੀਇਨਸਟੇਟ ਵੀ ਕਰ ਦਿੱਤੇ ਆ। ਇਹ ਵੀ ਯੂ ਟਰਨ ਆਇਆ ਇਹਨਾਂ ਦਾ, ਕੁਛ ਕਰਤੇ ਆ ਰੀਇਨਸਟੇਟ, ਕੁਛ ਜਿਹੜੇ ਅਜੇ ਵੀ ਜਿਹੜੇ ਉਹ ਉਦਾਂ ਹੀ ਜਿਹੜੇ ਉਹ ਰਿਜੈਕਟਡ ਹੈਗੇ ਆ, ਉਹ ਕੈਂਸਲ ਨੇ ਜੀ। ਸੋ ਏਦਾਂ ਲੱਗਦਾ ਕਿ ਥੋੜੀ ਸਰਕਾਰ ਵੀ ਜ਼ਿਆਦਾ ਜਿਹੜੀ ਹਾਈਪ 'ਚ ਆ ਗਈ ਤੇ ਧੱਕਾ ਸ਼ਾਹੀ ਜਿਹੜੀ ਜ਼ਿਆਦਾ ਕਰਨ ਲੱਗ ਪਈ ਹਰ ਪਾਸੇ। ਤੇ ਜਿਹੜੇ ਹੁਣ ਜਿੱਦਾਂ ਸਟੂਡੈਂਟ ਦੇ ਵੀਜ਼ੇ ਸੀਗੇ, ਕੀ ਸੀਗਾ ਕਿ ਕਾਫੀ ਸਟੂਡੈਂਟ ਜਿਹੜੇ ਤੁਸੀਂ ਲਾ ਲਓ ਸਿਲੀਕਨ ਵੈਲੀ ਤੋਂ, ਹਰੇਕ ਤੋਂ, ਨਿਊਯਾਰਕ ਤੋਂ, ਜਿਹੜੇ ਚੰਗੇ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਉਹਨਾਂ ਦੇ ਜਿਹੜੇ ਸਰਵਿਸ ਕੈਂਸਲ ਕਰਤੇ। ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਾਈਂਡ ਆਫ ਪਹਿਲਾਂ ਆਊਟ ਆਫ ਸਟੇਟਸ ਕਰਤਾ, ਠੀਕ। ਉਹਨਾਂ ਨੂੰ ਉਹਨਾਂ ਦੇ ਸਕੂਲ ਵਾਲਿਆਂ ਨੂੰ ਚਿੱਠੀਆਂ ਭੇਜਤੀਆਂ, ਇਲੈਕਟ੍ਰੋਨਿਕ ਨੋਟਿਸ ਭੇਜਤੇ ਕਿ ਇਹਨਾਂ ਦੇ ਵੀਜ਼ੇ ਜਿਹੜੇ ਰਿਵੋਕ ਕਰਨੇ ਆ। ਤੇ ਪਹਿਲਾਂ ਕੀ ਸੀਗਾ ਕਿ ਗਾਈਡੈਂਸ ਨਹੀਂ ਪਤਾ ਲੱਗਦੀ ਸੀ ਕਿ ਕੀ ਕਰੀਏ, ਰੀਇਨਸਟੇਟਮੈਂਟ ਕਰੀਏ ਕਿ ਲਾਅਸੂਟ ਕਰੀਏ। ਤੇ ਰੀਇਨਸਟੇਟਮੈਂਟ ਕਿਉਂਕਿ ਜਦੋਂ ਤੁਸੀਂ ਕਰਦੇ ਆ ਤੇ ਉਹ ਦੁਬਾਰਾ ਇਮੀਗ੍ਰੇਸ਼ਨ ਕੋਲ ਜਾਂਦਾ, USCIS ਕੋਲ ਹੀ, ਤੇ ਉਹ ਫਿਰ ਤੁਹਾਡੇ ਨਾਲ ਧੱਕਾ ਕਰ ਸਕਦੇ ਆ ਕਿਉਂਕਿ ਸੇਮ ਏਜੰਸੀ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ, ਤੇ ਹਦਾਇਤਾਂ ਉਹਨਾਂ ਨੂੰ ਜਿਹੜੀਆਂ ਸਖਤ ਆ ਪੂਰੀਆਂ। ਤੇ ਕੀ ਕੀਤਾ ਕਿ ਵਕੀਲਾਂ ਨੇ ਅਕ੍ਰੋਸ ਦ ਕੰਟਰੀ ਜਿਹੜੇ ਸੀਗੇ ਫੈਡਰਲ ਲਿਟੀਗੇਸ਼ਨ ਲਾਇਰ ਸੀਗੇ, ਉਹਨਾਂ ਨੇ ਲਾਅਸੂਟ ਕਰਨੇ ਸ਼ੁਰੂ ਕਰਤੇ ਵਰਮੌਂਟ ਦੇ ਵਿੱਚ, ਨਿਊ ਹੈਮਸ਼ਰ ਦੇ ਵਿੱਚ। ਉਹ ਫਿਰ ਜਿਹੜੇ ਜੱਜ ਸੀਗੇ ਉਹ ਦੇਖਦੇ ਆ ਕਿ ਤੁਸੀਂ ਛੋਟੀ ਜਿਹੀ ਗੱਲ ਪਿੱਛੇ ਕਿਸੇ ਨੂੰ ਸਪੀਡਿੰਗ ਟਿਕਟ ਮਿਲੀ ਆ, ਕਿਸੇ ਨੂੰ DOI ਮਿਲਿਆ, ਕੁਛ ਮਿਲਿਆ, ਛੋਟੀਆਂ ਗੱਲਾਂ ਦੇ ਉੱਤੇ ਤੁਸੀਂ ਜਿਹੜੇ ਉਹਨਾਂ ਦੇ ਸਟੇਟਸ ਜਿਹੜੇ ਰਿਵੋਕ ਕਰਤੇ ਕਿ ਜਿਹੜੇ ਤਾਂ ਕ੍ਰਾਈਮ ਡਿਪੋਰਟੇਬਲ ਹੈ ਹੀ ਨਹੀਂ। ਤਕਰੀਬਨ ਇਹਨਾਂ ਨੇ 1200 ਤੋਂ ਜ਼ਿਆਦਾ ਜਿਹੜੇ ਸਟੂਡੈਂਟ ਸੀਗੇ ਉਹਨਾਂ ਦੇ ਜਿਹੜੇ ਸਟੇਟਸ ਜਿਹੜੇ ਟਰਮੀਨੇਟ ਕਰਤੇ ਸੀਗੇ। ਫਿਰ ਵਿੱਚ ਹੀਅਰਿੰਗ ਚੱਲੀ ਤੇ ਸਰਕਾਰ ਆਪ ਹੀ ਮੰਨ ਗਈ, ਕਿਉਂਕਿ ਹੁਣ ਦੇਖੋ ਫਾਈਟ ਜਦੋਂ ਹਰ ਪਾਸੇ ਪੈਂਦੀ ਆ, ਉਹ ਜੱਜ ਵੀ ਆ ਜਿਹੜੇ ਸੁਣਦੇ ਆ ਤੇ ਠੀਕ ਆ, ਉਹ ਵੀ ਫਿਰ ਕਮੈਂਟ ਕਰਦੇ ਆ ਕਿ ਤੁਸੀਂ ਧੱਕਾ ਕਰ ਰਹੇ ਆ। ਤੇ ਉਹ ਜਿਹੜੀ ਫਾਈਟ ਸੀਗੀ ਬੁਰੀ ਤਰ੍ਹਾਂ, ਜਿਹੜੀ ਤੁਸੀਂ ਕਹਿ ਲਓ ਕਿ ਆਈਸ ਵਾਲੇ ਜਿਹੜੇ ਹਾਰ ਗਏ, ਤੇ ਆਈਸ ਵਾਲਿਆਂ ਨੇ ਫਿਰ ਜਿਹੜੇ ਸਾਰੇ ਜਿਹੜੇ ਸਟੂਡੈਂਟ ਦੇ ਵੀਜ਼ੇ ਸੀਗੇ ਉਹ ਰੀਇਨਸਟੇਟ ਕਰਤੇ ਆਪਣੇ ਆਪ ਹੀ। ਸੋ ਏਦਾਂ ਵੇਖਣ ਨੂੰ ਆ ਰਿਹਾ ਕਿ ਜਿਹੜੀ ਸਰਕਾਰ ਆ ਉਹ ਬਿਨਾਂ ਸੋਚੇ ਵੀ ਹੁਣ ਜਿਹੜਾ ਐਂਡ ਆਫ ਦਾ ਡੇ ਦੇਖੋ ਥੋੜਾ ਬਹੁਤਾ ਤੁਸੀਂ ਧੱਕਾ ਕਰ ਦੋ ਕਿ ਲੋਕਾਂ ਨੇ ਠੀਕ ਆ ਤੁਹਾਨੂੰ ਜਿੱਤ ਗਏ ਆ ਜਿੱਦਾਂ ਵੀ ਆ, ਪਰ ਜਿਹੜਾ ਇੱਕ ਰੂਲ ਆਫ ਲਾਅ ਕੰਟਰੀ ਦਾ ਐਂਡ ਆਫ ਦਾ ਡੇ ਹੈਗਾ ਕਿ ਲੌਂਗ ਟਰਮ, ਜਿੱਦਾਂ ਆਪਣੇ 4th ਸਰਕਿਟ ਨੇ ਪਹਿਲਾਂ ਹੀ ਕਿਹਾ ਸੀਗਾ, ਸੁਪਰੀਮ ਕੋਰਟ ਨੇ ਵੀ, ਕਿ ਲੌਂਗ ਰਨ ਦੇ ਵਿੱਚ ਜਿਹੜਾ ਹੈ ਸ਼ਾਰਟ ਟਰਮ ਦੇ ਵਿੱਚ ਜਿਹੜੇ ਰਾਜੇ ਨੂੰ ਸਰਕਾਰ ਨੇ ਜਿਤਾਇਆ ਹੁੰਦਾ ਉਹ ਜਿੱਤ ਸਕਦਾ, ਉਹ ਕੁਛ ਵੀ ਕਰ ਸਕਦਾ ਸ਼ਾਰਟ ਟਰਮ ਦੇ ਵਿੱਚ। ਪਰ ਲੌਂਗ ਰਨ ਦੇ ਵਿੱਚ ਜਿਹੜਾ ਸਿਸਟਮ ਆ ਲਾਅ ਦੇ ਹਿਸਾਬ ਨਾਲ, ਵਕੀਲਾਂ ਦੇ ਹਿਸਾਬ ਨਾਲ, ਜੱਜਾਂ ਦੇ ਹਿਸਾਬ ਨਾਲ, ਕੋਰਟਸ ਦੇ ਹਿਸਾਬ ਨਾਲ ਜਿਹੜਾ ਚੱਲਦਾ, ਲੌਂਗ ਰਨ ਦੇ ਵਿੱਚ ਲਾਅ ਜਿਹੜਾ ਪ੍ਰਵੇਲ ਹੁੰਦਾ, ਠੀਕ ਹੈ। ਸੋ ਜਿਹੜੇ ਲੋਕੀ ਕਈ ਆਏ ਕਿ ਯਾਰ ਤੁਸੀਂ
ਡਰਾਉਣੀਆਂ ਖਬਰਾਂ ਜਿਹੜੀਆਂ ਦਿੰਦੇ ਆ ਨਾਲ ਹੀ, ਪਰ ਲੋਕੀ ਕਹਿੰਦੇ ਸੁਣਦੇ ਵੀ ਤੁਹਾਨੂੰ ਹੀ ਆ, ਕਿਉਂਕਿ ਜਿਹੜਾ ਤੁਸੀਂ ਕਿਹਾ ਵਾ ਉਹ ਇੱਕਦਮ ਜਿਹੜੀ ਸਹੀ ਖਬਰ ਆ, ਗੋਲਡ ਸਟੈਂਡਰਡ ਆ, ਕੋਈ ਇੱਧਰ ਉੱਧਰ ਉਹ ਚ ਲਗਾਈ ਨਹੀਂ ਗੱਲ ਹੈਗੀ। ਜੀ। ਕਹਿੰਦੇ ਥੋੜੀ ਬਹੁਤੀ ਜਿਹੜੀ ਆ ਹੌਸਲੇ ਵਾਲੀ ਵੀ ਗੱਲ ਕਰਿਆ ਕਰੋ। ਸੋ ਆ ਹੌਸਲੇ ਵਾਲੀ ਗੱਲ ਆ। ਕਿਉਂ ਹੌਸਲੇ ਵਾਲੀ ਗੱਲ ਆ ਕਿ ਇੱਕ ਤਾਂ ਜਿਹੜੇ ਸੀਗੇ ਵਕੀਲ ਇਕੱਠੇ ਹੋ ਗਏ, ਠੀਕ ਆ, ਕਈ ਵਕੀਲਾਂ ਨੇ ਤਾਂ ਜਿਹੜੀਆਂ ਆਪਣੀਆਂ ਫਰਮ ਸੀਗੀਆਂ, ਵੱਡੀਆਂ ਲਾਅ ਫਰਮ ਸੀਗੀਆਂ, ਉਹ ਕੁਇਟ ਕਰਤੀਆਂ। ਠੀਕ ਹੈ। ਜਿਹੜੀ ਲਾਅ ਫਰਮ ਨੇ ਸਰਕਾਰ ਦੇ ਅੱਗੇ ਗੋਡਾ ਟੇਕਿਆ, ਠੀਕ ਆ, ਉਹਨਾਂ ਨੇ ਲੋਕਾਂ ਨੇ ਉਹ ਛੱਡਤੀਆਂ। ਉਹ ਕਹਿੰਦੇ ਇਹ ਸਾਡਾ ਜ਼ਮੀਰ ਹੈ ਜਿਹੜੀ ਇਜਾਜ਼ਤ ਨਹੀਂ ਦਿੰਦਾ। ਤੇ ਉਸ ਤੋਂ ਬਾਅਦ ਜਿਹੜੇ ਵਕੀਲਾਂ ਨੇ ਆਪਣਾ ਜਿਹੜਾ ਫਾਈਟ ਬੈਕ ਕੀਤਾ, ਠੀਕ ਆ। ਹੁਣ ਇਸ ਵੇਲੇ ਇਮੀਗ੍ਰੇਸ਼ਨ ਲਾਇਰ ਹੋਣਾ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਬੜਾ ਜਿਹੜਾ ਇੱਕ ਡਿਫੀਕਲਟ ਆ। ਤੁਸੀਂ ਲਾ ਲਓ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਫਾਰਮ 'ਚ ਨੁਕਸਾ ਉਹ ਨੁਕਸਾ। ਉਹ ਬੇਸਿਕਲੀ ਕੀ ਆ ਕਿ ਚਾਹੁੰਦੇ ਆ ਕਿ ਵਕੂਲ ਇੱਧਰ ਆਪਸ 'ਚ ਲੜੇ ਫਿਰਨ, ਕਲਾਇੰਟਾਂ ਨਾਲ ਲੜੇ ਫਿਰਨ ਤੇ ਆਪਸ 'ਚ ਇਹ ਉਲਝਾਏ ਫਿਰਨ ਕਿ ਇੱਕ ਨੂੰ ਦੂਜੇ ਦੇ ਖਿਲਾਫ ਜਿਹੜਾ ਕਰ ਦੋ। ਤੇ ਇਹਦੇ ਵਿੱਚ ਤੁਹਾਨੂੰ ਪਤਾ ਨਿਕੰਮੇ ਐਲੀਮੈਂਟ ਵੀ ਬੜੇ ਹੁੰਦੇ ਆ, ਲੱਤਾਂ ਖਿੱਚਣ ਵਾਲੇ, ਕਈ ਕੁਛ ਜਿਹੜਾ ਤੁਹਾਨੂੰ ਪਤਾ ਦੇਖਣਾ ਪੈਂਦਾ, ਰੌਲਾ ਰੱਪਾ ਪਾਉਣ ਵਾਲੇ। ਹਾਂਜੀ। ਸੋ ਹੁਣ ਕੀ ਸੀਗਾ, ਪਰ ਕਾਫੀ ਜ਼ਿਆਦਾ ਤੁਸੀਂ ਦੇਖੋ ਕਿ ਵਧੀਆ ਵਕੀਲਾਂ ਦਾ ਵੀ ਜਿਹੜਾ ਨੈਟਵਰਕ ਆਪਸ 'ਚ ਜਿਹੜੇ ਰਹਿੰਦੇ ਆ ਜੁੜ ਕੇ ਸਾਰੇ। ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਬੈਂਡ ਬਣਾ ਕੇ ਸਟੂਡੈਂਟਾਂ ਦੇ, ਜਿੱਦਾਂ 100 200 ਸਟੂਡੈਂਟ ਜਿਹਨਾਂ ਦੇ ਸੀਗੇ, ਇਹਨਾਂ ਨੇ ਇਕੱਠੇ ਕਰਕੇ ਨਾ ਜਿੱਦਾਂ ਕਲਾਸ ਬਣਾ ਕੇ ਤੇ ਲਾਅ ਸੂਟ ਕਰਨੇ ਸ਼ੁਰੂ ਕਰ ਦਿੱਤੇ ਅਕ੍ਰੋਸ ਦ ਕੰਟਰੀ। ਸਾਰੇ ਜਿਹੜੇ ਲਾਅ ਸੂਟ ਦੇ ਵਿੱਚ ਸੀਗੀ ਜਿੱਤ ਵੀ ਹੋਈ ਉਹਨਾਂ ਦੀ। ਕਾਨੂੰਨ ਹੈ ਨਹੀਂਗਾ, ਤੁਸੀਂ ਕਿਹੜੇ ਹਿਸਾਬ ਨਾਲ ਕਰੀ ਜਾਂਦੇ ਹਨਾ, ਜਿੱਦਾਂ ਸੀਗਾ ਕਿ ਹਰੇਕ ਨੂੰ ਚੱਕ ਕੇ ਸੁੱਟ ਦੋ, ਇਦਾਂ ਦੀ ਗੱਲ ਤਾਂ ਹੈ ਨਹੀਂ। ਉਹ ਜੱਜਾਂ ਨੇ ਪਹਿਲਾਂ ਇੰਜੰਕਸ਼ਨ ਦੇਣੀਆਂ ਸ਼ੁਰੂ ਕਰਤੀਆਂ, ਫਿਰ ਇੰਨੇ ਕੁ ਲਾਅ ਸੂਟ ਹੋ ਗਏ, ਹੁਣ ਸਰਕਾਰ ਦੇ ਵੀ ਰਿਸੋਰਸਿਸ ਜਿਹੜੇ ਯੂਜ਼ ਹੋ ਜਾਂਦੇ ਆ। ਹਾਂਜੀ। ਤੇ ਬਾਅਦ ਚ ਇਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਸੀਗੀ ਚੇਂਜ ਕਰ ਲਈ, ਠੀਕ ਹੈ। ਸੋ ਇਹ ਤੁਹਾਡੇ ਲਈ ਗੁੱਡ ਨਿਊਜ਼ ਇਹਦੇ ਵਿੱਚ ਇਹ ਆ ਕਿ ਕਾਨੂੰਨ ਦੇ ਹਿਸਾਬ ਨਾਲ ਕਿ ਸਰਕਾਰ ਨੂੰ ਜਦੋਂ ਚੈਲੰਜ ਮਿਲਿਆ, ਫਾਈਟ ਬੈਕ ਮਿਲੀ ਲੀਗਲੀ, ਤੇ ਜੱਜ ਜਿਹੜੇ ਸੀਗੇ, ਇਹ ਨਹੀਂ ਕਿ ਹਰੇਕ ਬੰਦਾ ਹੀ ਹੁਣ ਇਹਨਾਂ ਨਾਲ ਸਹਿਮਤੀ ਰੱਖਦਾ ਵਾ, ਠੀਕ ਹੈ, ਮੈਜੋਰਟੀ ਵੋਟ ਨਾਲ ਜਿੱਤੇ ਆ, ਪਰ ਕਾਫੀ ਜ਼ਿਆਦਾ ਜਿਹੜੀ ਲੋਕੀ ਦੂਜੇ ਬੰਨੇ ਵੀ ਜਿਹੜੇ ਹੁੰਦੇ ਆ, ਤੇ ਕਈ ਸਾਰੇ ਜਿਹੜੇ ਕੰਜ਼ਰਵੇਟਿਵ ਜੱਜ ਵੀ ਸੀਗੇ, ਉਹ ਰੂਲ ਆਫ ਲਾਅ ਦੇ ਵਿੱਚ ਜਿਹੜੀ ਵਿਸ਼ਵਾਸ ਜਿਹੜਾ ਰੱਖਦੇ ਆ। ਹਾਂਜੀ। ਤੇ ਹੁਣ ਉਹਨਾਂ ਨੇ ਆਪ ਹੀ ਜਿਹੜਾ ਸੀਗਾ ਕਹਿੰਦੇ ਆਪਾਂ ਰੀਇਨਸਟੇਟ ਵੀ ਕਰ ਦੇਣੇ ਸਾਰੇ। ਮਤਲਬ ਕਿ ਹੁਣ ਤੁਸੀਂ ਇੰਨਾ ਖੱਜਲ ਖਰਾਬ ਕਰਕੇ ਉਹ, ਤੇ ਇੱਕ ਤਰ੍ਹਾਂ ਜਦੋਂ ਤੁਸੀਂ ਕਹਿ ਲਓ ਕਿ ਲੜਾਈ ਛੱਡ ਕੇ ਭੱਜ ਗਏ ਵਾਲਾ ਕੰਮ ਜਿਹੜਾ ਸੀਗਾ ਉਹ ਹੋ ਗਿਆ। ਤੇ ਇਹੀ ਚੀਜ਼ਾਂ ਆਪਾਂ ਹੋਰ ਚੀਜ਼ਾਂ 'ਚ ਵੀ ਦੇਖਦੇ ਹਾਂ। ਚਲੋ ਠੀਕ ਆ, ਬਾਕੀ ਆਪਣਾ ਤਾਂ ਇਮੀਗ੍ਰੇਸ਼ਨ ਵਾਲਾ ਸ਼ੋਅ ਆ, ਪਰ ਜਦੋਂ ਤੁਸੀਂ ਇੱਕ ਵਾਰੀ ਕਹਿੰਦੇ ਕਿ ਆਪਾਂ ਏਦਾਂ ਕਰਨਾ, ਬਾਅਦ 'ਚ ਜਦੋਂ ਤੁਹਾਨੂੰ ਉਹ ਚੀਜ਼ ਤੋਂ ਵਾਪਸ ਲੈਣਾ ਪੈਂਦਾ, ਤੇ ਉਹਦੇ ਵਿੱਚ ਫਿਰ ਜਿਹੜੀ ਹੈਗੀ ਆ ਕਿ ਸਰਕਾਰ ਦੀ ਵੀ ਜਿਹੜੀ ਕਮੀ ਪੇਸ਼ੀ ਸਾਹਮਣੇ ਜਿਹੜੀ ਨਜ਼ਰ ਆ ਜਾਂਦੀ ਆ। ਸੋ ਇਹ ਇੱਕ ਸ਼ੋਅ ਦੇ ਮਾਧਿਅਮ ਨਾਲ ਹੀ ਤੁਹਾਨੂੰ ਦੱਸਣਾ ਸੀਗਾ ਕਿ ਇੱਕ ਜਿਹੜਾ ਰਾਹ ਸੀਗਾ, ਇੱਕ ਜਿਹੜਾ ਅੱਤ ਜਿਹੜੀ ਚੱਕੀ ਹੋਈ ਸੀਗੀ ਸਰਕਾਰ ਨੇ ਵੀ, ਉਹਨੂੰ ਥੋੜੀ ਠੱਲ ਹੁਣ ਜਿਹੜੀ ਪੈ ਰਹੀ ਹੈ। ਕਿਉਂਕਿ ਹੁਣ ਇਹ ਜਿਹੜਾ ਸੋ ਕੀ ਹੁੰਦਾ ਕਿ ਜਦੋਂ ਸਰਕਾਰ ਇੱਕਦਮ ਹੀ ਆ ਗਈ, ਠੀਕ ਆ, ਬੰਦੇ ਪ੍ਰੀਪੇਅਰਡ ਨਹੀਂ ਸੀਗੇ, ਤੇ ਲੋਕਾਂ ਨੂੰ ਲੱਗਿਆ ਕਿ ਠੀਕ ਆ, ਜਿੱਦਾਂ ਹੁਣ ਕਹਿੰਦੇ ਸੀਗੇ ਇਹ ਕਿ ਸਿਰਫ ਕ੍ਰਿਮੀਨਲ ਜਾਂ ਗੈਂਗਸਟਰ ਉਹਨਾਂ ਨੂੰ ਭੇਜਣਾ, ਜਦੋਂ ਸਾਰਿਆਂ ਦੁਆਲੇ ਹੋ ਗਏ, ਤੁਸੀਂ ਸਟੂਡੈਂਟ ਦੁਆਲੇ ਵੀ ਹੋ ਜਾਂਦੇ ਆ। ਪਹਿਲਾਂ ਤਾਂ ਬੁਰਾ ਲੱਗਦਾ ਕਿ ਕਿਉਂ ਦੁਆਲੇ ਹੋਏ, ਪਰ ਐਂਡ ਆਫ ਦਾ ਡੇ ਕੀ ਆ ਕਿ ਜਿੱਦਾਂ ਹੁਣ ਉਹ ਇੱਕ ਬੰਦਾ ਸੀਗਾ, ਉਹਨੂੰ ਕਹਿੰਦੇ ਵਾਪਸ ਨਹੀਂ ਲੈ ਕੇ ਆਉਣਾ, ਸੁਪਰੀਮ ਕੋਰਟ ਨੇ ਕਿਹਾ ਨਹੀਂ ਵਾਪਸ ਲੈ ਕੇ ਆਉਣਾ। ਪਹਿਲਾਂ ਤਾਂ ਬੁਰਾ ਲੱਗਦਾ ਕਿ ਯਾਰ ਇਹ ਕੀ ਕਰੀ ਜਾ ਰਹੇ ਆ, ਕਿ ਉਹਨਾਂ ਦੀ ਗੱਲ ਡਿਸਰਿਗਾਰਡ ਕਰ ਰਹੇ ਆ। ਪਰ ਕਿਸੇ ਪੱਖੋਂ ਇਹ ਵੀ ਹੈਗਾ, ਕਿਉਂਕਿ ਹੁਣ ਦੇਖੋ ਇਮੀਗ੍ਰੇਸ਼ਨ ਨੂੰ ਵੀ ਇੰਨੀ ਖੁੱਲ੍ਹ ਸੀਗੀ ਕਿ ਅਗਲੇ ਨੇ ਬਾਰਡਰ ਹੀ ਖੋਲ੍ਹਤਾ ਸੀਗਾ ਬਾਈਡਨ ਨੇ, ਕਿ ਜਿਹੜਾ ਮਰਜ਼ੀ ਆ ਜਾਵੇ। ਹੁਣ ਜਦੋਂ ਤੁਸੀਂ ਇੱਕ ਐਡੀ ਐਕਸਟ੍ਰੀਮ ਵਾਲੇ ਪਾਸੇ ਜਾਂਦੇ ਆ, ਤੇ ਦੂਜੇ ਪਾਸੇ ਵੀ ਇੱਕ ਵਾਰੀ ਪੈਂਡੂਲਮ ਘੁੰਮਣਾ, ਜਿਹੜਾ ਸਵਿੰਗ ਕਰਨਾ ਜ਼ਰੂਰੀ ਹੁੰਦਾ, ਤੇ ਦੂਜੇ ਪਾਸੇ ਵੀ ਜਿਹੜੀ ਇੱਕ ਅੱਤ ਫਿਰ ਚੱਕ ਹੋਣੀ ਜ਼ਰੂਰੀ ਹੁੰਦੀ ਆ। ਤੇ ਫਿਰ ਕੋਰਟ ਜਿਹੜੇ ਆ, ਤਾਂ ਕਰਕੇ ਥੋੜੇ ਹੁਣ ਜੇ ਸਟੂਡੈਂਟ ਦੇ ਕੇਸ ਸੀਗੇ, ਦੇਖ ਲਓ ਕੋਰਟਸ ਨੇ ਇੰਟਰਵੀਨ ਕਰਤਾ, ਉਹਦੇ ਨਾਲ ਫਾਇਦਾ ਕਿੱਦਾਂ ਹੋਣਾ, ਸਾਰਿਆਂ ਨੂੰ ਹੌਲੀ ਹੌਲੀ ਜਿਹੜਾ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ। ਨਹੀਂ ਤਾਂ ਕੀ ਹੁੰਦਾ ਕਿ ਲੋਕਾਂ ਨੂੰ ਲੇਬਲ ਕਰ ਦਿੱਤਾ ਜਾਂਦਾ ਕਿ ਲੈ ਇਹ ਕੱਚਾ ਵਾ, ਇਹ ਬਾਰਡਰ ਟੱਪ ਕੇ ਆਇਆ, ਇਹ ਬਿਨਾਂ ਵਰਕ ਪਰਮਿਟ ਦੇ ਕੰਮ ਕਰਦਾ, ਇਹਦਾ ਕ੍ਰਿਮੀਨਲ ਰਿਕਾਰਡ ਆ, ਇਹਨੇ DUI ਆ, ਇਹਨੇ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣਾ, ਇਹ ਕਰਨਾ ਉਹ ਕਰਨਾ, ਹਨਾ। ਨੈਰੇਟਿਵ ਜਿਹੜਾ ਇੱਕ ਫੀਅਰ ਮੌਂਗਰਿੰਗ ਤੁਸੀਂ ਕਹ ਲਓ ਜਿਹੜੀ ਸਪਿਨ ਹੋ ਜਾਂਦੀ ਆ। ਤੇ ਇਹ ਜਿਹੜਾ ਸੀਗਾ ਪੈਂਡੂਲਮ ਇੱਕ ਰਾਈਟ ਵਾਲੇ ਪਾਸੇ ਵੀ ਘੁੰਮਣਾ ਬੜਾ ਜ਼ਰੂਰੀ ਸੀਗਾ, ਜਿਹਦੇ ਨਾਲ ਕਿ ਜਿਹੜੇ ਜੱਜ ਆ ਜਾਂ ਸਾਰੇ ਆ ਉਹ ਦੇਖਣ ਕਿ ਯਾਰ ਸਰਕਾਰ ਧੱਕਾ ਕਰ ਰਹੀ ਆ। ਹੁਣ ਤੁਸੀਂ ਦੇਖੋ ਕਿ ਜਿਹੜੇ ਵੈਨੇਜ਼ੁਏਲਨ ਵੀ ਡਿਪੋਰਟ ਕਰ ਰਹੇ ਸੀਗੇ, ਪਹਿਲਾਂ ਨਹੀਂ ਕੋਈ ਬੋਲਿਆ, ਪਰ ਹੁਣ ਉਹਨਾਂ ਨੇ ਪੱਕੀ ਜਿਹੜੀ ACLU ਨੇ ਲਾਅ ਸੂਟ ਕਰਕੇ ਇੰਜੰਕਸ਼ਨ ਸੁਪਰੀਮ ਕੋਰਟ ਨੇ ਕਿ ਤੁਸੀਂ ਕਰ ਹੀ ਨਹੀਂ ਸਕਦੇ। ਤੇ ਹੁਣ ਉਮੀਦ ਕਰਦੇ ਆ, ਤੇ ਹੁਣ ਕੀ ਹੈ ਕਿ ਛੋਟੀਆਂ ਚੀਜ਼ਾਂ ਜਿਹੜੀਆਂ ਨਾ ਫਾਈਟਾਂ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਜਾਣੀਆਂ। ਠੀਕ ਹੈ ਜੀ। ਫਾਰਮਸ ਨੂੰ ਲੈ ਕੇ ਜਿੱਦਾਂ ਮੁੱਦਾ ਬੜਾ ਟਿਕਿਆ ਹੋਇਆ, ਤੇ ਇਹ ਜਿਹੜਾ ਹੈਗਾ ਟਾਈਮ ਕਮਿਊਨਿਟੀ ਨੂੰ ਇਕਜੁੱਟ ਹੋਣ ਦਾ, ਵਕੀਲਾਂ ਨੂੰ ਇਕਜੁੱਟ ਹੋਣ ਦਾ, ਤੇ ਜਿਹੜਾ ਹੈਗਾ ਫਾਈਟ ਬੈਕ ਕਰਨ ਦਾ ਹੈਗਾ ਕੋਰਟ ਦੇ ਵਿੱਚ, ਠੀਕ ਹੈ। ਇਹ ਸਾਰੇ ਨਕੰਮਿਆਂ ਨੂੰ ਜਿਹੜਾ ਮੈਸੇਜ ਹੈਗਾ ਕਿ ਜਿਹੜਾ ਕਲਾਇੰਟਸ ਦਾ ਜਿਹੜਾ ਇੰਟਰਸਟ ਹੈਗਾ, ਉਹ ਪਹਿਲਾਂ ਜਿਹੜਾ ਫੋਰਫਰੰਟ ਤੇ ਜਿਹੜਾ ਹੋਣਾ ਚਾਹੀਦਾ। ਠੀਕ ਹੈ। ਤੇ ਇਹ ਜਿਹੜੇ ਵਕੀਲ ਆ, ਇਹਨਾਂ ਨੂੰ ਸ਼ਾਬਾਸ਼ੀ ਆ ਜਿਨ੍ਹਾਂ ਨੇ ਵੀ ਇਹ ਸਟੂਡੈਂਟ ਵੀਜ਼ੇ ਦਾ ਕੀਤਾ। ਇਹ ਮੈਨੂੰ ਪਰਸਨਲ ਲੈਵਲ ਤੇ ਜਾਣਦੇ ਵੀ ਆ, ਲਿੰਕਡਇਨ ਦੇ ਥਰੂ ਵੀ ਜਾਣਦੇ ਆ, ਤੇ ਕਈ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਮਤਲਬ ਬਹੁਤ ਜ਼ਿਆਦਾ ਇਹਨਾਂ ਨੂੰ ਸ਼ਾਬਾਸ਼ੀ ਆ ਕਿ ਪਹਿਲੀ ਇਹਨਾਂ ਨੇ ਠੱਲ ਜਿਹੜੀ ਇਹਨਾਂ ਨੇ ਪਾਈ। ਬਿਲਕੁਲ ਜੀ। ਸੋ ਚੈਕਸ ਐਂਡ ਬੈਲੈਂਸਿਸ ਦਾ ਜਿਹੜਾ ਅਕਸਰ ਅਮਰੀਕਾ ਦੇ ਵਿੱਚ ਗੱਲ ਆਖੀ ਜਾਂਦੀ ਆ, ਉਹਦਾ ਆਪਾਂ ਨੂੰ ਦੇਖਣ ਨੂੰ ਮਿਲਿਆ
ਵੀ ਰਾਜਾ ਨਹੀਂ ਆ, ਵੀ ਡਿਕਰੀ ਨਹੀਂ ਆ, ਵੀ ਜੋ ਕਹਿਤਾ ਸੋ ਉਹਦਾ ਅਖੀਰਲਾ ਅੱਖਰ ਨਹੀਂ ਆ, ਵੀ ਜਿੱਦਾਂ ਉਹਨੇ ਕਹਿਤਾ ਬਸ ਉਹੀ ਚੱਲੂਗਾ। ਸੰਵਿਧਾਨ ਆ, ਸੰਵਿਧਾਨ ਦੇ ਮੁਤਾਬਕ ਕਿਹੜੀ ਚੀਜ਼ ਉਹਦੇ ਤੇ ਖਰੀ ਉਤਰਦੀ, ਕਿਹੜੀ ਨਹੀਂ ਉਤਰਦੀ। ਸ਼ੁਰੂਆਤ ਦੇ ਵਿੱਚ ਰੌਲਾ ਰੱਪਾ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਵੀ ਭਾਈ ਆਪਾਂ ਤੁਹਾਨੂੰ ਨਿਊਜ਼ ਦੱਸ ਰਹੇ ਜੋ ਹੋ ਰਿਹਾ ਆ, ਕੱਲ ਨੂੰ ਉਹ ਜਦੋਂ ਚੇਂਜਿਸ ਹੋਣੇ ਆ ਉਹ ਚੀਜ਼ਾਂ ਵੀ ਜਿਹੜੀਆਂ ਉਹ ਆਪਣੇ ਸਾਹਮਣੇ ਆ। ਹੁਣ ਇੱਕ ਪਾਸੇ ਤਾਂ ਅਟਾਰਨੀ ਕਹਿਣਾ ਜੀ ਆਪਾਂ ਜਿਹੜੇ ਸਟੂਡੈਂਟ ਵੀਜ਼ੇ ਵਾਲੀ ਹੈ, ਜਿਹੜੀ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਵਾਲੀ ਗੱਲ ਕੀਤੀ ਆ, ਹੁਣ ਅਗਲੀ ਜਿਹੜੀ ਖਬਰ ਆ ਇਹ ਹੁਣ ਇਹਦੇ ਨਾਲ ਤਰ੍ਹਾਂ ਤਰ੍ਹਾਂ ਦੀ ਜਿਹੜੀ ਚਰਚਾ ਹੈ ਉਹ ਛਿੜ ਗਈ ਆ। ਵਿਸਕੌਨਸਨ ਦੀ ਜੱਜ ਨੂੰ FBI ਨੇ ਜਿਹੜਾ ਅਰੈਸਟ ਕਰ ਲਿਆ, ਵੀ ਕਹਿੰਦੇ ਆਈਸ ਨੂੰ ਅਬਸਟਰਕਟ ਜਿਹੜਾ ਉਹ ਕੀਤਾ ਆ। ਇਹ ਮਾਮਲਾ ਹੁਣ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਕਨਸਟੀਟਿਊਸ਼ਨਲ ਲੈਵਲ ਦੇ ਉੱਤੇ ਜਾਂ ਹੋਰ ਲੈਵਲ ਦੇ ਉੱਤੇ ਕਿੱਦਾਂ ਦੇਖ ਰਹੇ ਆ, ਜੱਜਿਸ ਦੇ ਵਿੱਚ ਜਾਂ ਤੁਹਾਡੇ ਵਕੀਲਾਂ ਵਿੱਚ ਵੀ ਇਸ ਨੂੰ ਲੈ ਕੇ ਕੀ ਚਰਚਾ ਜਿਹੜੀ ਆ ਉਹ ਇਹ ਚੱਲ ਰਹੀ ਆ? ਓਵਰਆਲ ਇਹ ਖਬਰ ਨੂੰ ਕਿੱਦਾਂ ਜਿਹੜਾ ਉਹ ਲਿਆ ਜਾਣਾ ਚਾਹੀਦਾ ਵੀ ਜੱਜ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਆਈਸ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੇ ਕਰਕੇ? ਸੋ ਉਹਨਾਂ ਨੇ ਕੀ ਕੀਤਾ ਸੀਗਾ ਕਿ ਇੱਕ ਵਕੀਲ ਨੂੰ ਤੇ ਉਹਦੇ ਜਿਹੜਾ ਕਲਾਇੰਟ ਸੀਗਾ ਉਹਨੂੰ ਰਾਹ ਦੇ ਦਿੱਤਾ ਕੋਰਟ ਦੇ ਪਿੱਛੋਂ ਕਿ ਤੁਸੀਂ ਬੈਕ ਡੋਰ ਤੋਂ ਨਿਕਲ ਜਾਓ। ਉਹਨੂੰ ਫਿਰ ਇਹ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਅਬਸਟਰਕਟਿੰਗ ਜਿਹੜਾ ਆਈਸ ਤੇ ਦੇਖੋ ਹੁਣ ਜੱਜ ਆ ਕੋਈ ਹਨਾ ਆਪਣਾ ਜਿਹੜਾ ਡਿਊਟੀਆਂ ਕਰਦਾ ਕੰਟਰੀ ਦੇ ਪ੍ਰਤੀ, ਜਿੱਦਾਂ ਜਿੱਦਾਂ ਵੀ ਬੰਦੇ ਦੇ ਮੋਰਲਸ ਹੁੰਦੇ ਆ, ਕਿ ਜੱਜ ਦੇ ਉੱਤੇ ਚਾਰजेस ਲਗਾਉਣਾ ਆਈ ਥਿੰਕ ਇਟਸ ਗੋਇੰਗ ਟੂ ਫਾਰ। ਠੀਕ ਹੈ, ਸੋ ਬਾਕੀ ਜੱਜ ਵੀ ਫਿਰ ਜਿਹੜੇ ਆਹੀ ਦੇਖਦੇ ਆ ਚੀਜ਼। ਕਈ ਸਾਰੇ ਜੱਜ ਜਿਹੜੇ ਸੀਗੇ ਇਹਨਾਂ ਨੇ ਫਾਇਰ ਵੀ ਕਰਤੇ, ਤੁਸੀਂ ਦੇਖਿਆ ਹੋਣਾ, ਕਈਆਂ ਨੂੰ ਸੈਵਰੈਂਸ ਦੇਤੀ, ਜਿਹੜੇ ਨਵੇਂ ਸੀਗੇ ਪ੍ਰੋਬੇਸ਼ਨ ਚ 2-2 ਸਾਲ ਵਾਲੇ, ਕਈ ਜਿਹੜੇ ਸੈਨ ਫ੍ਰਾਂਸਿਸਕੋ ਤੋਂ ਵੀ ਜਿਹੜੇ ਤੁਸੀਂ ਕਹਿ ਲਓ ਕਿ ਵਧੀਆ ਜਿਹੜੇ ਜੱਜ ਸੀਗੇ ਕੌਂਕੜ ਚੋਂ, ਉਹਨਾਂ ਦੀ ਛੁੱਟੀ ਕਰਤੀ ਇਹਨਾਂ ਨੇ, ਸਸਪੈਂਡ ਉੱਥੇ ਕਰਤੇ ਆਪਣੇ ਸਸਪੈਂਡ ਕਰਤੇ। ਜਾਂ ਕਿਸੇ ਨੂੰ ਜਿਹੜੇ ਹੁੰਦੇ ਆ ਉਹ ਤੁਸੀਂ ਕਹਿ ਲਓ ਕਿ ਰਿਟਾਇਰਮੈਂਟ ਪੈਕੇਜ ਜਿਹੜੇ ਦੇ ਕੇ ਉਹ ਭੇਜ ਦਿੱਤਾ। ਤੇ ਬੇਸਿਕਲੀ ਇਹੀ ਸੀਗਾ ਕਿ ਜਿਹੜੇ ਜ਼ਿਆਦਾ ਅਪਰੂਵ ਕਰਨ ਵਾਲੇ ਜੱਜ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਸੋ ਇਹਦੇ ਵਿੱਚ ਹੁਣ ਡਿਬੇਟ ਤੇ ਹੈਗਾ ਹੀ ਆ ਦੋਨੋਂ ਪਾਸੇ। ਫਿਰ ਏਦਾਂ ਕਿ ਕੱਲ ਨੂੰ ਉਹੀ ਗੱਲ ਆਣਾ ਕਿ ਜੇ ਦੂਜੀ ਸਰਕਾਰ ਆ ਕੇ ਫਿਰ ਜਿਹੜੇ ਸਟ੍ਰਿਕਟ ਜੱਜਾਂ ਨੂੰ ਟਾਰਗੇਟ ਕਰੇ, ਫਿਰ ਇਹ ਵਾਲੀ ਸਰਕਾਰ ਨੂੰ ਵੀ ਨਹੀਂ ਰੋਣਾ ਚਾਹੀਦਾ ਕਿ ਧੱਕਾ ਹੋ ਗਿਆ ਜਾਂ ਏਦਾਂ ਹੋ ਗਿਆ ਜਾਂ ਏਦਾਂ ਹੋ ਗਿਆ, ਹਨਾ। ਸੋ ਇਹ ਦੋਨੋਂ ਪਾਸੇ ਆ। ਸੇਮ ਥਿੰਗ ਸੀਗੀ ਜਦੋਂ ਇਹ ਵਾਲੇ ਪ੍ਰੈਜ਼ੀਡੈਂਟ ਨੂੰ ਟਾਰਗੇਟ ਕਰਦੇ ਸੀਗੇ ਕਿ ਲਾਅ ਸੂਟ ਵਗੈਰਾ ਕਈ ਜਿਹੜੇ ਸੀਗੇ, ਉਹ ਵੀ ਇਹੀ ਕਹਿੰਦਾ ਸੀਗਾ ਕਿ ਤੁਸੀਂ ਜਿਹੜਾ ਸੀਗਾ ਡਿਪਾਰਟਮੈਂਟ ਆਫ ਜਸਟਿਸ ਨੂੰ ਟੂਲ ਬਣਾ ਕੇ, ਹਥਿਆਰ ਬਣਾ ਕੇ ਵਰਤ ਰਹੇ ਆ। ਤੇ ਈਲਨ ਮਸਕ ਨੇ ਟਵੀਟ ਪਾਈ ਸੀਗੀ ਕਿ ਏਦਾਂ ਹੀ ਹੁੰਦਾ ਕਿ ਪੁਰਾਣੀਆਂ ਜਿਹੜੀਆਂ ਕਹਾਣੀਆਂ ਉਹਨੇ ਕੋਟ ਕੀਤੀਆਂ ਸੀਗੀਆਂ ਕਿ ਕੱਲ ਨੂੰ ਜਦੋਂ ਫਿਰ ਜਿਹੜਾ ਦੂਜੀ ਸਰਕਾਰ ਜਿੱਤਦੀ ਆ, ਬਾਅਦ ਚ ਨਾ ਉਹ ਇਹ ਕਵੇ ਕਿ ਲੈ ਕਿ ਇਹ ਸਾਡੇ ਮਗਰ ਨਹੀਂ ਆ ਰਿਹਾ। ਤੇ ਉਹਨੂੰ ਜਦੋਂ ਸਵਾਲ ਪੁੱਛਿਆ ਸੀਗਾ ਕਿ ਤੂੰ ਬਦਲਾ ਲਾਉਂਗਾ ਆਪਣਾ, ਤੇ ਉਹਨੇ ਵੀ ਕਿਹਾ ਸੀ, ਕਹਿੰਦਾ ਮੈਂ ਝੂਠ ਬੋਲਦਾ ਹੋਊਗਾ ਜੇ ਮੈਂ ਕਹੂੰਗਾ ਕਿ ਮੈਂ ਬਦਲਾ ਨਹੀਂ ਲਊਂਗਾ, ਕਹਿੰਦਾ ਤੁਸੀਂ ਮੇਰੇ ਪਿੱਛੇ ਆਏ ਸੀਗੇ, ਮੈਂ ਤੁਹਾਡੇ ਪਿੱਛੇ ਆਣਾ। ਠੀਕ ਹੈ, ਪਰ ਇਹ ਹੈ ਕਿ ਇੱਕ ਦੇਖੋ ਬੈਲੈਂਸ ਤਾਂ ਜਿਹੜਾ ਚਾਹੀਦਾ ਹੀ ਹੈ, ਕਿਉਂਕਿ ਸਾਰੇ ਬਾਕੀ ਦੇ ਮੁਲਕ ਲੁੱਕ ਅਪ ਕਰਦੇ ਆ। ਅਮਰੀਕਾ ਦਾ ਇੱਕ ਰੁਤਬਾ ਸੀਗਾ, ਦੇਖ ਲਓ ਹੁਣ ਤੁਸੀਂ, ਕਿ ਕਦੀ ਚਾਈਨਾ ਨਾਲ ਬਹਿਸ ਪਏ, ਕਦੀ ਕਿਸੇ ਨਾਲ ਬਹਿਸ ਪਏ, ਪਹਿਲਾਂ ਟੈਰਿਫ ਲਾਤੇ, ਘਟਾਤੇ, ਪੌਜ਼ ਕਰਤੇ, ਬਾਅਦ ਚ ਵਾਪਸ ਵੀ ਲੈ ਲਏ ਅਗਲੇ। ਫੇਰ ਵੀ ਮੈਂ ਕਿਹਾ ਹੁਣ ਜਿੱਦਾਂ ਸਿੱਧੇ ਕਹੀ ਜਾਂਦੇ ਆ ਉਹ ਵੀ ਕਿ ਤੁਸੀਂ ਵਾਪਸ ਲੈਣੇ, ਠੀਕ ਆ, ਆਪਾਂ ਤੁਹਾਨੂੰ ਐਂਟਰਟੇਨ ਕਰਾਂਗੇ, ਤੇ ਅਗਲੇ ਤਾਂ ਵੀ ਕਹਿ ਰਹੇ ਕਿ ਜੇ ਤੁਸੀਂ ਹੋਰ ਲੜਾਈ ਵਧਾਣੀ ਆਪਾਂ ਹੋਰ ਲੜਾਈ ਵਧਾਵਾਂਗੇ, ਹਨਾ। ਸੋ ਇਹ ਹੈ ਕਿ ਗਲੋਬਲ ਜਿਹੜੀ ਪੋਲਿਟਿਕਸ ਹੈਗੀ ਆ, ਕਾਫੀ ਸ਼ਿਫਟਿੰਗ ਜਿਹੜਾ ਲੈਂਡਸਕੇਪ ਹੈਗਾ, ਅਗਲਿਆਂ ਨੇ ਮਿਹਨਤਾਂ ਮੁਹਨਤਾਂ ਕੀਤੀਆਂ, ਉੱਪਰ ਆ ਗਏ ਆ। ਤੇ ਇਹ ਨਹੀਂ ਹੈਗਾ ਕਿ ਹਰੇਕ ਜਣੇ ਨਾਲ ਹੀ ਪੰਗਾ ਲੈ ਲਿਆ ਜਾਵੇ ਕਿ ਤੁਸੀਂ ਟੈਰਿਫ ਲਾ ਕੇ ਜਦੋਂ ਵੀ ਤੁਹਾਡਾ ਸਮਾਨ ਬਣ ਕੇ ਆਉਂਦਾ ਉਹਨਾਂ ਨੂੰ ਤੁਸੀਂ ਕਹਿ ਦੋ ਕਿ ਤੁਹਾਡਾ ਸਮਾਨ ਨਹੀਂ ਆਪਾਂ ਲੈਣਾ। ਇਧਰੋਂ ਜਿਹੜੇ ਕੰਮ ਹੈ ਤੁਹਾਡੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਬਾਹਰ ਕੱਢੀ ਜਾਓ, ਇਹ ਤਾਂ ਬੇਵਕੂਫੀ ਹੈ ਨਾ। ਕੰਮ ਕਰੂਗਾ ਕੌਣ ਐਂਡ ਆਫ ਦਾ ਡੇ, ਹਨਾ। ਇਹ ਤਾਂ ਜਿਹੜੇ ਵੀ ਹੁਣ ਬਿਜ਼ਨਸ ਆ, ਵਪਾਰੀ ਆ, ਕੰਮ ਚਲਾਉਂਦਾ ਕੋਈ ਵੀ ਛੋਟਾ ਮੋਟਾ 10-20 ਬੰਦੇ ਦੇ EMPLOYEE ਆ, ਤਾਂ ਹੁਣ ਏਦਾਂ ਤਾਂ ਨਹੀਂ ਹੈਗਾ ਕਿ ਬੰਦਾ ਕਵੇ ਕਿ ਮੈਨੂੰ ਪਸੰਦ ਨਹੀਂ, ਮੈਂ 5 ਜਣੇ ਬਾਹਰ ਕੱਢ ਦੇਣੇ ਆ। ਗੱਲ ਤਾਂ ਇਹੀ ਆਣੀ ਕਿ ਕੰਮ ਕਰਨਾ ਕਿੰਨੇ ਆ। ਠੀਕ ਹੈ, ਹੁਣ ਤੁਸੀਂ ਸਟੋਰਾਂ ਚ ਜਾ ਕੇ ਦੇਖੋ, ਸਾਰਾ ਬੁਰਾ ਹਾਲ ਆ, ਕਈਆਂ ਦੇ ਸ਼ੈਲਫਾਂ ਤੇ ਸਮਾਨ ਨਹੀਂ ਲੱਭਦਾ। ਇਮੀਗ੍ਰੇਸ਼ਨ ਜੱਜਾਂ ਦੀ ਕਹਿੰਦੇ ਸ਼ਾਰਟੇਜ ਆ ਗਈ ਹੈ, ਜੱਜ ਕੱਢਤੇ ਉਹਨਾਂ ਨੇ, ਕਹਿੰਦੇ ਗੋਲ ਇਹ ਆ ਕਿ ਡਿਪੋਰਟ ਜ਼ਿਆਦਾ ਕਰਨੇ ਆ ਲੋਕੀ, ਤੇ ਨਾਲ ਜੱਜ ਕੱਢਤੇ ਆ। ਹੁਣ ਉਹ ਕਹਿੰਦੇ ਕਿ ਜਿਹੜੇ ਬਾਕੀ ਦੇ ਬੱਚੇ ਉਹਨਾਂ ਤੇ ਕੰਮ ਵੱਧ ਗਿਆ। ਉਹ ਕਹਿੰਦੇ ਕਿ ਜਿੰਨੀ ਤੇਜ਼ ਨਾਲ ਆਪਾਂ ਸੋਚਿਆ ਸੀ ਡਿਪੋਰਟ ਕਰਨਾ, ਉਹਨੇ ਕਰ ਨਹੀਂ ਸਕਦੇ, ਕਿਉਂਕਿ ਕਰਨੇ ਤਾਂ ਹੁਣ ਜੱਜ ਨੇ ਹੀ ਆਪਣੇ ਪੈਰ ਤੇ ਕੁਹਾੜੀ ਆਪ ਹੀ ਮਾਰੀ ਆ। ਹਾਂਜੀ। ਅੱਛਾ, ਇਹ ਫਿਰ ਹੁਣ ਇਹ ਜਿਹੜੇ ਮਸਲੇ ਦੇ ਵਿੱਚ ਟਰਨੀ ਟਰਕੈਣਾ ਜੀ, ਕੀ ਇਹ ਟਰੰਪ ਪ੍ਰਸ਼ਾਸਨ ਇਹ ਲੋਕਾਂ ਨੂੰ ਦਿਖਾ ਰਿਹਾ ਆ, ਕਹਿ ਰਿਹਾ ਵੀ ਭਾਈ ਜੇ ਕਿਸੇ ਨੇ ਆਈਸ ਦੇ ਕੰਮ ਦੇ ਵਿੱਚ ਅੜਿੱਕਾ ਆਇਆ ਤਾਂ ਅਸੀਂ ਜੱਜ ਨਹੀਂ ਬਖਸ਼ਿਆ, ਤੁਹਾਨੂੰ ਵੀ ਨਹੀਂ ਬਖਸ਼ਾਂਗੇ। ਜਿੱਦਾਂ ਹੁਣ ਕੋਈ ਘਰੇ ਆ ਕੇ ਉਹ ਪੁੱਛਦੇ ਆ ਜਾਂ ਕਿਤੇ ਹੋਰ ਪੁੱਛਦੇ ਆ, ਇਹਦਾ ਮਤਲਬ ਇਹ ਲੋਕਾਂ ਨੂੰ ਵੀ ਡਰਾ ਰਹੇ ਆ ਇਸ ਜੱਜ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਉੱਤੇ ਚਾਰਜ ਲਾ ਕੇ? ਦੇਖੋ ਬੇਸ ਸੀਗਾ ਨਾ ਕੋਈ ਚਾਰਜ ਲਾਉਣ ਦਾ, ਉਹਨਾਂ ਨੇ ਲਾਤਾ। ਠੀਕ ਹੈ ਕਿ ਮਤਲਬ ਹੁਣ
ਬਾਕੀ ਪੂਰੀ ਗੱਲ ਨਹੀਂ ਪਤਾ ਕਿ ਅਗਲੀ ਪਿਛਲੀ ਕੀ ਆ, ਕਿੱਦਾਂ ਜੱਜ ਨੇ ਕੀ ਦੇਖਿਆ, ਕਿਉਂ ਕੀਤਾ, ਹਨਾ। ਮਤਲਬ ਇਹ ਤਾਂ ਹੁਣ ਜਦੋਂ ਅੱਗੇ ਡਿਟੇਲਸ ਬਾਹਰ ਆਊਗੀਆਂ, ਹਨਾ। ਐਂਡ ਆਫ ਦਾ ਡੇ ਦੇਖੋ, ਇੱਕ ਡੈਮੋਕ੍ਰੈਟਿਕ ਕੰਟਰੀ ਆ, ਤੇ ਜਿਹੜਾ ਵੀ ਬੰਦਾ ਵਾ, ਕੋਈ ਵੀ ਵਿਅਕਤੀ ਆ, ਉਹਨੂੰ ਆਪਣਾ ਜਿਹੜਾ ਕੇਸ ਅੱਗੇ ਪਹਿਲੂ ਰੱਖਣ ਦਾ ਹੱਕ ਹੈਗਾ। ਹੂੰ, ਤੇ ਹੂੰ। ਉਹਦੇ ਵਿੱਚ ਫਿਰ ਜਿਹੜੀਆਂ ਡਿਟੇਲਸ ਜਿਹੜੀਆਂ ਸਾਹਮਣੇ ਆਊਗੀਆਂ, ਤੇ ਉਹ ਜਦੋਂ ਕਈ ਵਾਰੀ ਡਿਟੇਲ ਸਾਹਮਣੇ ਆਉਂਦੀਆਂ, ਫਿਰ ਦੋਨੋਂ ਬੰਨੇ ਹੀ ਜਿਹੜੇ ਲੋਕ ਜੁੜਦੇ ਆ ਕਿ ਨਹੀਂ, ਜੱਜ ਨੇ ਗਲਤ ਕੀਤਾ, ਜੱਜ ਨੇ ਸਹੀ ਕੀਤਾ, ਦੋਨੋਂ ਬੰਨੇ ਜਿਹੜੇ ਲੋਕ ਜਿਹੜੇ ਜੁੜਦੇ ਆ। ਤੇ ਸਭ ਤੋਂ ਜ਼ਿਆਦਾ ਚੀਜ਼ ਡਿਪੈਂਡ ਕਰਦੀ ਹੁੰਦੀ ਹੈ ਕਿ ਜਿਹੜਾ ਫੈਸਲਾ ਕਰਨ ਵਾਲਾ ਕੌਣ ਆ, ਤੇ ਕਿਹੜੀ ਅਦਾਲਤ ਆ, ਕਿੱਥੇ ਫੋਰਮ ਜਿਹੜੀ ਹੈਗੀ, ਕਿੱਥੇ ਫੈਸਲਾ ਜਿਹੜਾ ਹੋ ਰਿਹਾ। ਠੀਕ ਹੈ। ਅੱਛਾ, ਹੁਣ ਤੁਸੀਂ ਜਿੱਦਾਂ ਦੱਸ ਰਹੇ ਆ ਵੀ ਇਮੀਗ੍ਰੇਸ਼ਨ ਜੱਜਸ ਦੀ ਸ਼ਾਰਟੇਜ ਆ, ਜਿਹੜੇ ਜੱਜ ਸਸਪੈਂਡ ਕੀਤੇ, ਹੁਣ ਹੁਣ ਜਿਹੜੇ ਜੱਜ ਸਸਪੈਂਡ ਕੀਤੇ, ਆਬਵੀਅਸਲੀ ਉਹਨਾਂ ਦਾ ਡਾਕਟ ਹੁੰਦਾ ਆ, ਕੇਸ ਜਿਹੜੇ ਉਹਨਾਂ ਦੇ ਲੱਗੇ ਹੁੰਦੇ ਆ, ਫਿਰ ਉਹ ਅੱਗੇ ਪੋਸਟਪੋਨ ਕਰ ਦਿੱਤੇ ਜਾਂਦੇ ਆ ਜਾਂ ਡਿਫਰੈਂਟ ਜੱਜਸ ਨੂੰ ਦੇ ਦਿੱਤੇ ਜਾਂਦੇ ਆ, ਕਿੱਦਾਂ ਯੂਜਲੀ ਉਹ ਮਾਮਲੇ ਵਿੱਚ ਕਿਵੇਂ ਚੱਲਦੀ ਹੈ ਗੱਲ? ਕਈ ਵਾਰੀ ਇਹ ਵਿਜ਼ਿਟਿੰਗ ਜੱਜਾਂ ਦਾ ਵੀ ਸਹਾਰਾ ਲੈ ਰਹੇ ਆ। ਹੁਣ ਜਦੋਂ ਤੁਸੀਂ ਦੇਖੋ ਕੌਂਕੜ ਦੇ ਵਿੱਚ ਤੇ ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਨੂੰ ਜੱਜ ਸ਼ੋ ਹੁੰਦੇ ਆ, ਵਿਜ਼ਿਟਿੰਗ ਜੱਜ। ਸੋ ਸਾਨੂੰ ਹੁਣ ਪਤਾ ਹੀ ਨਹੀਂ ਉਹਦੇ ਵਿੱਚ ਕਿਹੜੇ ਜੱਜ ਨੇ ਆ ਜਾਣਾ, ਕਿੱਦਾਂ ਦੀ ਰੇਟਿੰਗ ਆ, ਵਧੀਆ ਵਾ, ਕੀ ਆ, ਕਿਵੇਂ ਆ, ਹਨਾ। ਸੋ ਕਿੱਦਾਂ ਦੀ ਰੇਟਿੰਗ ਵਾਲਾ ਜੱਜ ਜਿਹੜਾ ਆਣਾ। ਹੂੰ, ਹੂੰ, ਹੂੰ। ਠੀਕ ਹੈ। ਅੱਛਾ, ਤੇ ਇਹ ਹੁਣ ਜਿਹੜੇ ਓਵਰਆਲ ਜਿਹੜੇ ਜੱਜਸ ਦੀ ਜਿਹੜੀ ਸ਼ਾਰਟੇਜ ਆ, ਇਸ ਦਾ ਓਵਰਆਲ ਤੁਸੀਂ ਅਸਰ ਕਿੱਦਾਂ ਦੇਖਦੇ ਆ? ਚਲੋ, ਡੈਪੂਟੇਸ਼ਨ ਨੂੰ ਲੈ ਕੇ ਸਰਕਾਰ ਦੇ ਐਂਗਲ ਤੋਂ, ਆਮ ਲੋਕਾਂ ਦੇ ਐਂਗਲ ਤੋਂ, ਜਿਹੜੇ ਉਹਨਾਂ ਦੇ ਕੇਸਿਸ ਆ, ਉਹਨਾਂ ਵਿੱਚ ਵੀ ਫਿਰ ਹੋਰ ਸਲੋ ਡਾਊਨ ਹੋਊਗਾ, ਬੈਕਲੌਗ ਹੋਰ ਵਧੂਗਾ? ਮੇਰੇ ਹਿਸਾਬ ਨਾਲ ਤਾਂ ਬੈਕਲੌਗ ਵਧੂਗਾ ਆਲਰੇਡੀ, ਕਿਉਂਕਿ ਦੇਖੋ, ਕੋਈ ਵੀ ਚੀਜ਼ ਹੈ ਨਾ, ਜਦੋਂ ਤੁਸੀਂ ਨਵਾਂ ਸਿਸਟਮ ਸੈੱਟ ਕਰਦੇ ਆ, ਭਾਵੇਂ ਆਪਣੇ ਬਿਜ਼ਨਸ ਤੇ ਵੀ ਜਾਂ ਕਿਤੇ ਵੀ ਬੰਦਾ ਕਰਦੇ ਆ, ਤੇ ਉਹਦੇ ਵਿੱਚ ਕਈ ਸਾਰੀ ਚੀਜ਼ਾਂ ਆ ਜਾਂਦੀਆਂ। ਹਮੇਸ਼ਾ ਕਦੀ ਬੰਦੇ ਨੂੰ ਸ਼ੁਰੂ ਕਰਨ ਵੇਲੇ ਪਤਾ ਨਹੀਂ ਲੱਗਦਾ ਕਿ ਇਹ ਚੇਂਜ ਵਧੀਆ ਕਿ ਮਾੜੀ ਹੈ, ਹਨਾ। ਬੰਦਾ ਆਪਣੇ ਤਜਰਬੇ ਨਾਲ ਜਿੱਦਾਂ ਕਰ ਸਕਦਾ। ਸੋ ਇਹ ਹੈ ਕਿ ਜਿਹੜੀ ਸਰਕਾਰ ਹੁੰਦੀ ਆ, ਉਹ 4 ਸਾਲ ਲਈ ਹੁੰਦੀ ਆ। ਹੁਣ ਪਹਿਲਾਂ 6 ਮਹੀਨੇ ਲਾਊਗੇ ਸਿਸਟਮ ਚੇਂਜ ਕਰਨ ਨੂੰ, ਲਾਅ ਚੇਂਜ ਕਰਨ ਨੂੰ। ਹੂੰ, 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 ਹੂੰ। ਫਿਰ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਜਿਹੜਾ ਯੂਐਸ ਦਾ ਸਿਸਟਮ ਆ, ਹੁਣ ਜਿਹੜੇ ਇੰਜੰਕਸ਼ਨ ਨੇਸ਼ਨ ਵਾਈਡ ਵੀ ਹੋ ਜਾਂਦੀ ਹੈ ਕਈ ਵਾਰੀ। ਜਿੱਦਾਂ ਡਿਸਟ੍ਰਿਕਟ ਜੱਜ ਤੁਸੀਂ ਦੇਖੋ, ਸੈਨ ਫਰਾਂਸਿਸਕੋ ਜਿਹੜਾ ਬੈਠਾ, ਉਹ ਰੋਕ ਲਾ ਦਿੰਦਾ, ਹਨਾ। ਤੇ ਸਰਕਾਰ ਪੂਰਾ ਖੁੱਲ੍ਹੇਆਮ ਜਿਹੜਾ ਧੱਕਾ ਨਹੀਂ ਕਰ ਸਕਦੀ, ਜਿੱਦਾਂ ਬਾਕੀ ਦੇਸ਼ਾਂ 'ਚ ਤਾਂ ਜਿੱਦਾਂ ਹੁੰਦਾ ਕਿ ਕੁਛ ਬਣਾ ਦਿੱਤਾ ਕਾਨੂੰਨ। ਸੋ ਇੱਥੇ ਕਾਨੂੰਨ ਵੀ ਕਈ ਵਾਰੀ ਜਿੱਦਾਂ ਬਣ ਜਾਵੇ, ਉਹ 'ਚ ਵੀ ਰੋਕ ਟੋਕ ਲੱਗ ਜਾਂਦੀ ਹੈ ਕਿ ਇਹ ਹਾਂਜੀ। ਕਨਸਟੀਟਿਊਸ਼ਨ ਨੂੰ ਵਾਇਓਲੇਟ ਕਰਦਾ, ਫਿਰ ਉੱਪਰ ਸੁਪਰੀਮ ਕੋਰਟ ਤੱਕ ਚੱਲਦੇ ਆ। ਹੂੰ, ਹੂੰ, ਸੋ ਹੂੰ। ਇਹ ਲੜਾਈਆਂ ਨੂੰ ਵੀ ਕਈ ਵਾਰੀ ਤੁਹਾਨੂੰ ਪਤਾ ਸਾਲ-ਸਾਲ ਜਿਹੜਾ ਲੱਗ ਜਾਂਦਾ। ਤੇ ਜਿੱਥੇ ਸੁਪਰੀਮ ਕੋਰਟ ਨੂੰ ਹੁਣ ਤੁਸੀਂ ਦੇਖੋਗੇ ਕਈ ਵਾਰੀ ਕੁਇਕਲੀ ਇੰਟਰਵੀਨ ਕਰਨਾ ਪੈ ਰਿਹਾ ਕਿ ਇਕੱਲੇ-ਇਕੱਲੇ ਵਿਅਕਤੀ, ਗਾਰਸੀਆ ਦੀ ਆਪਾਂ ਗੱਲ ਕੀਤੀ ਸੀਗੀ, ਜਿਹੜਾ ਹੁਣ ਇੱਕ ਸਟੂਡੈਂਟ ਇਹਨਾਂ ਨੇ ਜਿਹੜੇ ਉਹਨਾਂ ਦੀ ਗੱਲ ਜਿਹੜੀ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਵੀ। ਤੇ ਤੁਸੀਂ ਦੇਖੋ, ਜੇ ਸੁਪਰੀਮ ਕੋਰਟ ਦੇ ਜੱਜ ਤਾਂ ਐਂਡ ਆਫ ਦਾ ਡੇ ਉਨੇ ਕੀ ਆ ਨਾ, ਜੇ ਉਹ ਇਹ ਚੀਜ਼ ਤੇ ਜ਼ਿਆਦਾ ਫੋਕਸ ਕਰ ਰਹੇ ਆ ਇਮੀਗ੍ਰੇਸ਼ਨ ਵੱਲ, ਤੇ ਤਾਂ ਕੋਈ ਹੋਰ ਚੀਜ਼ ਆ ਉਹਨਾਂ ਨੂੰ ਛੱਡਣੀ ਵੀ ਪੈਣੀ ਹੈ, ਰਾਈਟ? ਹੂੰ, ਸਹੀ ਗੱਲ ਆ। ਹੂੰ, ਜੀ, ਜੀ, ਬਿਲਕੁਲ। ਅਗਲੀ ਅਟਾਰਨੀ ਟਰਕੈਨਾ ਜੀ, ਆਪਾਂ ਖਬਰ ਕਰਦੇ ਹਾਂ, ਯੂਐਸ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇਣ ਗਿਆ ਖਲੀਲ ਦਾ ਜਿਹੜਾ ਫਰੈਂਡ ਸੀਗਾ, ਮੋਸ਼ਨ ਮਹਦਾਵੀ, ਉਹਨੂੰ ਇਹਨਾਂ ਨੇ ਚੱਕ ਲਿਆ ਸੀਗਾ। ਸੋ ਇਹ ਵੀ ਹਾਂਜੀ, ਇੱਕ ਹਾਂਜੀ। ਹੋਰ ਉਦਾਹਰਨ ਜਿਹੜੀ ਉਹ ਪੇਸ਼ ਕਰ ਰਹੇ ਆ। ਹਾਂਜੀ, ਹਾਂਜੀ, ਬਿਲਕੁਲ ਇਹਨੂੰ ਚੱਕ ਲਿਆ ਸੀਗਾ ਉਹਨਾਂ ਨੇ। ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇਣ ਗਿਆ, ਦੇਖ ਲਓ ਤੁਸੀਂ, ਬਿਲਕੁਲ ਸੈਟਅਪ ਕਰਕੇ। ਸੋ ਬੇਸਿਕਲੀ ਇਹ ਤਾਂ ਉਹੀ ਗੱਲ ਹੋ ਗਈ ਕਿ ਜਿਹੜਾ ਬੰਦਾ ਓਪੀਨੀਅਨ ਹੀ ਨਾ ਰੱਖੇ ਆਪਣਾ, ਕਿ ਜੇ ਕਿਸੇ ਹਾਂ, ਨੇ ਪਹਿਲਾਂ, ਹਾਂ, ਕਿ ਜੇ ਤੁਸੀਂ ਜੇ ਇੱਕ ਚੀਜ਼ ਦੇ 2 ਪਹਿਲੂ ਆ, ਤਾਂ ਹੁਣ ਤੁਸੀਂ ਇੱਕ ਪਹਿਲੂ ਨੂੰ ਮਤਲਬ ਤੁਸੀਂ ਮੈਸੇਜ ਹੀ ਦੇ ਦਿੱਤਾ ਨਾ ਕਿ ਇਹ ਜਿਹੜੇ ਓਪੀਨੀਅਨ ਵਾਲੇ ਆ ਉਹ। ਸੋ ਇਹਨੂੰ ਕੀ ਸੀਗਾ, ਚੱਕ ਲਿਆ। ਤੇ ਇਹਦੇ ਫਿਰ ਜਿਹੜੇ ਵਕੀਲ-ਵਕੂਲ ਕਾਫੀ ਇਕੱਠੇ ਹੋ ਗਏ, ਉਹਨਾਂ ਨੇ ਜਿਹੜਾ ਸੀਗਾ ਆਪਣਾ ਇੰਜੰਕਸ਼ਨ ਲਵਾਈ ਕਿ ਤੁਸੀਂ ਇਹਨੂੰ ਦੂਜੇ ਜੁਰਿਸਡਿਕਸ਼ਨ 'ਚ ਨਹੀਂ ਕਰ ਸਕਦੇ। ਇਹ ਨਿਊਯਾਰਕ ਦਾ ਰਹਿਣ ਵਾਲਾ ਤੇ ਉੱਥੇ ਦਾ ਜਿਹੜਾ ਵਰਮੌਂਟ ਵਾਲਾ, ਇੱਧਰਲੇ ਜੁਰਿਸਡਿਕਸ਼ਨ 'ਚ ਰਹਿਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਇਹਨੂੰ ਵੀ ਚੱਕ ਕੇ ਲੁਜ਼ੀਆਨਾ ਜਿੱਦਾਂ ਘੱਲ ਦੋ। ਹੂੰ, ਲੂਜੀਆਨਾ ਭੇਜ ਦਿਓ, ਟੈਕਸਸ ਭੇਜ ਹੂੰ, ਦਿਓ, ਤੇ ਉੱਥੇ ਜਾ ਕੇ ਉਹ ਹੋ ਜਾਵੇ, ਹਨਾ। ਤੇ ਪਲਾਨ ਤੇ ਜਿੱਦਾਂ ਉਹੀ ਹੈ ਕਿ ਹੁਣ ਜੇ ਮੈਂ ਕਿਹਾ, ਜੇ ਬੰਦੇ ਨੂੰ ਸਹੀ ਤਰੀਕੇ ਨਾਲ, ਕਿ ਜਿੱਥੇ ਉਹ ਰਹਿੰਦਾ ਵਾ, ਕੈਲੀਫੋਰਨੀਆ ਰਹਿੰਦਾ, ਤਾਂ ਕੈਲੀਫੋਰਨੀਆ ਕਰੋ। ਪਰ ਇਹ ਸ਼ਾਇਦ ਜਿਹੜੀ ਸਰਕਾਰ ਆ, ਉਹ ਸੋਚਦੀ ਹੈ ਕਿ ਇਹ ਥੋੜੇ ਲਿਬਰਲ ਕੋਰਟ ਆ, ਇੱਥੇ ਕਿਤੇ ਬੰਦੇ ਨੂੰ ਛੱਡ ਨਾ ਦੇਣ, ਤੇ ਤਾਂ ਕਰਕੇ ਜਿਹੜਾ ਸੀਗਾ। ਸੋ ਹੁਣ ਏਦਾਂ ਕਿ ਜਦੋਂ ਇਹ ਚੀਜ਼ ਏਦਾਂ ਕਰਦੇ ਆ, ਕੰਜੰਕਸ਼ਨ ਹੁੰਦੀ ਹੈ, ਰਾਈਟ? ਹੁਣ ਜਿੱਦਾਂ ਪਹਿਲਾਂ ਜਦੋਂ ਉਹਨਾਂ ਨੇ ਚੱਕਿਆ, ਲੋਕੀ ਪ੍ਰੀਪੇਅਰਡ ਨਹੀਂ ਸੀਗੇ ਕਿ ਚੱਕ ਕੇ ਸਰਕਾਰ ਨੇ ਏਦਾਂ ਵੀ ਕਰ ਦੇਣਾ। ਹੂੰ, ਹੂੰ, ਹੂੰ। ਹੁਣ ਵਕੀਲ ਵੀ ਉਹ ਵੀ ਬਣਾਈ ਬੈਠੇ ਆ ਕਿ ਤੁਸੀਂ ਕਰੋ, ਨਾਲ ਹੀ ਇੰਜੈਕਸ਼ਨ ਆ ਜਾਣੀ, ਹਨਾ। ਹੁਣ ਰਾਤੋਂ ਰਾਤ ਤਾਂ ਚੁੱਕ ਕੇ ਕਰ ਨਹੀਂ ਸਕਦੇ, ਹਨਾ। ਜੀ। ਹੂੰ। ਪਰ ਇਹ ਵੀ ਫਿਰ ਸ਼ਰੇਆਮ ਧੱਕਾ ਹੀ ਆ, ਅਟਾਰਨੀ ਟਰਕੈਨਾ ਜੀ, ਵੀ ਅਗਲਾ ਗ੍ਰੀਨ ਕਾਰਡ ਹੋਲਡਰ ਸੀ, ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇਣ ਗਿਆ ਆ, ਤੁਸੀਂ ਉਹਨੂੰ ਉੱਥੋਂ ਹੀ ਜਿਹੜਾ ਉਹ ਚੱਕੀ ਜਾ ਰਹੇ ਆ, ਬਸ ਇਸੇ ਆਧਾਰ ਦੇ ਉੱਤੇ ਵੀ, ਜਿੰਨਾ ਤੁਸੀਂ ਕਿਹਾ ਵੀ ਉਹ ਆਪਣਾ ਓਪੀਨੀਅਨ ਰੱਖਦਾ ਆ, ਵੀ ਉਹ ਪੈਲਸਤੀਨੀਆਂ ਦੇ ਹੱਕ 'ਚ ਆ ਜਾਂ ਇਜ਼ਰਾਈਲ ਦੇ ਉਲਟ ਜਿਹੜਾ ਓਪੀਨੀਅਨ ਰੱਖਦਾ ਆ। ਸੋ ਇਹ ਆਪ ਤਾਂ ਕਹਿੰਦੇ ਰਹੇ ਵੀ ਤੁਸੀਂ ਸ਼ੀਪਲ ਬਣ ਰਹੇ ਆ, ਦੂਜਿਆਂ ਨੂੰ ਵੀ ਤੁਸੀਂ ਉਹਨਾਂ ਦੇ ਪਿੱਛੇ ਲੱਗ ਰਹੇ ਆ, ਤੇ ਇਹ ਚਾਹੁੰਦੇ ਆ ਵੀ ਕੋਈ ਓਪੀਨੀਅਨ ਨਾਲ ਰੱਖੋ, ਵੀ ਜੋ ਅਸੀਂ ਕਰਦੇ ਆ ਉਦਾਂ ਹੀ ਚੱਲਿਆ ਜਾਵੇ। ਦੇਖੋ ਰਾਜਗੁਰੂ ਜੀ, ਇਹ ਟੌਪਿਕ ਤੇ ਬਹੁਤ ਜ਼ਿਆਦਾ ਬੋਲਿਆ ਜਾ ਸਕਦਾ ਵਾ, ਹਨਾ।
ਤੇ ਆਪਣਾ ਆਪਾਂ ਹੁਣ ਦੇਖੋ ਆਪਾਂ ਜਦੋਂ ਕਾਲਜਾਂ 'ਚ ਉੱਥੇ ਸਕੂਲ ਕਾਲਜਾਂ 'ਚ ਕਈ ਕੁਛ ਦੇਖਿਆ ਆਪਣਾ ਜਿੱਦਾਂ ਤੁਸੀਂ ਕਹਿ ਲਓ ਸਟੂਡੈਂਟ ਪ੍ਰੋਟੈਸਟ ਜਿਹੜੇ ਆਮ ਗੱਲ ਜਿਹੜੀ ਹੁੰਦੀ ਸੀਗੀ ਹਾਂਜੀ। ਜਿਹੜੇ ਆਪਣੇ ਤੋਂ ਪਹਿਲੇ ਵਾਲੇ ਉਹਨਾਂ 'ਚ ਹੋਰ ਵੀ ਜ਼ਿਆਦਾ ਸੀਗੀ ਤੁਸੀਂ ਦੇਖ ਲਓ ਹੁਣ ਪਿੱਛੇ ਤਾਂ ਤੁਸੀਂ ਭਾਵੇਂ ਕ੍ਰਾਂਤੀ ਵਾਲੇ ਟਾਈਮ ਤੱਕ ਵੀ ਜਿਹੜਾ ਪਹੁੰਚ ਜਾਓ ਵੀਅਤਨਾਮ ਤੱਕ ਦੇਖ ਲਓ ਉਦੋਂ ਕਿੰਨਾ ਕਾਲਜਾਂ 'ਚ ਹੀ ਸਭ ਤੋਂ ਜ਼ਿਆਦਾ ਹੋਏ ਸੀ ਪ੍ਰੋਟੈਸਟ। ਇੰਡੀਆ ਦੀ ਵੀ ਜੇ ਗੱਲ ਕਰੀਏ ਤੁਸੀਂ ਦੇਖ ਲਓ ਕਿ ਮੈਂ ਕਿਹਾ ਜਿਹੜਾ ਪਿਛਲਾ 100 ਸਾਲ ਵੀ ਤੁਸੀਂ ਲਾ ਲਓ ਜਿਹੜੇ 1900 ਵਾਲੇ ਉਹਦੇ ਵਿੱਚ ਹੀ ਕਈ ਕੁਛ ਜਿਹੜਾ ਦੇਖਿਆ ਹੁਣ ਸਾਡੇ ਸਕੂਲ ਕਾਲਜਾਂ ਦੇ ਟਾਈਮ ਤੇ ਵੀ ਉੱਥੇ ਵੀ ਇੰਡੀਆ ਦੇ ਵਿੱਚ ਵੀ ਜਿਹੜਾ ਸੀਗਾ ਬੰਦਾ ਇੱਕ ਆਮ ਜਿਹੜੀ ਗੱਲ ਹੁੰਦੀ ਸੀ ਕਿ ਜੇ ਕਿਤੇ ਤਾਨਾਸ਼ਾਹੀ ਹੋਈ ਭਾਵੇਂ ਪ੍ਰੋਫੈਸਰ ਨੇ ਕੀਤੀ ਜਾਂ ਕਿਸੇ ਨੇ ਕੀਤੀ ਲੋਕੀ ਇਕੱਠੇ ਹੋ ਜਾਂਦੇ ਸੀਗੇ ਇਕੱਠੇ ਹੋ ਜਾਂਦੇ, ਸਹੀ ਗੱਲ। ਹਾਸੇ ਮਜ਼ਾਕ ਨੂੰ ਇਕੱਠੇ ਹੋ ਜਾਂਦੇ ਸੀਗੇ ਬਾਈਕਾਟ ਬੂਈਕਾਟ ਕਰ ਦਿੰਦੇ ਸੀਗੇ ਕਲਾਸਾਂ ਕਲੂਸਾਂ ਕਈ ਚੀਜ਼ਾਂ ਚੱਲਦੀਆਂ ਹੁਣ ਜਿਹੜਾ ਸਟੂਡੈਂਟ ਦਾ ਫੇਜ਼ ਆ ਉਹ ਤਾਂ ਜਿਹੜੀ ਸੋਚ ਆ ਜਿਹੜੀ ਹੁਣ ਕ੍ਰਾਂਤੀ ਦੀ ਉੱਥੋਂ ਹੀ ਕਰਨੀ ਆ ਨਾ ਜਿਹੜਾ ਤਾਂ ਹੁਣ ਬੰਦਾ ਮੈਚੋਰ ਹੋ ਗਿਆ ਠੀਕ ਆ ਹੁਣ ਜਦੋਂ ਸਾਡੇ ਵਰਗਾ ਹੁਣ ਜਦੋਂ ਬੰਦਾ 35-40 ਸਾਲ ਟੱਪ ਜਾਂਦਾ ਬੰਦਾ ਉਹ ਬੰਦਾ ਹਮੇਸ਼ਾ ਕੰਜ਼ਰਵੇਟਿਵ ਹੁੰਦਾ ਜਿਹੜੇ ਵੀ ਵੱਡੀ ਉਮਰ ਵਾਲੇ ਬੰਦੇ ਆ ਉਹ ਹਮੇਸ਼ਾ ਕੰਜ਼ਰਵੇਟਿਵ ਰਹੂਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿਸਟਮ ਦੇ ਵਿੱਚ ਜ਼ਿਆਦਾ ਜਿਹੜੀ ਚੇਂਜ ਹੋਵੇ ਉਤਲ ਪੁਤਲ ਹੋਵੇ ਜਿਹੜੇ ਯੰਗ ਬੰਦੇ ਹੁੰਦੇ ਆ ਉਹ ਹਮੇਸ਼ਾ ਘਰਦਿਆਂ ਤੋਂ ਸੁਸਾਇਟੀ ਤੋਂ ਉਹ ਹਮੇਸ਼ਾ ਇਨਕਲਾਬ ਕਰਦੇ ਆ ਰੈਵੋਲੂਸ਼ਨਰੀ ਖਿਆਲ ਹੁੰਦੇ ਆ ਤੇ ਸਕੂਲ ਕੈਂਪਸਾਂ ਦੇ ਵਿੱਚ ਜਾ ਕੇ ਜੇ ਮਤਲਬ ਆਪਾਂ ਐਡੇ ਲੈਵਲ ਤੇ ਚੱਲ ਜਾਈਏ ਕਿ ਇਹ ਤਾਂ ਗਲਤ ਗਰੋਹਾਂ ਨੂੰ ਸੰਬੋਧਨ ਕਰਦੇ ਆ ਉਹ ਚੀਜ਼ ਤਾਂ ਟੂ ਮੱਚ ਹੋ ਜਾਂਦੀ ਹੈ ਨਾ ਮਤਲਬ ਇੱਕ ਸੋ ਇਹ ਕੀ ਕਹਿ ਰਹੇ ਸੀਗੇ ਕਿ ਪਹਿਲਾਂ ਜੱਜ ਡਿਸਾਈਡ ਕਰੇ ਕਿ ਵਾਕਈ ਇਹ ਥ੍ਰੈਟ ਹੈਗੇ ਕਿ ਨਹੀਂ ਹੈਗੇ ਕਿ ਤੁਸੀਂ ਏਦਾਂ ਹੀ ਸਿੱਧੇ ਹੀ ਕਿਸੇ ਨੇ ਫੇਸਬੁੱਕ ਤੇ ਪਾਤਾ ਉਹ ਚੀਜ਼ 'ਚ ਕਰਨਾ ਹੁਣ ਠੀਕ ਆ ਤਫਤੀਸ਼ ਕਰੋ ਆਪਣੀ ਪੂਰੀ ਜੇ ਬੰਦੇ ਦਾ ਨਿਕਲਦਾ ਜੋ ਤੁਸੀਂ ਕਹਿ ਰਹੇ ਆ ਤਾਂ ਫੇਰ ਠੀਕ ਆ ਪਰ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਧੇ ਹੀ ਸੁਣਨਾ ਵੀ ਨਹੀਂ ਉਹ ਤਾਂ ਤੁਸੀਂ ਮੈਸੇਜ ਇਹ ਦੇ ਰਹੇ ਆ ਨਾ ਕਿ ਇੱਕ ਤਾਂ ਹੁਣ ਦੇਖੋ ਨਵੀਂ ਜਿਹੜੀ ਜਨਰੇਸ਼ਨ ਆ ਉਹ ਵੈਸੇ ਡਰਾਕਲ ਬੜੀ ਆ ਠੀਕ ਆ ਦੂਜੀ ਗੱਲ ਇਹ ਆ ਕਿ ਸੈਲਫਿਸ਼ ਬੜੀ ਆ ਉਹਨਾਂ ਨੇ ਹੁਣ ਕਿੱਥੇ ਹੁਣ ਕਿਹੜਾ ਧਰਨਿਆਂ 'ਚ ਜਾਣ ਵਾਲੀ ਜਨਤਾ ਜਿਹੜੀ ਰਹਿ ਗਈ ਆ ਹੁਣ ਤਾਂ ਸੋਸ਼ਲ ਮੀਡੀਆ ਨੇ ਜਿਹੜਾ ਸੀਗਾ ਹੁਣ ਤਾਂ ਜਿਹੜਾ ਸੀਗਾ ਜਵਾਕ ਰੇਜ਼ ਹੀ ਉਸ ਹਿਸਾਬ ਨਾਲ ਹੋਏ ਨਾ ਕਿ ਆਪਣਾ ਕੰਮ ਨਾਲ ਧਿਆਨ ਰੱਖੋ ਆਪਣੇ ਫਾਇਦੇ ਦੀ ਗੱਲ ਕਰੋ ਹੁਣ ਤਾਂ ਮੈਂ ਕਿਹਾ ਸੁਸਾਇਟੀ ਹੋਰ ਪਾਸਿਆਂ ਨੂੰ ਚੱਲ ਗਈ ਆ ਚਲੇ ਗਏ ਹੁਣ ਮੈਂ ਕਿਹਾ ਜੇ ਤੁਸੀਂ ਉਹਦੇ ਉੱਤੇ ਵੀ ਜਾ ਕੇ ਜੇ ਓਪੀਨੀਅਨ ਇਹੀ ਦੇ ਦੇਣਾ ਕਿ ਬੰਦਾ ਓਪੀਨੀਅਨ ਹੀ ਨਾ ਰੱਖੇ ਫਿਰ ਅੱਗੋਂ ਘਰਦਿਆਂ ਨੇ ਵੀ ਇਹੀ ਸਲਾਹ ਦੇਣੀ ਕਿ ਨਹੀਂ ਬਈ ਤੁਸੀਂ ਓਪੀਨੀਅਨ ਨਾ ਦਿਓ ਉਹ ਤਾਂ ਫਿਰ ਜਨਰੇਸ਼ਨ ਹੀ ਤੁਸੀਂ ਜਿਹੜੀ ਸੀਗੀ ਡਮ ਡਾਊਨ ਕਰ ਦੇਣੀ ਹੈ ਕਿ ਸਰਕਾਰ ਮੋਰੇ ਘੁੱਟਣੇ ਟੇਕਣ ਵਾਲੀ ਗੱਲ ਜਿਹੜੀ ਹੋ ਜਾਣੀ ਹੈ ਰਾਈਟ ਰੈਬਲ ਬਣਾ ਕੱਢ ਦੇਣਾ ਵਿੱਚੋਂ ਉਹ ਤਾਂ ਫਿਰ ਮੈਂ ਕਿਹਾ ਫਿਰ ਤਾਂ ਉਹੀ ਹਿਸਾਬ ਹੋ ਗਿਆ ਕਿ ਕਾਰਪੋਰੇਸ਼ਨਾਂ ਨੂੰ ਸਲਾਮ ਕਰੋ ਸਰਕਾਰਾਂ ਨੂੰ ਸਲਾਮ ਕਰੋ ਤੇ ਆਪਣੇ ਸੋਸ਼ਲ ਮੀਡੀਆ ਤੇ ਬਸ ਵਿਅਸਤ ਰਹੋ ਹਨਾ ਐਂਟਰਟੇਨਮੈਂਟ 'ਚ ਵਿਅਸਤ ਨੱਚਦੇ ਰਹੋ ਗਾਉਂਦੇ ਐਜ਼ ਅ ਰਹੋ ਜਨਤਾ ਰੀਲਾਂ ਦੇਖਦੇ ਰਹੋ ਰੀਲਾਂ ਦੇਖਦੇ ਰਹੋ ਸੋ ਇਹ ਹੈ ਕਿ ਹੁਣ ਇਹਦੇ ਕਈ ਸਾਰੇ ਪਹਿਲੂ ਆ ਇਹ ਡਿਸਕਸ਼ਨ ਜਿੰਨੀ ਮਰਜ਼ੀ ਵੱਡੀ ਕੀਤੀ ਜਾ ਸਕਦੀ ਹੈ ਪਰ ਇਹ ਸੀਗਾ ਕਿ ਮੇਰੇ ਹਿਸਾਬ ਨਾਲ ਆਪਾਂ ਨੂੰ ਵੀ ਬੜਾ ਇਹ ਦੇਸ਼ ਜਦੋਂ ਅਟਰੈਕਟ ਕਿਸੇ ਵੇਲੇ ਕੀਤਾ ਆ ਕੇ ਬੜੇ ਉੱਥੇ ਕਈ ਚੀਜ਼ਾਂ ਜਿਹੜੀਆਂ ਵਧੀਆ ਸੀਗੀਆਂ ਸਭ ਤੋਂ ਵਧੀਆ ਚੀਜ਼ ਇਹੀ ਸੀਗੀ ਕਿ ਜਿਹੜਾ ਡਿਊ ਪ੍ਰੋਸੈਸ ਕਨਸਟੀਟਿਊਸ਼ਨ ਸੰਵਿਧਾਨਕ ਗੱਲ ਇੱਥੇ ਸੁਣੀ ਜਾਂਦੀ ਆ ਜਿਹੜਾ ਸੀਨ ਦੇਖਣ ਨੂੰ ਮਿਲਿਆ ਇਦਾਂ ਦਾ ਇਮੇਜਿਨ ਨਹੀਂ ਕਦੀ ਕੀਤਾ ਸੀਗਾ ਕਿ ਐਡੀ ਛੋਟੀ ਗੱਲ ਤੇ ਕਿ ਅਮਰੀਕਾ ਵਰਗੀ ਕੰਟਰੀ 'ਚ ਬੰਦਾ ਕਹਿ ਦੇਵੇ ਕਿ ਯਾਰ ਮੈਂ ਓਪੀਨੀਅਨ ਦਿੱਤਾ ਤੇ ਉਹਦੇ ਕਰਕੇ ਬੰਦਾ ਅਰੈਸਟ ਹੋ ਗਿਆ ਤੇ ਉਹਨੂੰ ਜਿਹੜੇ ਦੂਜੇ ਵਾਲੇ ਆ ਹੁਣ ਫਾਈਟ ਬੈਕ ਕਰ ਰਹੇ ਹੁਣ ਕਿਸੇ ਹੱਦ ਤੱਕ ਤੁਸੀਂ ਦੇਖੋ ਕਿ ਮੇਰੇ ਖਿਆਲ ਆਪਣੇ ਜਿੱਦਾਂ ਹੁਣ ਕਹਿ ਲਓ ਥੋੜੇ ਜਿਹੇ ਸੈਂਟਰਿਸਟ ਵਿਚਾਰ ਆ ਕਿ ਐਂਡ 'ਚ ਆਪਾਂ ਦੇਖਦੇ ਹਾਂ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਆ ਕਈ ਬੰਦੇ ਜਿਹੜੇ ਸਿੱਧੇ ਅਲਟਰਾ ਰਾਈਟ ਆ ਉਹਨਾਂ ਨੇ ਕਹਿਣਾ ਕਿ ਬਾਕੀ ਲੈਫਟ ਵਾਲੇ ਜਿਹੜੇ ਕਰਦੇ ਉਹ ਸਾਰੇ ਹੀ ਗਲਤ ਆ ਕੋਈ ਲੈਫਟ ਵਾਲਾ ਕਹਿੰਦਾ ਕਿ ਜੋ ਰਾਈਟ ਵਾਲੇ ਕਰਦੇ ਆ ਸਾਰੇ ਹੀ ਗਲਤ ਆ ਇਹ ਐਕਚੁਅਲ ਦੇ ਵਿੱਚ ਦੋਨੋਂ ਹੀ ਸਿਸਟਮ ਦੇ ਇੱਕ ਪ੍ਰੋਡਕਟ ਆ ਠੀਕ ਆ ਜਦੋਂ ਚੀਜ਼ਾਂ ਅਲਟਰਾ ਲੈਫਟ ਹੋ ਜਾਂਦੀਆਂ ਚੀਜ਼ਾਂ ਤੇ ਕਾਫੀ ਸਾਰੇ ਬੰਦੇ ਜਿਹੜੇ ਜਾਗਰੂਕ ਹੁੰਦੇ ਆ ਕਿ ਨਹੀਂ ਸਾਨੂੰ ਕੰਟਰੋਲ ਲੈਣਾ ਚਾਹੀਦਾ ਸੋ ਇਹ ਜਿਹੜਾ ਸੀਗਾ ਬੈਲੈਂਸ ਏਦਾਂ ਹੀ ਚੱਲਦਾ ਰਹਿਣਾ ਇਹ ਸਦੀਆਂ ਤੋਂ ਚੱਲਦਾ ਆ ਤੇ ਹੁਣ ਉਮੀਦ ਕਰਦੇ ਆ ਕੋਟ ਜਿਹੜੇ ਇੰਟਰਵੀਨ ਕਰਨ ਥੋੜੇ ਸੂਝੀਵਾਨ ਵਿਅਕਤੀ ਜਿਹੜੇ ਇੰਟਰਵੀਨ ਜਿਹੜੇ ਕਰਨ ਠੀਕ ਆ ਤੇ ਬਾਕੀ ਜਿਹੜੀ ਕਮਿਊਨਿਟੀ ਆ ਉਹਦਾ ਵੀ ਆਪਣਾ ਇੱਕ ਜਿਹੜਾ ਰੋਲ ਹੁੰਦਾ ਕਮਿਊਨਿਟੀ ਦੇ ਵਿੱਚ ਵੀ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਆ ਇਵਨ ਕਲਾਇੰਟਸ ਖੁਦ ਦਾ ਉਹ ਖੁਦ ਐਗਰੀ ਕਰਦੇ ਆ ਕਿ ਜਿਹੜੇ ਹਿਸਾਬ ਨਾਲ ਜਿੱਦਾਂ ਦੇ ਬੰਦੇ ਜਿਹੜੇ ਆ ਗਏ ਸੀਗੇ ਆਕੜਖੋਰ ਜਿਹੜਾ ਬਿਨਾ ਕੋਈ ਤੁਸੀਂ ਕਹੋ ਹੰਬਲਨੈਸ ਨਹੀਂ ਕੁਛ ਨਹੀਂ ਕੋਈ ਸਿਸਟਮ ਨੂੰ ਰਿਸਪੈਕਟ ਨਹੀਂ ਕਰਨਾ ਫਰੈਜ਼ਨੋ ਦੀਆਂ ਗੱਲਾਂ ਆਪਾਂ ਕਰੀਏ ਕਹਿੰਦੇ ਫੈਮਲੀਆਂ ਦਾ ਜਾਣਾ ਔਖਾ ਹੋਇਆ ਸੀਗਾ ਬੈਠੇ ਗਾਲਾਂ ਕੱਢਦੇ ਰਹਿੰਦੇ ਆ ਕਿ ਰੈਸਟੋਰੈਂਟ ਨਹੀਂ ਬੰਦਾ ਜਾ ਸਕਦਾ ਧੀਆਂ ਭੈਣਾਂ ਨਾਲ ਆਪਣੀਆਂ ਨਾਲ ਤੇ ਉਹ ਜਿਹੜਾ ਕੰਮ ਸੀਗਾ ਉਹਨੂੰ ਤੁਸੀਂ ਦੇਖੋ ਕਿ ਠੱਲ ਪਾਤੀ ਇਹਨਾਂ ਨੇ ਉਹ ਜਿਹੜੇ ਸੀਗੇ ਰੌਲੇ ਰੱਪੇ ਪਾਉਣ ਵਾਲੇ ਜਿਹੜੇ ਸੀਗੇ ਕੜਮ ਚੌਧਰੀ ਭਜਾਤੇ ਹਨਾ ਤੇ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਇਦਾਂ ਦੀਆਂ ਉਹ ਜਿਹੜੇ ਪੱਖੋਂ ਤੁਸੀਂ ਦੇਖੋ ਕਿ ਇੱਕ ਵਾਰੀ ਤਾਂ ਇਹ ਜਿਹੜਾ ਹੋਣਾ ਬਣਦਾ ਸੀਗਾ ਤੇ ਹੁਣ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਜਿਹੜਾ ਵਾਪਸ ਸੈਂਟਰ ਦੇ ਵੱਲੋਂ ਆ ਜਾਵੇ ਜੀ ਜੀ ਬਿਲਕੁਲ ਅੱਛਾ ਅਗਲੀ ਖਲੀਲ ਦੀ ਵੀ ਗੱਲ ਕਰ ਲੈਂਦੇ ਆ ਜੱਜ ਨੇ ਜਿਹੜੀ ਡੈਪੂਟੇਸ਼ਨ ਕੀਤੀ ਆ ਮਹਿਮੂਦ ਖਲੀਲ ਦੀ ਫੋਰਨ ਪਾਲਿਸੀ ਗਰਾਊਂਡ ਦੇ ਉੱਤੇ ਉਸ ਨੂੰ ਅਪਹੋਲਡ ਕਰ ਦਿੱਤਾ ਹਾਂਜੀ ਸੋ ਇਹ ਦੇਖੋ ਹੁਣ ਇਹ ਤਾਂ ਮਤਲਬ ਪੋਲੀਟੀਸਾਈਜ਼ ਹੋ ਗਿਆ ਕੇਸ ਸਾਰੇ ਹਨਾ ਇਹ ਵਾਲਾ ਤੇ ਕਾਫੀ ਕੇਸ ਜਿਹੜਾ ਪੋਲੀਟੀਸਾਈਜ਼ ਹੋ ਗਿਆ ਤੇ ਕਾਫੀ ਵੱਡੇ ਲੈਵਲ ਤੇ ਹੁਣ ਇਹ ਤਾਂ ਮਤਲਬ ਬੰਦਾ ਮਤਲਬ ਸਰਕਾਰ ਦੀ ਗੱਲਬਾਤ ਆ ਗਈ ਇਹ ਤਾਂ ਮਤਲਬ ਤੁਸੀਂ ਕਹ ਲਓ ਕਿ ਮੋਸਟ ਇੰਪੋਰਟੈਂਟ ਕੇਸ ਬਣ ਗਿਆ ਕਾਈਂਡ ਆਫ ਕਿ ਸਾਰੀ ਇਮੀਗ੍ਰੇਸ਼ਨ ਇੱਕ ਪਾਸੇ ਵਿਅਕਤੀ ਜਿਹੜਾ ਇੱਕ ਪਾਸੇ ਆ
ਤੇ ਸਰਕਾਰ ਨੇ ਵੀ ਹੁਣ ਜਿੱਦਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਵੀ ਉਹ ਆ ਗਈ ਕਿ ਉਹਨਾਂ ਨੇ ਵੀ ਆਪਣੀ ਪਿੱਠ ਨਹੀਂ ਲੱਗਣ ਦੇਣੀ, ਜਿਹੜੇ ਦੂਜੇ ਵਾਲੇ ਆ ACLU ਵਗੈਰਾ ਵਾਲੇ ਆ ਸਾਰੇ ਹੋਰ ਜਿਹੜੇ ਗਰੁੱਪ ਆ ਲਾਇਰਸ ਆ, ਉਹਨਾਂ ਦਾ ਵੀ ਦੂਜੇ ਪਾਸੇ ਆ ਗਿਆ ਕਿ ਜੇ ਇਹ ਵਿਅਕਤੀ ਐਕਚੁਅਲ ਦੇ ਵਿੱਚ ਹੁਣ ਨਾ ਵਾਪਸ ਆਇਆ, ਡਿਪੋਰਟ ਹੀ ਰਿਹਾ, ਤੇ ਫਿਰ ਇਹਦੀ ਜਿਹੜੀ ਆ ਅਮਰੀਕਾ ਦਾ ਜਿਹੜਾ ਪ੍ਰੋਸੈਸ ਦੇ ਵਿੱਚ ਪ੍ਰੋਬਲਮ ਆ ਜਾਣੀ। ਸੋ ਇਹ ਹੁਣ ਉਹ ਤੁਸੀਂ ਕਹਿ ਲਓ ਕਿ ਸੈਂਟਰਲ ਕੇਸ ਜਿਹੜਾ ਆ ਗਿਆ, ਦੇਖਦੇ ਆ ਦੀ ਕਿੱਥੇ ਤੱਕ ਜਿਹੜੀ ਗੱਲਬਾਤ ਜਾਂਦੀ ਹੈ। ਤੇ ਜਿਹੜਾ ਇੱਕ ਹੋਰ ਕਹਿ ਸਕਦੇ ਹਾਂ ਵੀ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਅਲ ਸਲਵਾਡੋਰ ਦਾ, ਇੱਕ ਇਹ ਜਿਹੜਾ ਕੇਸ ਕਿਲਮਰ ਗਾਰਸੀਆ ਵਾਲਾ, ਉਸ ਦੀ ਡੈਪੂਟੇਸ਼ਨ ਨੂੰ ਇਲੀਗਲ ਕਰਾਰ ਦਿੱਤਾ ਗਿਆ ਹੈ, ਪਰ ਸਰਕਾਰ ਅਜੇ ਵੀ ਇਹਨੂੰ ਲਿਆਉਣ ਦੇ ਲਈ ਮੰਨਦੀ ਨਹੀਂ। ਜੀ ਬਿਲਕੁਲ, 4th ਸਰਕਟ ਨੇ ਇੱਕ ਮਤਲਬ ਜਦੋਂ ਸੁਪਰੀਮ ਕੋਰਟ ਨੇ ਵੀ ਫੈਸਲਾ ਦੇ ਦਿੱਤਾ ਕਿ ਤੁਸੀਂ ਲੈ ਕੇ ਆਣਾ, ਉਸ ਤੋਂ ਬਾਅਦ 4th ਸਰਕਟ ਨੇ ਇੱਕ ਵਾਰੀ ਫੇਰ ਦੁਬਾਰਾ ਰਿਮਾਈਂਡਰ ਵੀ ਦੇ ਦਿੱਤਾ ਵੀ ਲਿਆਓ, ਠੀਕ ਹੈ, ਕਿ ਲੈ ਕੇ ਆਓ। ਉਹਨਾਂ ਦੇ ਬੇਸਿਕਲੀ ਕਾਫੀ ਬਿਊਟੀਫੁਲ ਤਰੀਕੇ ਨਾਲ ਉਹਨਾਂ ਨੇ ਰਿਮਾਈਂਡਰ ਦਿੱਤਾ ਸੀਗਾ ਕਿ ਉਹ ਕਹਿੰਦੇ ਆਪਾਂ ਮੰਨਦੇ ਆ ਕਿ ਜਿਹੜੀ ਸਰਕਾਰ ਆ ਉਹ ਬਹੁਤ ਤੇਜ਼ੀ ਨਾਲ ਚੇਂਜਾਂ ਲੈ ਕੇ ਆਉਣਾ ਚਾਹੁੰਦੀ ਆ, ਉਹ ਐਂਡ ਗੋਲ ਤੇ ਫੋਕਸ ਕਰਦੀ ਆ ਕਿ ਇਮੀਗ੍ਰੈਂਟ ਜਿਹੜੇ ਆ ਕ੍ਰਿਮੀਨਲ ਸਪੈਸ਼ਲੀ ਹੈਗੇ ਆ ਡਿਪੋਰਟ ਹੋਣੇ ਚਾਹੀਦੇ ਆ। ਤੇ ਉਹ ਕਹਿੰਦੇ ਆ ਕਿ ਆਪਾਂ ਤੁਹਾਡੀ ਸ਼ਲਾਘਾ ਕਰਦੇ ਆ, ਪਰ ਜਿੰਨੀ ਫਾਸਟ ਤੁਸੀਂ ਚੱਲਣਾ ਚਾਹੁੰਦੇ ਆ, ਜਿਹੜੇ ਕੋਰਟ ਆ ਉਹ ਚਾਹੁੰਦੇ, ਉਹਨਾਂ ਦਾ ਪਰਪਸ ਇਹ ਹੁੰਦਾ ਕਿ ਦੇਖਣਾ ਕਿ ਜਿਹੜਾ ਡਿਊ ਪ੍ਰੋਸੈਸ ਹੈਗਾ ਉਹ ਫੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ, ਰੂਲ ਆਫ ਲਾਅ ਜਿਹੜਾ ਉਹ ਫੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ। ਤੇ ਤੁਸੀਂ ਜਿਹੜੇ ਸਰਕਾਰ ਹੈਗੇ ਆ ਜਿਹਨਾਂ ਨੂੰ ਲੋਕਾਂ ਨੇ ਜਿਤਾਇਆ, ਕਿਉਂਕਿ ਹੁਣ ਲੋਕਾਂ ਨੇ ਤੁਹਾਨੂੰ ਪਾਵਰ ਦਿੱਤੀ ਆ ਤੇ ਤੁਸੀਂ ਉਹ ਪਾਵਰ ਇੰਜੋਏ ਕਰ ਸਕਦੇ ਆ, ਸ਼ਾਰਟ ਟਰਮ ਦੇ ਵਿੱਚ ਤੁਸੀਂ ਉਹ ਪਾਵਰ ਇੰਜੋਏ ਕਰ ਸਕਦੇ ਆ। ਕੋਰਟ ਨੇ ਉਹਨਾਂ ਨੂੰ ਦੱਸਿਆ ਕਿ ਜਿਹੜੀ ਪਾਵਰ ਉਹਨਾਂ ਤੁਹਾਨੂੰ ਲੋਕਾਂ ਨੇ ਦਿੱਤੀ ਆ, ਜਿਹੜੀ ਇਹ ਬੜੀ ਸ਼ਾਰਟ ਲਿਵਡ ਹੁੰਦੀ ਆ, ਹਾਂਜੀ, ਇਹ ਪਰਮਾਨੈਂਟ ਨਹੀਂ ਹੁੰਦੀ, ਇਹ ਚੇਂਜ ਹੋ ਜਾਂਦੀ ਹੈ, ਹਵਾ ਦਾ ਰੁੱਖ ਬਦਲ ਜਾਂਦਾ ਵਾ ਤੇ ਪਾਵਰ ਫਿਰ ਖੋਹ ਵੀ ਲਿੱਤੀ ਜਾਂਦੀ ਆ। ਪਰ ਜਿਹੜੀ ਕੋਰਟ ਕਚਹਿਰੀਆਂ ਦੀ ਜਿਹੜੀ ਪਾਵਰ ਹੁੰਦੀ ਆ ਉਹ ਲੌਂਗ ਟਰਮ ਜਿਹੜੀ ਪਾਵਰ ਹੁੰਦੀ ਆ, ਉਹ ਸ਼ਾਰਟ ਰਨ ਦੇ ਵਿੱਚ ਤੁਸੀਂ ਉਹਨੂੰ ਹਰਾ ਸਕਦੇ ਆ, ਪਰ ਲੌਂਗ ਰਨ ਦੇ ਵਿੱਚ ਜਿਹੜੇ ਕੋਰਟ ਆ ਉਹੀ ਜਿਹੜੇ ਸੁਪਰੀਮ ਹੁੰਦੇ ਆ। ਤੇ ਉਹਨਾਂ ਨੇ ਇਹੀ ਕਿਹਾ ਕਿ ਸਰਕਾਰ ਦੇ ਕੋਲ ਇੱਕ ਮੌਕਾ ਹੈਗਾ ਜੀ ਵੀ ਆਪਣੇ ਆਪ ਨੂੰ ਵਾਪਸ ਲੈ ਕੇ ਆ ਸਕਦੀ ਆ, ਕਿ ਕੋਰਟ ਨੂੰ ਜਿਹੜਾ ਓਨਰ ਕਰੇ, ਜਿਹੜਾ ਕੋਰਟ ਦੇ ਵਿੱਚ ਤੇ ਇਹ ਐਗਜ਼ੈਕਟਿਵ ਬ੍ਰਾਂਚ ਹੋਈ ਨਾ ਜਿਹੜੀ ਸਰਕਾਰ ਦੀ, ਉਹ ਕਹਿੰਦੇ ਕਿ ਜਿਹੜਾ ਕੋਰਟ ਤੇ ਸਰਕਾਰਾਂ ਦੇ ਵਿੱਚ ਜਿਹੜਾ ਚਲੋ ਭਰਾਵਾਂ ਵਾਲਾ ਇੱਕ ਰਿਲੇਸ਼ਨਸ਼ਿਪ ਹੁੰਦਾ ਕਿ ਦੋਨਾਂ ਨੇ ਇੱਕ ਦੂਜੇ ਨੂੰ ਰਿਸਪੈਕਟ ਕਰਨਾ ਹੁੰਦਾ, ਦੋਨਾਂ ਨੇ ਇੱਕ ਦੂਜੇ ਨੂੰ ਬੈਲੈਂਸ ਕਰਨਾ ਹੁੰਦਾ, ਤੇ ਇਹ ਰਿਲੇਸ਼ਨ ਜੇ ਰਿਸਪੈਕਟ ਕੀਤਾ ਜਾਵੇ ਤੇ ਜਿਹੜੀ ਡੈਮੋਕ੍ਰੇਸੀ ਉਹ ਚੱਲਦੀ ਆ। ਤੇ ਜੇ ਇਹ ਰਿਲੇਸ਼ਨਸ਼ਿਪ ਤੁਸੀਂ ਨਾ ਰਿਸਪੈਕਟ ਕਰੋ ਤੇ ਸ਼ਾਰਟ ਟਰਮ ਚ ਤੁਸੀਂ ਬੜੇ ਸਕਸੈਸਫੁਲ ਹੋ ਜਾਓਗੇ, ਪਰ ਲੌਂਗ ਟਰਮ ਚ ਤੁਸੀਂ ਸਕਸੈਸਫੁਲ ਜਿਹੜੇ ਆ ਨਹੀਂ ਹੋ ਸਕਦੇ। ਜੀ ਜੀ, ਇਮੀਗ੍ਰੇਸ਼ਨ ਲਾਅ ਅਧੀਨ ਅਮਰੀਕਨ ਸਿਟੀਜ਼ਨਸ ਨੂੰ ਡਿਟੇਨ ਕਰਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਆ। ਇੱਕ ਜਿਹੜਾ ਹੁਆਨ ਕਾਰਲੋਸ ਲੋਪੇਸ ਗੋਮੇਜ਼ ਆ, ਇਹਨੂੰ ਵੀ ਕਹਿੰਦੇ ਇੱਕ ਅਮਰੀਕਨ ਸਿਟੀਜ਼ਨ, ਅਮਰੀਕਨ ਬੋਰਨ ਸਿਟੀਜ਼ਨ ਸੀਗਾ, ਇਹਨੂੰ ਵੀ ਰੌਂਗਫੁਲੀ ਡਿਟੇਨ ਕੀਤਾ ਗਿਆ ਸੀ। ਹਾਂਜੀ, ਇਹਦੀ ਆਪਾਂ ਤੇ ਇੱਕ ਟੂਸਨ ਐਰੀਜ਼ੋਨਾ ਦਾ ਸੀਗਾ, ਦੋਨਾਂ ਦੀ ਆਪਾਂ ਖਬਰ ਪਿਛਲੀ ਵਾਰੀ ਵੀ ਕੀਤੀ ਸੀਗੀ। ਜਿਹੜਾ ਉਹਨੇ ਆਪਣਾ ਬਰਥ ਸਰਟੀਫਿਕੇਟ ਵੀ ਦਿਖਾਤਾ ਜੱਜ ਨੂੰ ਤੇ ਕਿ ਮੈਂ ਤਾਂ ਬੋਰਨ ਸਿਟੀਜ਼ਨ ਆ, ਤਾਂ ਵੀ ਉਹਨੂੰ ਆਈਸ ਨੇ ਜਿਹੜਾ ਚੱਕ ਲਿਆ। ਤੇ ਜੱਜ ਨੇ ਕਿਹਾ ਸੀਗਾ ਕਿ ਮੇਰੇ ਕੋਲ ਜਿਹੜੀ ਪਾਵਰ ਨਹੀਂ ਹੈਗੀ ਆਈਸ ਦੇ ਡਿਟੇਨਰ ਉੱਤੇ ਰੂਲ ਕਰਨ ਦੀ। ਤੇ ਫਿਰ ਜਦੋਂ ਮੀਡੀਆ ਸਾਰਾ ਇਨਵੋਲਵ ਹੋ ਗਿਆ, ਹਿਸਪੈਨਿਕ ਕਮਿਊਨਿਟੀ ਦੀ ਇੱਕ ਗੱਲ ਜ਼ਰੂਰ ਜਿਹੜੀ ਮੰਨਣ ਵਾਲੀ ਆ, ਤੁਸੀਂ ਦੇਖ ਲਓ ਇਕੱਠੇ ਹੋ ਜਾਂਦੇ ਆ ਫਟਾਫਟ, ਹਨਾ। ਹਾਂਜੀ ਹਾਂਜੀ, ਸਹੀ ਗੱਲ। ਤੇ ਜਦੋਂ ਇਕੱਠੇ ਹੋ ਗਏ, ਮੀਡੀਆ ਚੈਨਲ ਇਹਨਾਂ ਦੇ ਹੈਗੇ ਆ ਤੇ ਲੋਕਲ ਲੈਵਲਾਂ ਤੇ ਇਹਨਾਂ ਦੀ ਜਿਹੜੀ ਹੈਗੀ ਆ, ਛੋਟੇ ਲੈਵਲ ਤੇ ਸਿਟੀ ਕੌਂਸਲ ਲੋ ਮਤਲਬ ਜਿਹੜੇ ਹੈਗੇ ਆ ਗ੍ਰਾਸ ਰੂਟ ਲੈਵਲ ਤੇ ਫਾਊਂਡੇਸ਼ਨ ਇਹਨਾਂ ਦੀ ਵਧੀਆ, ਆਪਣੀ ਕਮਿਊਨਿਟੀ ਨਹੀਂ ਅਜੇ ਉੱਥੇ ਤੱਕ ਜਿਹੜੀ ਪਹੁੰਚੀ। ਘੱਟੋ ਘੱਟ ਇਮੀਗ੍ਰੇਸ਼ਨ ਫੋਰਫਰੰਟ ਤੇ ਖਾਲੀ ਜਿਹੜਾ ਨਜ਼ਾਰਾ ਹੀ ਦਿਖਦਾ, ਕੁਛ ਮਤਲਬ ਅਜੇ ਤੱਕ ਦਿਖਿਆ ਨਹੀਂ, ਤੇ ਨਾ ਹੀ ਆਪਸ ਚ ਲੋਕਾਂ ਦੀ ਵੀ ਕੋਈ ਸਪੋਰਟ ਏਦਾਂ ਹੈਗੀ ਆ। ਹਾਂਜੀ, ਤੇ ਉਹ ਜਦੋਂ ਪਹੁੰਚ ਗਏ ਸੀਗੇ ਤੇ ਫਿਰ ਜਦੋਂ ਰੌਲਾ ਰੱਪਾ ਜਦੋਂ ਚੱਲਿਆ ਤੇ ਫਿਰ ਇਹਨੂੰ ਬੰਦੇ ਨੂੰ ਛੱਡਿਆ। ਤੇ ਸੇਮ ਜਿੱਦਾਂ ਟੂਸਨ ਵਾਲਾ ਸੀਗਾ ਉਹਨੂੰ ਵੀ ਏਦਾਂ ਹੀ, ਤੇ ਕਾਫੀ ਦਿਨ ਜਿਹੜਾ ਫੜ ਕੇ ਰੱਖ ਲਿਆ ਸੀਗਾ ਉਹਦੇ ਵੀ ਜਿੱਦਾਂ ਸੇਮ ਚੀਜ਼ ਹੀ ਸੀਗੀ ਕਿ ਉਹ ਬੰਦਾ ਬੋਰਨ ਸੀਗਾ। ਤੇ ਗੱਲ ਆਪਾਂ ਕਰਦੇ ਸੀਗੇ ਪਹਿਲਾਂ ਕਿ ਇਹਨਾਂ ਨੂੰ ਕਹਿਣਾ ਕਿ ਨਹੀਂ ਮੈਨੂੰ ਤੁਸੀਂ ਆਪਣਾ ਬੈਜ ਦਿਖਾਓ, ਏਦਾਂ ਕਰੋ ਓਦਾਂ ਕਰੋ, ਵਾਰੰਟ ਦਿਖਾਓ, ਆਹ ਹੱਕ ਉਹ ਹੱਕ। ਤੇ ਤੁਸੀਂ ਦੇਖੋ ਕਿ ਸਿਸਟਮ ਜਿਹੜਾ ਉਧਰਲੇ ਪਾਸੇ ਨੂੰ ਜਾ ਰਿਹਾ, ਉਹ ਚੀਜ਼ਾਂ ਤੇ ਸਾਰੀਆਂ ਕਿਤਾਬਾਂ 'ਚ ਰਹਿ ਗਈਆਂ। ਤੇ ਸਹੀ ਗੱਲ। ਹਾਂਜੀ, ਹੁਣ ਇੱਥੇ ਦੀ ਇੱਕ ਖਬਰ ਆ, ਮੇਰੇ ਫਰੈਂਡ ਦੇ ਪੇਰੈਂਟਸ ਦੇ ਨਾਲ ਏਦਾਂ ਹੋਇਆ, ਉਹ ਕਲੋਵਿਸ ਦੀ ਗੱਲ ਆ। ਹੁਣ ਕੈਲੀਫੋਰਨੀਆ ਦਾ ਕਾਨੂੰਨ ਤਾਂ ਦੇਖੋ, ਅਟਰਨੀ ਟਰਕੀਆਨਾ ਜੀ ਕਹਿੰਦਾ ਵੀ ਜਿਹੜਾ ਲੋਕਲ ਲਾ ਐਨਫੋਰਸਮੈਂਟ ਵਾਲਾ ਉਹ ਤੁਹਾਡੇ ਤੋਂ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛ ਸਕਦਾ, ਤੁਹਾਡੀ ID ਚੈੱਕ ਕਰ ਸਕਦਾ ਆ, ਤੁਹਾਡੀ ਇੰਸ਼ੋਰੈਂਸ, ਲਾਇਸੈਂਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਕਰ ਸਕਦੇ। ਪਰ ਕਹਿੰਦੇ ਵੀ ਉਹ ਤੋਂ ID ਚੈੱਕ ਕਰਨ ਤੋਂ ਬਾਅਦ ਉਹਨਾਂ ਦਾ ਗ੍ਰੀਨ ਕਾਰਡ ਵੀ ਉਹਨਾਂ ਨੇ ਪੁੱਛਿਆ ਵੀ ਹਾਂ ਵੀ ਦਿਖਾਓ ਆਪਣਾ ਗ੍ਰੀਨ ਕਾਰਡ। ਹੁਣ ਦੇਖਿਆ ਜਾਵੇ ਤਾਂ ਇਹ ਜਿਹੜੇ ਲਾ ਐਨਫੋਰਸਮੈਂਟ ਵਾਲੇ ਵੀ ਆਪਣੀ ਪਾਵਰ ਦਾ ਮਿਸਯੂਜ਼ ਵੀ ਫਿਰ ਨਾਲ ਕਰ ਰਹੇ ਆ ਨਾ, ਈਵਨ ਦੋ ਅਖਤਿਆਰ ਨਹੀਂ ਦਿੰਦਾ ਕਾਨੂੰਨ ਉਹਨਾਂ ਨੂੰ, ਪਰ ਲੋਕ ਹੁਣ ਸਹਿਮੇ ਆ, ਡਰੇ ਆ,
ਇਹੋ ਜਿਹੀਆਂ ਕੱਲੀਆਂ ਲੜਾਈਆਂ ਲੜਨ ਦੇ ਨਾਲੋਂ ਕਹਿੰਦੇ ਯਾਰ ਦਿਖਾ ਕੇ ਕੰਮ ਪਰਾਂ ਮਾਰੋ, ਨਹੀਂ ਤਾਂ ਐਵੇਂ ਆਪਾਂ ਖੱਜਲ ਖਵਾਰ ਜਿਹੜਾ ਉਹ ਹੋਵਾਂਗੇ। ਈਵਨ ਦੋ ਕਾਨੂੰਨ ਕਹਿੰਦਾ ਆ, ਕਾਗਜ਼ਾਂ 'ਚ ਤਾਂ ਕਹਿੰਦਾ ਆ ਵੀ ਇਹ ਤੁਸੀਂ ਕਰ ਨਹੀਂ ਸਕਦੇ, ਪਰ ਫਿਰ ਵੀ ਕਰੀ ਜਾ ਰਹੇ ਆ। ਇਹੀ ਆ ਇੱਕ ਹਿਸਾਬ ਦੇ ਨਾਲ, ਇਹਦੇ ਨਾਲ ਵੀ ਏਦਾਂ ਹੀ ਹੋਇਆ। ਹਾਂਜੀ, ਤੁਸੀਂ ਇੱਕ ਗੱਲ ਕੱਲ ਕਿਸੇ ਨਾਲ ਗੱਲ ਕਰਦਾ ਸੀਗਾ, ਕਲਾਇੰਟ ਹੀ ਸੀਗਾ, ਉਹਨੇ ਕਿਹਾ ਵੀ ਕਹਿੰਦਾ ਰੇਡੀਓ ਤੇ ਵੀ ਦੱਸੀ ਜਾਂਦਾ। ਮੈਂ ਕਿਹਾ ਯਾਰ ਤੂੰ ਆਪ ਵੀ ਆ ਕੇ ਦੱਸ ਦੇ ਜੇ ਦੱਸਣੀ। ਕਹਿੰਦਾ ਨਹੀਂ ਮੈਂ ਆਪ ਨਹੀਂ ਆਉਣਾ, ਮੇਰੀ ਆਵਾਜ਼ ਪਛਾਣ ਲੈਣੀ ਲੋਕਾਂ ਨੇ। ਕਹਿੰਦਾ ਆਪਣਾ ਟਰੱਕਿੰਗ ਕੰਪਨੀ ਦਾ ਟਰੈਕਟਰ ਕੰਪਨੀ ਇਹਦੇ ਥੱਲੇ ਮਤਲਬ ਹੈਗੇ ਡਰਾਈਵਰ। ਠੀਕ ਹੈ। ਕਹਿੰਦਾ ਇੱਕ ਡਰਾਈਵਰ ਆਪਣਾ ਟਰੱਕ ਚਲਾਉਂਦੇ ਆ ਆਰਾਮ ਨਾਲ, ਤੇ ਪਿੱਛੋਂ ਕਿਸੇ ਨੇ ਲਿਆ ਕੇ ਗੱਡੀ ਮਾਰਤੀ ਉਹਦੇ, ਠੀਕ ਹੈ, ਉਹਦੀ ਕੋਈ ਗਲਤੀ ਵੀ ਨਹੀਂ, ਤੇ ਪਿੱਛੋਂ ਗੱਡੀ ਮਾਰਤੀ ਤੇ ਜਿੱਦਾਂ ਪੁੱਲ ਓਵਰ ਕਰ ਲੈਂਦੇ ਆ, ਤੇ ਫਿਰ ਕੂਬ ਜਿਹੜਾ ਆ ਜਾਂਦਾ ਉਹਨਾਂ ਗੱਲ ਕਰੇ, ਉਹ ਕਹਿੰਦਾ ਤੂੰ ਮੇਰੇ ਮਾਲਕ ਨਾਲ ਗੱਲ ਕਰ। ਬੰਦੇ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਸੀ, ਜਿਹੜਾ ਟਰੱਕ ਡਰਾਈਵਰ ਸੀਗਾ। ਠੀਕ ਹੈ। ਉਹ ਕਹਿੰਦਾ ਉਹਨਾਂ ਉਸ ਗੱਲ ਤੇ ਖਿੱਚ ਪਿਆ, ਕਹਿੰਦਾ ਤੂੰ ਟਰੱਕ ਕਿੱਦਾਂ ਚਲਾ ਰਿਹਾ, ਕਹਿੰਦਾ, ਤੇ ਉਹਨੂੰ ਪ੍ਰੋਸੀਡਿੰਗ 'ਚ ਕਹਿੰਦਾ ਪਾਤਾ ਉਹਨਾਂ ਨੇ, ਟਿਕਟ ਦੇਤੀ ਕਿ ਤੂੰ ਕਮਰਸ਼ੀਅਲ ਵਹੀਕਲ ਜਿਹੜਾ ਆਪਰੇਟ ਕਰ ਰਿਹਾ ਵਾ, ਤੇ ਟਰੱਕ ਕਹਿੰਦਾ ਤੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ। ਕਿਹੜੇ ਸਟੇਟ ਦੀ ਗੱਲ ਸੀ ਇਹ? ਮੈਨੂੰ ਐਕਚੁਅਲੀ ਭਾਜੀ ਸਟੇਟ ਦਾ ਨਹੀਂ ਪਤਾ। ਠੀਕ ਹੈ, ਕਿਉਂਕਿ ਰੀਸੈਂਟਲੀ 2-3 ਸਟੇਟਾਂ ਨੇ ਖਾਸ ਇਹ ਕਾਨੂੰਨ ਪਾਸ ਕੀਤੇ ਆ, ਆਰਕਨਸਾ ਵਾਲੇ ਪਾਸੇ, ਵਾਇਓਮਿੰਗ ਵਾਲਿਆਂ ਨੇ, ਵੀ ਭਾਈ ਸੀਡੀਐਲ ਵਾਲਿਆਂ ਨੂੰ ਅੰਗਰੇਜ਼ੀ ਜਿਹੜੀ ਉਹ ਪੂਰੀ ਆਉਣੀ ਚਾਹੀਦੀ ਆ। ਤੁਸੀਂ ਦੇਖੋ ਕਿ ਡਿਬੇਟ ਪਹਿਲਾਂ ਚੱਲਦਾ ਹੁੰਦਾ ਸੀ ਕਿ ਇੰਗਲਿਸ਼ ਆਣੀ ਚਾਹੀਦੀ ਹੈ ਨਾ, ਉਧਰ ਵਾਲਾ ਜਿਹੜਾ ਸੀਗਾ ਉੱਤੇ ਵੀ ਰੌਲਾ ਰੱਪਾ ਪੈਂਦਾ ਸੀ ਕਿ ਨਹੀਂ ਤੁਸੀਂ ਇਹ ਧੱਕਾ ਕਰਨਾ ਚਾਹੁੰਦੇ ਸਪੈਨਿਸ਼ ਹੈ ਨਾ, ਇੰਗਲਿਸ਼ ਤੇ ਸਾਡੀ ਅਫੀਸ਼ੀਅਲ ਲੈਂਗੁਏਜ ਹੈ ਨਹੀਂ, ਹੈ ਨਾ। ਤੇ ਹੁਣ ਦੇਖੋ ਇਹ ਜਿਹੜਾ ਰੌਲਾ ਸੀਗਾ ਆਪਾਂ 15 ਸਾਲ ਤੋਂ ਸੁਣਦੇ ਆ ਰਹੇ ਇੰਗਲਿਸ਼ ਵਾਲਾ, ਤੇ ਚਲੋ ਉਹ ਤਾਂ ਨਹੀਂ ਆਇਆ, ਪਰ ਤੁਸੀਂ ਦੇਖੋ ਹੁਣ ਜਿਹੜਾ ਡਰਾਈਵਰ ਲਾਇਸੈਂਸ ਵਾਲਾ ਵਾ, ਜੇ ਅਗਲਿਆਂ ਨੇ ਕੰਧ ਹੀ ਕੱਢਤੀ ਪੂਰੀ, 3-4 ਸਟੇਟਾਂ ਜਿਹੜੀਆਂ ਵਿੱਚੋਂ ਦੀ ਲੱਗ ਜਾਣ, ਕਿ ਨਾਕਾ ਹੀ ਉੱਥੇ ਹੋ ਗਿਆ ਕਿ ਜਿਹੜੇ ਬੰਦੇ ਫੜਨਾ ਹੀ ਇਹੀ ਕਿ ਪਹਿਲਾਂ ਇਹਨਾਂ ਤੋਂ ਇੰਗਲਿਸ਼ ਜਿਹੜੀ ਬੋਲਦੇ ਆ ਕਿ ਨਹੀਂ ਬੋਲਦੇ ਆ, ਉਹ ਉਸੇ ਚੀਜ਼ ਤੇ ਕਹੀ ਜਾਂਦੇ ਆ ਕਿ ਲਾਇਸੈਂਸ ਜਿਹੜੇ ਸਸਪੈਂਡ ਕਰ ਦੇਣੇ ਆ, ਤੇ ਇੰਗਲਿਸ਼ ਤੇ ਮਤਲਬ ਉਹ ਬਹਾਨਾ ਇਹ ਲਾ ਰਹੇ ਆ ਕਿ ਤੁਹਾਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਆ, ਕਮਰਸ਼ੀਅਲ ਜਿਹੜਾ ਮਸ਼ੀਨਰੀ ਆ, ਤੇ ਕੱਲ ਨੂੰ ਕੋਈ ਐਮਰਜੈਂਸੀ ਆ ਕੁਛ ਪੈ ਜਾਂਦਾ, ਤੁਸੀਂ ਕੋਪ ਨਾਲ ਗੱਲ ਨਹੀਂ ਕਰ ਸਕਦੇ। ਤੇ ਉਹ ਕਹਿੰਦਾ ਕਿ ਗੱਲ ਕਰਾਵੇ ਉਹ ਫੋਨ ਤੇ, ਕਹਿੰਦਾ ਨਹੀਂ ਤੈਨੂੰ ਆਪ ਗੱਲ ਕਰਨੀ ਆਣੀ ਚਾਹੀਦੀ ਹੈ। ਸੋ ਇਦਾਂ ਦੀ ਗੱਲਬਾਤ ਜਿਹੜੀ ਦੱਸਦਾ ਸੀਗਾ, ਤੇ ਇਹ ਸੁਣੀ ਸੁਣਾਈ ਗੱਲ ਆ। ਤੇ ਬਾਕੀ ਤੁਹਾਨੂੰ ਸਾਰੇ ਨਹੀਂ ਹੋਇਆ ਹੋਊਗਾ, ਕੋਈ ਵੱਡੀ ਗੱਲ ਨਹੀਂ। ਅੱਜ ਕੱਲ ਜਿੱਦਾਂ ਮੈਂ ਦੱਸ ਰਿਹਾ ਵੀ ਸਾਰੇ ਲਾਅ ਐਨਫੋਰਸਮੈਂਟ ਵਾਲੇ ਆਪਣੇ ਆਪ ਨੂੰ ਹੀ ਜੱਜ ਜਿਹੜੇ ਉਹ ਸਮਝਦੇ ਨੇ ਵੀ ਆਪਾਂ ਫੈਸਲਾ ਔਨ ਦਾ ਸਪੌਟ ਹੀ ਜਿਹੜਾ ਉਹ ਕਰ ਲੈਣਾ। ਸੋ ਪਾਵਰ ਦੀ ਅਬਿਊਜ਼ ਤਾਂ ਹੁੰਦੀ ਹੈ, ਪਰ ਚਲੋ ਇਸ ਨੂੰ ਠੱਲ ਪੈਂਦਿਆਂ ਨੂੰ ਸਮਾਂ ਲੱਗਣਾ ਆ। ਉਨੀ ਦੇਰ ਤੱਕ ਭਾਈ ਆਪਣੇ ਕਾਗਜ਼ ਪੱਤਰ, ਪੇਪਰ ਵਰਕ ਜਿਹੜਾ ਉਹ ਪੂਰਾ ਰੱਖੋ। ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਅਟਾਰਨੀ ਟਰਕਿਆਨਾ ਜੀ, ਇਸੇ ਨਿਊਜ਼ ਦੇ ਵਿੱਚ ਆਪਾਂ ਨਿਊਜ਼ ਸ਼ੇਅਰ ਕੀਤੀ ਸੀ। 2 ਚਾਈਨੀਜ਼ ਮੂਲ ਦੇ ਬੰਦੇ ਸੀਗੇ, ਉਹਨਾਂ ਦੇ ਕੋਲ ਗ੍ਰੀਨ ਕਾਰਡ ਉਹ ਕੈਰੀ ਨਹੀਂ ਸੀ ਕਰ ਰਹੇ, ਗ੍ਰੀਨ ਕਾਰਡ ਹੋਲਡਰ ਸੀਗੇ। ਉਹਨਾਂ ਨੂੰ ਵੀ ਡਿਟੇਨ ਕਰ ਲਿਆ ਸੀ। ਅਗਲਿਆਂ ਨੇ ਫੋਟੋਆਂ ਜਿਹੜੀਆਂ ਮੂੰਹ ਧੁੰਦਲਾ ਕਰਕੇ ਤੇ ਫੋਟੋਆਂ ਆਈਸ ਵਾਲਿਆਂ ਨੇ, CBP ਵਾਲਿਆਂ ਨੇ ਜਿਹੜੀਆਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਸੀ। ਸੋ ਇਹ ਰਿਮਾਈਂਡਰ ਆ ਸਾਰਿਆਂ ਨੂੰ ਵੀ ਆਪਣਾ ਜਿਹੜਾ ਪੇਪਰ ਵਰਕ ਆ, ਗ੍ਰੀਨ ਕਾਰਡ ਆ, ਜਿਹੜਾ ਵੀ ਤੁਹਾਡਾ ਪੇਪਰ ਵਰਕ ਹੈਗਾ ਆ, ਵਰਕ ਪਰਮਿਟ ਆ, ਕੋਰਟ ਦੀ ਡੇਟ ਆ, ਕੇਸ ਚੱਲ ਰਿਹਾ ਆ, ਗ੍ਰੀਨ ਕਾਰਡ ਆ, ਉਹ ਸਾਰੇ ਜਿਹੜੇ ਆਪਣੇ ਕੋਲ ਜਿਹੜਾ ਉਹ ਰੱਖਿਆ ਕਰੋ। ਹੁਣ ਤਾਂ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਇਹ ਵੀ ਰਿਪੋਰਟ ਕਰ ਰਹੀਆਂ, ਉੱਦਾਂ ਕਾਨੂੰਨੀ ਤੌਰ ਦੇ ਉੱਤੇ ਤੁਹਾਨੂੰ ਆਪਣਾ US ਦੀ ਸਿਟੀਜ਼ਨਸ਼ਿਪ ਨਾਲ ਰੱਖਣ ਦੀ ਜ਼ਰੂਰਤ ਨਹੀਂ ਆ, ਪਰ ਸਮਾਂ ਇਹ ਕਹਿੰਦਾ ਵੀ ਭਾਈ ਕੁਛ ਨਾ ਕੁਛ ਜਿਹੜਾ ਸਬੂਤ ਆਪਣੇ ਕੋਲ ਰੱਖ ਲਓ, ਬਾਅਦ 'ਚ ਐਵੇਂ ਖੱਜਲ ਖਵਾਰ ਜਿਹੜੇ ਉਹ ਤੁਸੀਂ ਹੋਵੋਗੇ। ਇਹ ਹੁਣੇ ਖਬਰ ਆਈ ਆ ਅਟਾਰਨੀ ਟਰਕਿਆਨਾ ਜੀ, ਇੱਕ ਫੈਡਰਲ ਜੱਜ ਲੂਜ਼ੀਆਨਾ ਦੇ ਵਿੱਚ ਉਹਨੇ ਕਿਹਾ ਵੀ ਇੱਕ 2 ਸਾਲ ਦਾ US ਸਿਟੀਜ਼ਨ, ਯਾਨੀ ਕਿ 2 ਸਾਲ ਦਾ ਜਿਹੜਾ ਬੱਚਾ ਜਿਹੜਾ ਇੱਥੇ ਜੰਮਿਆ ਆ, ਉਹਨੂੰ ਉਹਦੀ ਮਾਂ ਦੇ ਨਾਲ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ ਵਿਦਆਊਟ ਐਨੀ ਮੀਨਿੰਗਫੁਲ ਡਿਊ ਪ੍ਰੋਸੈਸ। ਅਗਲੇ ਹਫ਼ਤੇ ਕਹਿੰਦੇ ਵੀ ਸਕੈਜੂਲਿੰਗ ਕੀਤੀ ਜਾ ਰਹੀ ਸੀਗੀ ਹੀਅਰਿੰਗ। ਜਿਹੜੇ US ਡਿਸਟ੍ਰਿਕਟ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ ਮਾਂ ਦੇ ਨਾਲ ਉਹ ਬੱਚਾ ਜਿਹੜਾ US ਸਿਟੀਜ਼ਨ ਸੀ, ਉਸ ਨੂੰ ਹੌਂਡਰਸ ਦੇ ਵਿੱਚ ਵਾਪਸ ਘੱਲ ਦਿੱਤਾ ਗਿਆ, ਕਿਉਂਕਿ ਮਾਂ ਦੇ ਉੱਤੇ ਜਿਹੜੇ ਰਿਮੂਵਲ ਆਰਡਰ ਲੱਗੇ ਸੀਗੇ। ਸੋ ਕਹਿੰਦੇ ਵੀ US ਸਿਟੀਜ਼ਨ ਬੋਰਨ ਨਿਆਣੇ ਦੇ ਲਈ ਵੀ ਕਹਿੰਦੇ ਵੀ ਡਿਊ ਪ੍ਰੋਸੈਸ ਉਹ ਨਹੀਂ ਜਿਹੜਾ ਉਹ ਹੋਇਆ। ਸੋ ਉਸ ਦੀ ਵੀ ਜਿਹੜੀ ਨੋਟਿਸ ਆ ਅਦਾਲਤ ਨੇ ਇਸ ਮੌਕੇ ਜਿਹੜਾ ਉਹ ਲਿਆ ਹੈਗਾ ਆ। ਸੋ ਇਦਾਂ ਦੀਆਂ ਨਿਊਜ਼ ਬਹੁਤ ਆ ਰਹੀਆਂ ਨੇ ਜੀ। ਮੈਂ ਕਿਹਾ ਹੁਣ ਜਿੱਦਾਂ ਗ੍ਰੀਨ ਕਾਰਡ ਹੋਲਡਰ ਵਗੈਰਾ ਫੜ ਲਏ ਆ, ਮੈਂ ਕਹਿੰਦਾ ਇਹਨਾਂ ਨੂੰ ਛਡਾਉਣ ਲਈ ਸਾਡੀ ਕਮਿਊਨਿਟੀ ਨੂੰ ਉਹ ਵਾਲਾ ਬੰਦਾ ਭੇਜਣਾ ਚਾਹੀਦਾ ਜਿਹੜਾ ਤੁਹਾਡੇ ਰੇਡੀਓ ਸਟੇਸ਼ਨ ਤੇ ਆ ਕੇ ਰੌਲਾ ਪਾਉਂਦਾ ਹੈਗਾ, ਗਲਤ ਖਬਰਾਂ ਦਿੰਦੇ ਆ। ਸਹੀ ਗੱਲ ਆ। ਉਹਨੂੰ ਭੇਜਣਾ ਚਾਹੀਦਾ ਕਿ ਭਾਈ ਤੂੰ ਤਾਂ ਕਹਿੰਦਾ ਹੈਗਾ ਖਬਰਾਂ ਗਲਤ ਦਿੰਦੇ ਆ, ਗ੍ਰੀਨ ਕਾਰਡ ਵਾਲੇ ਨੂੰ ਏਦਾਂ ਨਹੀਂ ਹੋਣਾ। ਉਹਨੂੰ ਭੇਜਣਾ ਚਾਹੀਦਾ ਕਿ ਹੁਣ ਤੂੰ ਜਿਹੜਾ ਜਾ ਕੇ ਛਡਾ ਕੇ ਲੈ ਕੇ ਆਇਆ, ਫਾਈਟ ਕਰ ਜਾ ਕੇ। ਸਹੀ ਗੱਲ। ਸੋ ਕੀ ਸੀਗਾ, ਇੱਕ ਤੁਹਾਨੂੰ ਇੰਪੋਰਟੈਂਟ ਗੱਲ ਦੱਸਦੇ ਆ। ਹਾਂਜੀ। ਲੂਜ਼ੀਆਨਾ ਦੇ ਵਿੱਚ ਹੀ ਜੱਜ ਨੂੰ ਇੱਕ ਉਹਨਾਂ ਨੇ ਨਾ ਬੰਦੇ ਨੂੰ 10 ਸਾਲ ਹੋ ਗਏ ਸੀਗੇ, ਮਤਲਬ 2 ਸਾਲ ਵਾਲੇ ਰੂਲ ਤੋਂ ਬਾਅਦ ਸੀਗਾ, ਹਨਾ। ਤੇ
ਹੁਣ ਕੀ ਹੁੰਦਾ ਕਿ ਦੇਖੋ, ਹੁਣ ਕਈ ਵਾਰੀ ਸਵਾਦ ਲੈਣ ਨੂੰ ਆਪਾਂ ਵੀ ਕਮੈਂਟ ਵਾਪਸ ਕਰ ਦਈਦਾ, ਕਿਉਂਕਿ ਸਾਡੇ ਤੇ ਵੀ ਬੜੇ ਕਰਦੇ ਆ। ਤੇ ਇਹ ਮੈਨੂੰ 2-4 ਨਿਕੰਮੇ ਨੇ ਕਿਹਾ ਸੀ, ਕਹਿੰਦਾ ਲਾਅ ਨਾ ਗਲਤ ਦੱਸ ਦਿੰਦਾ, ਇਹਨੂੰ ਆਪਣੇ ਅੱਖਰ ਵਾਪਸ ਲੈਣੇ ਪੈਣੇ ਆ। ਸੋ ਇਹ ਹੁਣ ਗੱਲ ਮੈਂ ਛੱਡਣੀ ਨਹੀਂ, ਕਿਉਂਕਿ ਬੈਕ ਐਟ ਦੈਮ ਹਨਾ। ਸੋ 10 ਸਾਲ ਤੋਂ ਵੀ ਉੱਤੇ ਬੰਦੇ ਨੂੰ ਸੀਗੇ, ਚੱਕ ਲਿਆ, ਫੜ ਲਿਆ, ਕੇਸ ਲੱਗਾ ਸੀਗਾ ਅਸਾਈਲਮ ਆਫਿਸ ਦੇ ਵਿੱਚ। ਪਹਿਲਾਂ ਪੀਡੀ ਮਿਲੀ ਹੋ ਸੀਗੀ, ਤੇ ਇਮੀਗ੍ਰੇਸ਼ਨ ਕੋਰਟ ਤੋਂ ਥੱਲੇ ਗਿਆ ਸੀਗਾ, ਤੇ ਸਾਰਾ ਕੁਝ ਵਰਕ ਪਰਮਿਟ ਹਰੇਕ ਚੀਜ਼ ਸੀਗੀ। ਚੱਕ ਲਿਆ, ਡਿਟੇਨ ਕਰ ਲਿਆ, ਤੇ ਕੈਲੀਫੋਰਨੀਆ ਅਸਾਈਲਮ ਆਫਿਸ 'ਚ ਕੋਈ ਕੇਸ ਲੱਗਾ ਸੀਗਾ, ਤੇ ਧੱਕੇ ਨਾਲ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਕਹਾਣੀ ਏਦਾਂ ਦੀ ਬਣੀ ਕਿ ਚੱਕ ਚੁੱਕ ਕੇ ਬੰਦਾ ਪਹੁੰਚ ਗਿਆ ਸਦਰਨ ਸਟੇਟਸ ਦੇ ਵਿੱਚ, ਤੇ ਜੱਜ ਨੂੰ ਬੌਂਡ 2 ਵਾਰੀ ਡਿਨਾਈ ਕਰਤਾ। ਗੱਲਬਾਤ ਜਦੋਂ ਆਪਾਂ ਦੱਸੀ ਸਾਰੀ ਕਿ ਯਾਰ ਇਹ ਤਾਂ ਬੰਦਾ ਸਹੀ, ਇਹਦਾ ਲੱਗਾ ਸਾਰਾ ਕੇਸ-ਕੂਸ ਲੱਗਾ ਸੀਗਾ, ਇਹਨੂੰ ਵੀ ਤੁਸੀਂ ਚੱਕ ਲਿਆ, ਫਲਾਈਟ ਰਿਸਕ ਹੈ, ਇਹ ਤਾਂ ਆਪ ਕੋਰਟ 'ਚੋਂ ਆਇਆ, ਪੀਡੀ ਦਿੱਤੀ ਉੱਥੇ ਤੁਸੀਂ ਇਹਨੂੰ। ਤੇ ਏਦਾਂ ਦੇ ਹੁਣ ਤੁਸੀਂ ਦੇਖੋ ਕਿੰਨੇ ਲੋਕ ਜਿਹੜੇ ਹੈਗੇ ਆ, ਹਨਾ। ਜੱਜ ਕਹਿੰਦਾ ਕਿ ਮੈਨੂੰ ਕਾਨੂੰਨ ਦਿਖਾ ਜਿਹੜਾ ਕਹਿੰਦਾ ਹੈਗਾ ਕਿ ਕੱਚੇ ਬੰਦੇ ਨੂੰ ਫੜਿਆ ਨਹੀਂ ਜਾ ਸਕਦਾ। ਹੁਣ ਏਦਾਂ ਦਾ ਕਾਨੂੰਨ ਕੋਈ ਨਹੀਂ ਹੈਗਾ ਜਿਹੜਾ ਕਹਿੰਦਾ ਕਿ ਤੁਹਾਡਾ ਕੇਸ ਲੱਗਾ ਜਾਂ ਤੁਹਾਨੂੰ ਫੜਿਆ ਨਹੀਂ ਜਾ ਸਕਦਾ। ਉਹ ਐਕਸਪੀਡਾਈਟਿਡ ਰਿਮੂਵਲ ਵਾਲਾ ਸੀਗਾ। ਤੁਸੀਂ ਕਹਿੰਦੇ ਸੀ ਉਦੋਂ ਖਬਰ ਬੜੀ ਤਿੱਖੀ ਦੱਸੀ ਸੀ, ਤੁਹਾਨੂੰ ਥੋੜੀ ਜੀ ਸੌਫਟ ਕਰਕੇ ਦੱਸੀ ਸੀਗੀ, ਪਰ ਜਿਹੜਾ ਸਹੀ ਕਾਨੂੰਨ ਕੀ ਹੈਗਾ ਕਿ ਉਹ ਕੋਈ ਵੀ ਬੰਦਾ ਜਿਹੜਾ ਕੱਚਾ ਜਿਹੜਾ ਵੜਿਆ, ਉਹਦੇ ਕੋਲ ਭਾਵੇਂ ਵਰਕ ਪਰਮਿਟ ਆ, ਭਾਵੇਂ ਉਹਦੀ ਤਰੀਕ ਆਣੀ ਆ, ਭਾਵੇਂ ਕੇਸ ਆ, ਜਿਹੜੀ ਇਹਨਾਂ ਦੀ ਲਾਅ ਦੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਉਹਨੂੰ ਕਿਸੇ ਵੀ ਟਾਈਮ ਚੱਕਿਆ ਜਾ ਸਕਦਾ। ਅੱਛਾ, ਠੀਕ ਆ। ਸੋ ਇਹ ਤੁਸੀਂ ਜੇ ਸੋਚਦੇ ਆ ਕਿ ਨਹੀਂ ਸਾਡੇ ਨਾਲ ਏਦਾਂ ਨਹੀਂ ਹੋਣਾ, ਇਹ ਖਬਰ ਗਲਤ ਆ, ਜਿੱਦਾਂ ਉਹ ਵਿਅਕਤੀ ਤੁਹਾਡੇ ਰੇਡੀਓ ਦੇ ਉਹਦੇ ਵਿੱਚ ਆ ਗਿਆ ਸੀ, ਚਲੋ ਉਦੋਂ ਤਾਂ ਮੈਂ ਕਿਹਾ ਕੀ ਬੋਲਣਾ, ਐਵੇਂ ਬਿਨਾਂ ਮਤਲਬ ਦੇ ਕਿਸੇ ਨਾਲ ਬਹਿਸ ਕੇ ਕੋਈ ਫਾਇਦਾ ਨਹੀਂ ਹੁੰਦਾ। ਪਰ ਮੈਂ ਕਿਹਾ ਕਿਸੇ ਵੀ ਟਾਈਮ ਕਿਸੇ ਨੂੰ ਵੀ ਜਿਹੜਾ ਚੱਕਿਆ ਜਾ ਸਕਦਾ ਵਾ। ਤੇ ਉਹ ਜੱਜ ਕਹਿੰਦਾ ਮੈਨੂੰ ਕਾਨੂੰਨ ਦਿਖਾਓ ਕਿ ਕੱਚੇ ਬੰਦੇ ਨੂੰ, ਜਿਹਦਾ ਭਾਵੇਂ ਕੇਸ ਚੱਲਦਾ ਵਾ, ਕਿ ਕਿੱਥੇ ਲਿਖਿਆ ਵਾ, ਕਿਹੜੀ ਕਿਤਾਬ 'ਚ ਲਿਖਿਆ ਕਿ ਇਹਨੂੰ ਫੜ ਕੇ ਆਪਣਾ ਜਿਹੜਾ ਆਪਾਂ ਡਿਟੇਨ ਨਹੀਂ ਕਰ ਸਕਦੇ ਆ। ਕੇਸ ਕਹਿੰਦਾ ਜ਼ਰੂਰ ਤੁਹਾਡਾ, ਕਹਿੰਦਾ ਲੜਨ ਦਾ ਤੁਹਾਡਾ ਹੱਕ ਆ, ਜਿਹੜਾ ਪਰ ਆਈਸ ਆ ਕਹਿੰਦਾ ਡਿਟੇਨ ਉਹ ਕਰ ਸਕਦੀ ਆ, ਉਹਨਾਂ ਦੇ ਕੋਲ ਤੇ ਅਖਤਿਆਰ ਆ। ਹਾਂ, ਤੇ ਹੁਣ ਚੱਕਰ ਉਹਦੇ ਵਿੱਚ ਇਹ ਪੈ ਜਾਂਦਾ ਕਿ ਜਿਹਦਾ ਹੁਣ ਕੈਲੀਫੋਰਨੀਆ ਕੇਸ ਲੱਗਾ, ਉਹਨੂੰ ਹੁਣ ਜੇ ਲੁਈਜ਼ੀਆਨਾ, ਨਿਊ ਮੈਕਸੀਕੋ, ਇਧਰਲੀ ਸਟੇਟਾਂ ਦੇ ਵਿੱਚ ਕੇਸ ਲੜਨਾ ਪੈ ਜਾਵੇ, ਰੇਟਿੰਗ ਉੱਥੇ ਜੱਜਾਂ ਦੀ ਕਾਫੀ ਘੱਟ ਆ, ਉਹ ਤਾਂ ਫਿਰ ਕਈ ਤਾਂ ਜਿਹੜੇ ਗੱਲ ਸੁਣਦੇ ਹੀ ਨਹੀਂ ਆ, ਤਾਂ ਫਿਰ ਉੱਥੋਂ ਦੀ ਉਹ ਧੜਾ-ਧੜ ਜਿਹੜੀ ਡੀਪੋਰਟੇਸ਼ਨ ਵੀ ਆ। ਹੁਣ ਜੇ ਸਰਕਾਰ ਉਧਰਲੇ ਪਾਸੇ ਨੂੰ ਹੋ ਜਾਵੇ ਕਿ ਏਦਾਂ ਕਰਨਾ ਵਾ, ਇਹ ਡਿਸਾਈਡ ਕਰ ਲਵੇ, ਉਹ ਆਪਣੇ ਲੀਗਲ ਫਰੇਮਵਰਕ ਦੇ ਥੱਲੇ ਇਹ ਚੀਜ਼ਾਂ ਕਰ ਸਕਦੀ ਹੈ। ਠੀਕ ਹੈ। ਫਿਰ ਹੁਣ ਤੁਹਾਨੂੰ ਉਹਨੂੰ ਫਾਈਟ ਬੈਕ ਕਰਨ ਲਈ ਕੀ ਕਰਨਾ ਪੈਂਦਾ? ਉਹਨੂੰ ਫਾਈਟ ਬੈਕ ਕਰਨ ਲਈ ਤੁਹਾਨੂੰ ਜਿਹੜਾ ਸੀਗਾ ਕਿ ਇੰਜੰਕਸ਼ਨਸ ਕੀ ਜੁਰਿਸਡਿਕਸ਼ਨ ਹੈਗਾ ਕਿ ਨਹੀਂ ਹੈਗਾ, ਉਹਲੀਆਂ ਫਾਈਟਾਂ ਦੇ ਵਿੱਚ ਬੰਦਾ ਜਿਹੜਾ ਪੈ ਜਾਂਦਾ ਜੀ। ਤੇ ਉਹ ਜਿਹੜੇ ਹੈਗੇ ਨਾ ਆਪਣੇ ਲੀਗਲ ਫੰਡ ਥੋੜੇ ਜਿਹੇ ਤਿਆਰ ਰੱਖੋ, ਕਿਉਂਕਿ ਜਿਹੜੀ ਫਾਈਟ ਆ ਉਹ ਤੁਹਾਡੀ ਬੜੀ ਉੱਤੇ ਤੱਕ ਜਾ ਸਕਦੀ ਹੈ ਜੇ ਤੁਸੀਂ ਇਦਾਂ ਦੀ ਸਿਚੁਏਸ਼ਨ 'ਚ ਜੇ ਪੈਂਦੇ ਆ। ਫਸ ਗਏ ਤੇ ਉਹਦੇ ਵਿੱਚ ਜਿਹੜਾ ਸੀਗਾ ਨੈਟਵਰਕ ਆਫ ਲਾਇਰਸ ਹੀ ਇਨਵੋਲਵ ਕਰਨੇ ਪੈਂਦੇ ਆ। ਇਹ ਜੁਰਿਸਡਿਕਸ਼ਨ ਦੇ ਹੋਰ ਜੁਰਿਸਡਿਕਸ਼ਨ ਦੇ ਇਮੀਗ੍ਰੇਸ਼ਨ ਲਾਇਰਸ ਇਨਵੋਲਵ ਹੋ ਜਾਂਦੇ ਆ। ਸਿਵਲ ਲਿਟੀਗੇਸ਼ਨ ਜਿਹੜੇ ਲਾਇਰ ਆ ਉਹ ਇਨਵੋਲਵ ਕਰਨੇ ਪੈਂਦੇ, ਜਿਹੜੇ ਡਿਸਟ੍ਰਿਕਟ ਕੋਰਟ 'ਚ ਜਾ ਕੇ ਜਿਹੜੇ ਫਾਈਟ ਵਗੈਰਾ ਜਿਹੜੀ ਕਰ ਸਕਦੇ ਆ, ਇੰਜੰਕਸ਼ਨਸ ਵਗੈਰਾ ਲੈ ਕੇ ਆ ਸਕਦੇ ਹਨ। ਇਮੀਗ੍ਰੇਸ਼ਨ ਲਾਇਰ ਦਾ ਵੀ, ਕਿਉਂਕਿ ਜਿਹੜਾ ਸੀਮਾ ਉਹ ਨਿਰਧਾਰਿਤ ਆ ਕਿ ਤੁਸੀਂ ਇਮੀਗ੍ਰੇਸ਼ਨ ਕੋਰਟ ਜਾਂ ਉਧਰ ਨੂੰ ਕੰਮ ਕਰਨਾ ਹੈ। ਪਰ ਜਦੋਂ ਤੁਸੀਂ ਕਾਨੂੰਨ ਨੂੰ ਚੈਲੰਜ ਕਰਦੇ ਆ, ਜੱਜ ਨੂੰ ਹੀ ਤੁਹਾਨੂੰ ਚੈਲੰਜ ਕਰਨਾ ਪੈਂਦਾ ਵਾ, ਫਿਰ ਤੁਹਾਨੂੰ ਇੱਕ ਹੋਰ ਕਿਸਮ ਦੇ ਜਿਹੜਾ ਸਿਵਲ ਲਿਟੀਗੇਸ਼ਨ ਲਾਇਰ ਜਿਹੜੇ ਹੁੰਦੇ ਆ, ਫੈਡਰਲ ਲਿਟੀਗੇਟਰ ਹੁੰਦੇ ਆ, ਕਾਫੀ ਐਕਸਪੈਂਸਿਵ ਵੀ ਇਹ ਲਾਇਰ ਜਿਹੜੇ ਹੁੰਦੇ ਆ, ਇਹਨਾਂ ਨੂੰ ਜਿਹੜਾ ਇੰਗੇਜ ਕਰਨਾ ਪੈਂਦਾ। ਤੇ ਇਹ ਖਬਰ ਦੱਸਣ ਦਾ ਹੁਣ ਕੀ ਮਕਸਦ ਜਿਹੜਾ ਹੈਗਾ ਕਿ ਆਪਣੇ ਜਿੱਦਾਂ ਬੰਦੇ ਕਈ ਵਾਰੀ ਏਦਾਂ ਸਮਝਦੇ ਕਿ ਇੱਕ ਵਕੀਲ ਕਰ ਲਿਆ ਤੇ ਉਹਨੇ ਹਰੇਕ ਚੀਜ਼ ਹੀ ਕਰ ਦੇਣੀ, ਉਹ ਮੈਨੂੰ ਪ੍ਰਾਪਰਟੀ ਬਾਰੇ ਵੀ ਦੱਸ ਦੇਵੇ, ਐਫੀਡੇਵਿਟ ਬਾਰੇ ਵੀ ਦੱਸ ਦੇ, ਪਾਵਰ ਆਫ ਅਟਰਨੀ ਬਾਰੇ ਵੀ ਦੱਸ ਦੇਵੇ, ਇਮੀਗ੍ਰੇਸ਼ਨ ਬਾਰੇ ਵੀ ਦੱਸ ਦੇਵੇ, ਕਿ ਜਿਹੜੀ ਚੀਜ਼ ਆ ਇਹਨੂੰ ਦੱਸ ਦੇਣਾ, ਤੇ ਨਾਲੇ ਅਜੇ ਮੈਂ ਨਵੇਂ ਆਏ ਆ, ਪਿੱਛੇ ਕਰਜ਼ਾ ਚੱਲਦਾ, ਏਜੰਟ ਨੂੰ ਪੈਸੇ ਦੇਣੇ ਆ। ਤੇ ਅਲਟੀਮੇਟਲੀ ਕੀ ਹੈ ਕਿ ਜਿਹੜੇ ਫੈਡਰਲ ਲਿਟੀਗੇਟਰ ਆ, ਜੇ ਤੁਸੀਂ ਇਦਾਂ ਦੀ ਪ੍ਰੋਬਲਮ ਜਿਹੜਾ ਫਸਦੇ ਆ, ਤੇ ਜੇ ਤੁਹਾਡੇ ਕੋਲ ਬੈਕਅਪ ਬੁੱਕਅਪ ਹੈਗਾ, ਤਾਂ ਇਹ ਹੈ ਕਿ ਇਦਾਂ ਦੇ ਜਿਹੜੇ ਵਕੀਲ ਆ ਟੌਪ ਲੈਵਲ ਦੇ ਹਰੇਕ ਸਟੇਟ ਜਿਹੜੇ ਬੈਠੇ ਆ, ਜਿਨ੍ਹਾਂ ਦਾ ਕੰਮ ਹੀ ਡਿਊ ਪ੍ਰੋਸੈਸ ਕਨਸਟੀਟਿਊਸ਼ਨਲ ਲਾਇਰ ਜਿਹੜੇ ਹੈਗੇ ਆ, ਉਹ ਇੰਗੇਜ ਕੀਤੇ ਜਾ ਸਕਦੇ ਆ। ਹੁਣ ਜਿਹੜਾ ਖਾਲੀ ਲਰਗਾ ਸੀਗਾ, ਇਹਦੇ ਵਿੱਚ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਸੰਸਥਾਵਾਂ ਉਹ ਇੰਟਰਸਟ ਲੈ ਲੈਂਦੀਆਂ। ਹਿਸਪੈਨਿਕ ਜਿਹੜੇ ਕੇਸਿਸ ਆ, ਉਹਦੇ ਵਿੱਚ ਵੀ ਜਿਹੜੇ ਹੈਗੇ, ਕਈ ਵਾਰੀ ਹਿਸਪੈਨਿਕ ਜਿਹੜੀ ਕਮਿਊਨਿਟੀ ਆ, ਉਹਨਾਂ ਦੇ ਜਿਹੜੀਆਂ ਚੈਰਿਟੀਜ਼ ਹੈਗੀਆਂ ਧਰਮ ਦੇ ਬੇਸ ਤੇ, ਜਿਹੜੇ ਚਰਚ ਚ ਉਹਨਾਂ ਨੇ ਵੀ, ਉਹ ਵੀ ਲਿਟੀਗੇਸ਼ਨ ਚ ਇਨਵੋਲਵ ਹੁੰਦੇ ਆ। ਜੇ ਉਹਨਾਂ ਨੂੰ ਇੰਟਰਸਟਿੰਗ ਕੇਸ ਲੱਗੇ, ਉਹ ਵੀ ਜਿਹੜੀ ਲਿਟੀਗੇਸ਼ਨ ਦੇ ਐਕਸਪੈਂਸ ਜਿਹੜੀ ਐਡਵਾਂਸ ਜਿਹੜੀ ਕਰ ਦਿੰਦੀ ਆ। ਤੇ ਇਹ ਚੀਜ਼ ਹੈਗੀ ਆ ਕਿ ਆਪਣੇ ਕੋਲ ਅਜੇ ਐਜ਼ ਅ ਕਮਿਊਨਿਟੀ ਕੋਈ ਏਦਾਂ ਦਾ ਢਾਂਚਾ ਨਹੀਂ ਹੈਗਾ। ਠੀਕ ਹੈ ਕਿ ਨਹੀਂ? ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ, ਪ੍ਰਧਾਨਗੀਆਂ ਤੋਂ ਬਾਹਰ ਨਹੀਂ ਗੱਲ ਜਾਂਦੀ। ਸੋ ਇੱਧਰਲੇ ਲੈਵਲ ਤੇ ਜਿਹੜੀ ਟਰੂ ਚੈਰਿਟੀ ਹੈ, ਇੱਧਰ ਨੂੰ ਨਹੀਂ ਚੀਜ਼ਾਂ ਜਿਹੜੀਆਂ ਲਿਟੀਗੇਸ਼ਨ ਨਾਲ ਅਜੇ ਤੱਕ ਗਈਆਂ ਹੈਗੀਆਂ।
ਇਹ ਹੁਣ ਜਿਹੜਾ ਟਾਈਮ ਚੱਲਣ ਦੇ ਇਹਦੇ ਵਿੱਚ ਵੀ ਤੁਹਾਡੀ ਆਪ ਦੀ ਕੱਲੀ ਫਾਈਟ ਰਹਿਣੀ ਆ। ਤੁਸੀਂ ਦੇਖ ਲਓ ਕਿ ਇਹ ਜਿਹੜੀਆਂ ਬਾਕੀ ਕਮਿਊਨਿਟੀਆਂ ਸੀਗੀਆਂ ਨਾ, ਇਹ ਰੈਡੀ ਆ, ਇਹ ਕਈ ਸਾਲਾਂ ਤੋਂ ਰੈਡੀ ਆ। ਇਹਨਾਂ ਨੇ ਰਿਫਾਰਮ ਇਹ ਉਦੋਂ ਦੇ ਜਿਹੜੇ ਸੀਗੇ ਐਮਨੈਸਟੀ ਇਹਨਾਂ ਨੇ ਉਦੋਂ ਦੀਆਂ ਫਾਈਟਾਂ ਜਿਹੜੀਆਂ ਕੀਤੀਆਂ, ਇਹਨਾਂ ਨੂੰ ਪਤਾ ਵਾ, ਇਹਨਾਂ ਨੂੰ ਪਤਾ ਇਹ ਚੀਜ਼ ਆਂਦੀ ਆ ਕਿੱਦਾਂ ਇਹਨਾਂ ਤੋਂ ਬਚਾਉਣ ਵਾਲੇ ਇਹਨਾਂ ਦੇ ਕੌਣ ਆ। ਤੇ ਆਪਾਂ ਹੁਣ ਖੁਦ ਹੀ ਤੁਹਾਡੇ ਐਜ਼ ਅ ਲਾਇਰ ਆਪਾਂ ਨਵੇਂ ਹੀ ਆ ਸੀਨ ਤੇ, ਹਨਾ, ਸਾਨੂੰ ਵੀ ਥੋੜਾ ਹੀ ਟਾਈਮ ਹੋਇਆ ਹੈ ਤੇ ਸੋ ਉਹਦੇ ਵਿੱਚ ਆ ਕੇ ਜਿੰਨੀ ਕੁ ਆਪਾਂ ਮੁਹਿੰਮ ਚੱਕ ਸਕਦੇ ਸੀਗੇ ਆਪਾਂ ਚੱਕੀ ਆ। ਠੀਕ ਆ, ਸਾਡੇ ਤੋਂ ਪਹਿਲਾਂ ਵੀ ਕਈ ਆਏ ਆ, ਕਈ ਗਏ ਆ। ਤੇ ਹੁਣ ਇਹ ਆ ਕਿ ਟਰੈਵਲਿੰਗ ਟਾਈਮ ਆ, ਦੇਖਦੇ ਆ ਇਹਦੇ ਵਿੱਚੋਂ ਕੀ ਬਣ ਕੇ ਬਾਹਰ ਜਿਹੜਾ ਆਉਂਦਾ, ਕੀ ਚੀਜ਼ਾਂ ਨਿਕਲਦੀਆਂ, ਹੀਰੋ ਕੌਣ ਬਣਦੇ ਆ ਇਹਦੇ। ਠੀਕ ਆ, ਜੀ, ਬਿਲਕੁਲ। ਰਿਪੋਰਟ ਕਿਹੜੇ ਹੁੰਦੇ ਆ, ਕਿੱਦਾਂ ਕੀ ਹੁੰਦਾ। ਸੋ ਇਹ 4 ਸਾਲ ਜਿਹੜਾ ਹੁਣ ਏਦਾਂ ਹੀ ਚੱਲਣਾ ਕੰਮ। ਜੀ, ਬਿਲਕੁਲ। ਰੌਲਾ ਰੱਪਾ ਪੂਰਾ ਪੈ ਰਿਹਾ ਤੇ ਇਦਾਂ ਹੀ ਜਿਹੜਾ ਉਹ ਚੱਲਦਾ ਰਹਿਣਾ ਹੈ। ਬਾਕੀ ਅਗਲੇ ਮਹੀਨੇ ਦੇ ਵਿੱਚ ਅਟਾਰਨੀ ਟਰਕਿਆਨਾ ਜੀ, ਜਿਹੜਾ ਸੁਪਰੀਮ ਕੋਰਟ ਆ, ਉਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਜਿਹੜੀ ਆ ਸੁਣਵਾਈ ਲੈਣੀ ਆ। ਸੋ ਉਹ ਸੁਣਨਗੇ ਟਰੰਪ ਹੋਣਾ ਦੇ ਜਿਹੜਾ DOJ ਆ ਉਹ ਕੀ ਕਹਿੰਦਾ ਆ ਵੀ ਕਿਉਂ ਬਰਥ ਰਾਈਟ ਸਿਟੀਜ਼ਨਸ਼ਿਪ ਨਹੀਂ ਦੇਣੀ ਚਾਹੀਦੀ। ਤੇ ਜਿਹੜੇ ਦੂਜੇ ਪਾਸੇ ਆ ਸਿਵਲ ਰਾਈਟਸ ਵਾਲੀਆਂ ਜਿੱਦਾਂ ACLU ਤੇ ਹੋਰ ਆ, ਉਹਨਾਂ ਨੇ ਜਿਹੜਾ ਕੀਤਾ ਵੀ ਉਹ ਦੇਖਦੇ ਆ ਵੀ ਕਿਹੜੇ ਆਰਗੂਮੈਂਟ ਪੇਸ਼ ਕਰਦੇ ਆ। ਤੇ ਕੰਜ਼ਰਵੇਟਿਵ ਲੀਨਿੰਗ ਜਿਹੜਾ ਸੁਪਰੀਮ ਕੋਰਟ ਆ, ਕੀ ਫੈਸਲਾ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਲੈ ਸਕਦਾ। ਸੋ ਇਹ ਫਾਈਟ ਅਜੇ ਚੱਲਦੀ ਰਹਿਣੀ, ਜਿੱਦਾਂ ਤੁਸੀਂ ਦੱਸਿਆ ਵੀ ਕਈ ਕੁਛ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਂਦਾ ਹੀ ਰਹਿਣਾ ਆ ਤੇ ਆਪਾਂ ਤੁਹਾਨੂੰ ਜਿਹੜੀਆਂ ਉਸ ਦੇ ਬਾਰੇ ਜਾਣਕਾਰੀਆਂ ਦਿੰਦੇ ਰਵਾਂਗੇ। ਇੱਕ ਬ੍ਰੇਕ ਲੈ ਲੈਂਦੇ ਹਾਂ ਹੁਣ ਆਪਾਂ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਚੇਂਜ ਆਫ ਵੈਨਿਊ ਨੂੰ ਲੈ ਕੇ ਪਾਲਿਸੀ ਮੈਮੋ ਆਇਆ ਆ, ਉਸ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਅਟਾਰਨੀ ਟਰਕਿਆਨਾ ਜੀ, ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜ ਦੁਬਾਰਾ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਜੁੜਦੇ ਹਾਂ। ਏਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਦਰਸ਼ਕੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਜੀ ਟਰਕਿਆਣਾ ਜੀ ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਟਰਕਿਆਣਾ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਜਿਹੜੇ ਹੁਣ ਇਹ ਅਗਲੀ ਜਿਹੜੀ ਗੱਲ ਕਰਦੇ ਆ ਨਿਊਜ਼ ਦੇ ਉੱਤੇ ਆਪਾਂ ਜਿਹੜੀ ਉਹ ਨਜ਼ਰ ਮਾਰੇ ਆ ਐਗਜ਼ੈਕਟਿਵ ਐਕਸ਼ਨ ਲੀਗਲ ਚੈਲੰਜਸ ਜਿਹੜੇ ਕਈ ਜਿਹੜੇ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਆ ਸੈਂਚੁਰੀ ਸਿਟੀਜ਼ ਨੂੰ ਜਿਹੜੇ ਕਹਿੰਦੇ ਵੀ ਜਿਹੜੇ ਫੈਡਰਲ ਫੰਡਸ ਦੇ ਉੱਤੇ ਰੋਕ ਲਾਈ ਸੀ ਉਸ ਨੂੰ ਲੈ ਕੇ ਵੀ ਕੋਈ ਅਪਡੇਟ ਆਈ ਹੈਗੀ ਆ ਇਹ ਕੀ ਆ ਜੀ ਇਹ ਮਸਲਾ ਹੁਣ ਸੋ ਜਿਹੜਾ ਨਹੀਂ ਪਤਾ ਸੈਂਚੁਰੀ ਸਿਟੀ ਜਿੱਦਾਂ ਜਿਹੜੇ ਫੋਰ ਐਗਜ਼ਾਮਪਲ ਜਿੱਦਾਂ ਕੈਲੀਫੋਰਨੀਆ ਹੋ ਗਿਆ ਇਹਦੇ ਵੱਡੇ ਵੱਡੇ ਸ਼ਹਿਰ ਹੋ ਗਏ ਉਹ ਕਹਿੰਦੇ ਕਿ ਆਪਾਂ ਆਪਣੀ ਪੁਲਿਸ ਨਹੀਂ ਦੇਣੀ ਤੁਹਾਡੀ ਹੈਲਪ ਕਰਨ ਲਈ ਲੋਕਾਂ ਨੂੰ ਡਿਪੋਰਟ ਕਰਨ ਲਈ ਜਾਂ ਉਹਨਾਂ ਦੇ ਕਾਨੂੰਨ ਜਿਹੜੇ ਇਦਾਂ ਸੀਗੇ ਕਿ ਉਹ ਕਿਤੇ ਆਈਡੀ ਇਦਾਂ ਦੀ ਚੀਜ਼ਾਂ ਨਹੀਂ ਪੁੱਛਦੇ ਸੀਗੇ ਜਿਹੜੇ ਮਤਲਬ ਇੰਨੇ ਸਖਤ ਨਹੀਂ ਸੀਗੇ ਸੋ ਇਹ ਜਿਹੜੀ ਸਰਕਾਰ ਸੀਗੀ ਇਹ ਕੀ ਕਰਦੀ ਸੀਗੀ ਕਿ ਆਪਾਂ ਤੁਹਾਡੀ ਫੰਡਿੰਗ ਕੱਟ ਲੈਣੀ ਆ ਤੁਸੀਂ ਸਾਡੇ ਨਾਲ ਕੰਪਲਾਈ ਕਰੋ ਜਦੋਂ ਤੁਸੀਂ ਕਹ ਲਓ ਬਾਹ ਮਰੋੜਨ ਵਾਲੀ ਗੱਲ ਜਿਹੜੀ ਹੋ ਜਾਂਦੀ ਸੀਗੀ ਜੀ ਤੇ ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਐਂਡ ਆਫ ਦਾ ਡੇ ਜਿਹੜਾ ਯੂਐਸ ਹੈ ਦੇ ਵਿੱਚ ਇਹੀ ਜਿਹੜੇ ਜੱਜ ਜੁਜ ਜਦੋਂ ਇੰਟਰਵੀਨ ਕਰ ਦਿੰਦੇ ਆ ਉਹਨਾਂ ਨੇ ਬੇਸਿਕਲੀ ਉੱਤੇ ਰੋਕ ਲਾਤੀ ਹੈ ਜੇ ਕਿ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਇਹ ਕਨਸਟੀਟਿਊਸ਼ਨਲ ਜਿਹੜੇ ਸਿਧਾਂਤ ਆ ਉਹਨੂੰ ਵਾਇਲੇਟ ਜਿਹੜਾ ਕਰਦਾ ਮਤਲਬ ਕਿ ਜਿਹੜੇ ਕੋਰਟ ਆ ਉਹ ਇਹ ਦੇਖਦੇ ਆ ਕਿ ਨਹੀਂ ਤੁਸੀਂ ਇਹ ਰੋਕ ਜਿਹੜੀ ਲਾ ਰਹੇ ਆ ਗਲਤ ਲਾ ਰਹੇ ਆ ਠੀਕ ਹੈ ਤੇ ਸਰਕਾਰ ਜਿਹੜੀ ਰੋਕ ਲਾਂਦੀ ਸੀ ਉਹ ਤਾਂ ਲਾਂਦੀ ਸੀ ਕਿ ਲੈ ਆਪਾਂ ਕਲੀਨ ਅਪ ਕਰ ਦਈਏ ਸੈਂਚੁਰੀ ਸਿਟੀ ਵੀ ਆਪਾਂ ਧੱਕੇ ਨਾਲ ਮਨਾ ਲੈਣੀ ਆ ਪੈਸੇ ਦੇ ਡਰਾਵੇ ਨਾਲ ਤੇ ਸਾਡੇ ਨਾਲ ਇਹ ਆਪਣੀ ਪੁਲਿਸ ਸਾਂਝੀ ਕਰੂਗੀ ਡੀਪੋਰਟੇਸ਼ਨ ਚ ਰੇਡਾਂ ਰੋਡਾਂ ਪਾਉਗੀਆਂ ਤੇ ਇਹ ਜਿਹੜਾ ਸੀਗਾ ਫਿਰ ਜੱਜ ਸਾਹਿਬ ਨੇ ਰੋਕ ਲਾਤੀ ਕਿ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਠੀਕ ਹੈ ਅੱਛਾ ਹੁਣ ਇਹ ਪਾਲਿਸੀ ਮੈਮੋ ਦੀ ਥੋੜੀ ਜੀ ਗੱਲ ਕਰਦੇ ਆ ਚੇਂਜ ਆਫ ਵੈਨਿਊ ਨੂੰ ਲੈ ਕੇ ਕੀ ਆ ਜੀ ਇਹ ਪਾਲਿਸੀ ਮੈਮੋ ਇਹਦਾ ਕੀ ਅਸਰ ਆਪਾਂ ਦੇਖਾਂਗੇ ਥੋੜਾ ਐਕਸਪਲੇਨ ਕਰਿਓ ਜੀ ਇਸ ਦੇ ਵਿੱਚ ਸੋ ਜਿਹੜਾ ਇਹ ਤੋਂ ਪੁਰਾਣਾ ਜਿਹੜਾ ਸੀਗਾ 1801 ਜਿਹੜਾ ਸੀਗਾ ਪਾਲਿਸੀ ਮੈਮੋ 2018 ਚ ਇਸ਼ੂ ਕੀਤਾ ਸੀਗਾ ਤੇ ਹੁਣ ਜਿਹੜਾ ਇਹ ਵਾਲਾ ਨਵਾਂ ਜਿਹੜਾ ਪਾਲਿਸੀ ਮੈਮੋ ਹੁਣ ਜਿਹੜਾ ਸੀਗਾ ਉਹ ਆ ਗਿਆ ਇਹਦੇ ਵਿੱਚ ਕੀ ਕਰਦੇ ਆ ਉਹ ਕਿ ਜਿਹੜਾ ਚੇਂਜ ਆਫ ਵੈਨਿਊ ਹੁੰਦਾ ਕਿ ਜਦੋਂ ਬੰਦਾ ਇੱਕ ਕੋਰਟ 'ਚ ਹੁੰਦਾ ਉਹ ਆਪਣਾ ਐਡਰੈਸ ਐਡਰੈਸ ਚੇਂਜ ਕਰਕੇ ਜਿਹੜਾ ਮੋਸ਼ਨ ਪਾ ਦਿੰਦਾ ਕਿ ਮੈਨੂੰ ਦੂਸਰੇ ਕੋਰਟ ਦੇ ਵਿੱਚ ਮੂਵ ਕੀਤਾ ਜਾਵੇ ਜੀ ਤੇ ਕਈ ਤੁਹਾਨੂੰ ਪਤਾ ਲੋਕੀ ਝੂਠ ਵੀ ਬੋਲ ਦਿੰਦੇ ਆ ਕੰਮ ਕਿਤੇ ਕਰਦੇ ਆ ਤੇ ਕੋਰਟ ਵਧੀਆ ਹੋਣ ਕਰਕੇ ਐਡਰੈਸ ਐਡਰੈਸ ਦੇ ਵੀ ਜਿਹੜੀ ਗੜਬੜ ਕਰ ਦਿੰਦੇ ਆ ਤੇ ਇੱਕ ਤਾਂ ਜਿਹੜਾ ਸੀਗਾ ਕਿ ਰਜਿਸਟ੍ਰੇਸ਼ਨ ਦੇ ਥੱਲੇ ਐਕਟ ਦੇ ਥੱਲੇ ਜਿਹੜਾ April 11 ਆਨਵਰਡਸ ਆਪਾਂ ਕਾਫੀ ਵਾਰੀ ਦੱਸ ਚੁੱਕੇ ਹਾਂ ਕਿ ਐਡਰੈਸ ਐਡਰੈਸ ਵਾਲੇ ਘਪਲੇ ਨਾ ਮਾਰਿਆ ਕਰੋ ਤੇ ਆਪਣਾ ਐਡਰੈਸ ਜਿਹੜਾ ਅਪਡੇਟ ਰੱਖੋ ਉਹਨੂੰ ਇਹ ਕਾਈਂਡ ਆਫ ਇੱਕ ਡੀਪੋਰਟੇਸ਼ਨ ਗਰਾਊਂਡ ਇਟਸੈਲਫ ਹੀ ਬਣਾਤੀ ਇਹਨਾਂ ਨੇ ਕਿ ਜੇ ਐਡਰੈਸ ਵਾਲਾ ਘਪਲਾ ਮਾਰਿਆ ਤੇ ਚੱਕੋ ਬੰਦੇ ਨੂੰ ਸੋ ਹੁਣ ਇਹ ਕੀ ਕਹਿੰਦੇ ਆ ਜਿਹੜਾ ਇਮੀਗ੍ਰੇਸ਼ਨ ਜੱਜ ਕੀ ਕਹਿੰਦਾ ਇਹਨਾਂ ਨੇ ਕੀ ਕਹਿੰਦੇ ਕਿ ਜਿੱਥੇ ਪਹਿਲਾਂ ਚਾਰਜਿੰਗ ਡਾਕੂਮੈਂਟ ਫਾਈਲ ਹੋਇਆ ਜੇ ਤੁਸੀਂ ਟੈਕਸਸ ਆਏ ਸੀ ਤਾਂ ਉੱਥੇ ਜੇ ਚਾਰਜਿੰਗ ਡਾਕੂਮੈਂਟ ਫਾਈਲ ਹੋਇਆ ਤੇ ਉੱਥੇ ਵੈਨਿਊ ਤੁਹਾਡਾ ਬਣਦਾ ਇਹ ਨਹੀਂ ਕਿ ਮੈਂ ਗਰੰਟਰ ਦੇ ਚੱਲਿਆ ਤੇ ਮੇਰਾ ਉੱਥੇ ਤੁਸੀਂ ਭੇਜ ਦਿਓ ਕੇਸ ਹਨਾ ਜਿੱਦਾਂ ਪਹਿਲਾਂ ਉਹ ਤੁਸੀਂ ਬਾਰਡਰ ਤੇ ਆਨੇ ਸੀ ਕਈ ਵਾਰੀ ਉਹ ਸਿੱਧੇ ਤੁਹਾਨੂੰ ਕਹਿ ਦਿੰਦੇ ਸੀ ਕਿ ਆ ਸੈਨ ਫਰਾਂਸਿਸਕੋ ਪੇਸ਼ ਹੋ ਵਾਲੇ ਐਡਰੈਸ ਤੇ ਸੋ ਕੀ ਕਹਿੰਦੇ ਆ ਕਿ ਜਿੱਥੇ ਸਰਕਾਰ ਨੇ ਚਾਰਜਿੰਗ ਡਾਕੂਮੈਂਟ ਫਾਈਲ ਕੀਤਾ ਠੀਕ ਆ ਜੇ ਹੁਣ ਉਹਨਾਂ ਨੇ ਲੂਜ਼ੀਆਨਾ ਕੀਤਾ ਤਾਂ ਫਿਰ ਲੂਜ਼ੀਆਨਾ ਉਹ ਆ ਜੇ ਹੁਣ ਟੈਕਸਸ ਕੀਤਾ ਤਾਂ ਟੈਕਸਸ ਆ ਵੈਨਿਊ ਠੀਕ ਹੈ ਸੋ ਜਿਹੜਾ ਚਾਰਜਿੰਗ ਡਾਕੂਮੈਂਟ ਇਹ ਜ਼ਿਆਦਾਤਰ ਉਹਨਾਂ ਦੇ ਲਈ ਹੁੰਦਾ ਜਿਹੜੇ ਬੰਦੇ ਨਵੇਂ ਜਿਹੜੇ ਆ ਰਹੇ ਆ ਸੋ ਇੱਕ ਤਾਂ ਤੁਸੀਂ ਦੇਖੋ ਬਾਰਡਰ ਤੇ ਸਖਤੀ ਕਰਤੀ ਫਿਰ ਇਹਨਾਂ ਨੇ ਬਿਆਨ ਵੀ ਹੁਣ ਪਾਸ ਹੋਣੇ ਲੋਕਾਂ ਦੇ ਮੁਸ਼ਕਿਲ ਆ ਅਨਲੈਸ ਕਿਸੇ ਦਾ ਬਾਹਲਾ ਹੀ ਸਟਰੋਂਗ ਕੇਸ ਆ ਬਾਹਲਾ ਹੀ ਨੌਲੇਜੇਬਲ ਬੰਦਾ ਉਸ ਤੋਂ ਬਾਅਦ ਵੀ ਉਹਨੂੰ ਬੌਂਡ ਬੂੰਡ ਇਹ ਨਹੀਂ ਦੇ ਰਹੇ ਆ ਤੇ ਉਹ ਕਹਿੰਦੇ ਜੇਲ੍ਹਾਂ ਚੋਂ ਕੇਸ ਲੜੋ ਮਤਲਬ ਜਿਹੜਾ ਹੁਣ ਸੀਗਾ ਹੁਣ ਆਪਾਂ ਨੂੰ 4 ਸਾਲ ਦਾ ਨਹੀਂ ਅਗਲਾ ਪਤਾ ਕਿ ਕੀ ਹੋਣਾ ਕਿ ਇਦਾਂ ਹੀ ਠੱਲ ਪਈ ਰਹਿਣੀ ਆ ਕਿ ਲੋਕਾਂ ਨੇ ਫੇਰ ਜਿਹੜੇ ਇਮੀਗ੍ਰੈਂਟ ਤਾਂ ਹੁਣ ਜਿੱਦਾਂ ਬਾਈਡਨ ਦੇ ਕਾਰਜਕਾਲ ਚ ਤੁਸੀਂ ਦੇਖਿਆ ਹਜ਼ਾਰਾਂ ਚ ਲੱਖਾਂ ਚ ਜਿਹੜੇ ਮਿਲੀਅਨ ਚ ਲੋਕ ਜਿਹੜੇ ਆਏ ਸੀਗੇ ਹਾਂਜੀ ਸੋ ਕਹਿੰਦੇ ਆ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਚ ਤੁਸੀਂ ਇਹਨਾਂ ਨੇ ਚਾਰਜਿੰਗ ਡਾਕੂਮੈਂਟ ਫਾਈਲ ਕਰਤਾ ਉੱਥੇ ਵੈਨਿਊ ਬਣੂਗਾ ਇਹ ਪਾਵਰ ਦੇਤੀ ਇਹਨਾਂ ਨੇ ਸਰਕਾਰ ਨੂੰ ਹੁਣ ਸਰਕਾਰ ਵੀ ਤਾਂ ਵੈਨਿਊ ਉੱਥੇ ਬਣਾਊਗੀ ਨਾ ਜਿੱਥੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਹੱਕ ਦੀ ਗੱਲ ਹੋਣੀ ਹੈ ਸਿੱਧੀ ਜੀ ਗੱਲ ਹੈ ਹਨਾ ਤੇ ਇਹਦੇ ਵਿੱਚ ਏਦਾਂ ਕਿ ਕਈ ਵਾਰੀ ਨਾ ਬੰਦਾ ਇੰਡੀਆ ਤੋਂ ਆਇਆ ਹੁੰਦਾ ਤੇ ਬਿਆਨ ਵੀ ਉਹਦੇ ਪਾਸ ਹੋਇਆ ਏਦਾਂ ਦੇ ਕਈ ਕੇਸਾਂ ਦੇ ਵਿੱਚ ਹੋਏ ਆ ਤੇ ਉਹਨੇ ਡੱਕ ਕੇ ਹੀ ਰੱਖਿਆ ਲੂਈਜ਼ੀਆਨਾ ਕੈਂਪ ਦੇ ਵਿੱਚ ਰੀਜ਼ਨ ਬਸ ਤੁਸੀਂ ਕੇਸ ਲੜੋ ਇੱਥੋਂ ਹੀ ਲੜੋ ਹਾਂਜੀ ਉਹ ਹੁਣ ਸਰਕਟ ਕੋਰਟਾਂ ਦੇ ਜਿਹੜੇ ਕਾਨੂੰਨ ਵੀ ਜਿਹੜੇ ਔਖੇ ਆ ਠੀਕ ਆ ਹਰੇਕ ਚੀਜ਼ ਤੇ ਸੇਮ ਚੀਜ਼ ਜਿੱਦਾਂ ਹੁਣ ਕੈਲੀਫੋਰਨੀਆ ਚ ਉਹ ਕਹਿੰਦੇ ਆ ਕਿ ਇਹ ਕਲੈਕਟਿਵਲੀ
ਪਾਸਟ ਪਰਸੀਕਿਊਸ਼ਨ बढ़ ਜਾਂਦੀ ਆ। ਇਹ ਜਿਹੜੇ ਬਾਕੀ ਦੇ ਸਰਕਟ ਆ ਇਹ ਸਟ੍ਰਿਕਟ ਆ, ਇਹਨਾਂ ਦੇ ਵਿੱਚ ਕਈ ਵਾਰੀ ਜਿਹੜੀ ਛੋਟੀ-ਮੋਟੀ ਕੁੱਟ ਹੁੰਦੀ ਆ ਉਹਨੂੰ ਗਿਣਦੇ ਨਹੀਂ ਕੁਛ ਇਹ। ਅੱਛਾ, ਠੀਕ ਹੈ। ਹਾਂਜੀ, ਏਦਾਂ ਦੇ ਵੀ ਆ ਲੋਕ, ਮਤਲਬ ਸਹੀ ਬਿਆਨ ਦੇ ਕੇ ਵੀ ਫੇਲ ਹੋ ਜਾਂਦੇ ਆ ਕਿ ਪਾਸਟ ਪਰਸੀਕਿਊਸ਼ਨ ਦੀ ਡੈਫੀਨੇਸ਼ਨ ਨਹੀਂ ਮੀਟ ਹੁੰਦੀ। ਓਕੇ। ਉਹ ਮੰਨਦੇ ਨਹੀਂ ਕਿ ਹਾਕੀ ਸਟਿਕ, ਡੰਡੇ-ਡੁੰਡੇ ਜਿਹੜੇ ਹੈਗੇ ਆ, ਉਹ ਵਾਲੀ ਜਿਹੜੀ ਕੁੱਟਾਂ ਨੂੰ ਕੁੱਟ ਮੰਨਦੇ ਨਹੀਂ ਉਹ। ਸੋ ਕਾਨੂੰਨ ਕਹਿੰਦਾ ਕਿ ਭਾਈ ਜਿੱਥੇ ਸਰਕਾਰ ਨੇ ਫਾਈਲ ਕਰਤਾ ਉੱਥੇ ਹੀ ਵੈਨਿਊ ਜਿਹੜਾ ਬਣੂਗਾ ਪਹਿਲਾਂ, ਠੀਕ ਆ। ਓਕੇ। ਸੋ ਉੱਥੋਂ ਤੁਹਾਡੀ ਫਿਰ ਜੱਦੋ-ਜਹਿਦ ਜਿਹੜੀ ਸ਼ੁਰੂ ਹੋ ਜਾਣੀ ਹੈ, ਠੀਕ ਹੈ। ਇਹ ਜ਼ਿਆਦਾ ਜਿਹੜਾ ਮੈਸੇਜ ਹੈਗਾ ਨਵੇਂ ਵਾਲਿਆਂ ਲਈ ਹੈ ਹਨਾ, ਨਵੇਂ ਵਾਲਿਆਂ ਤੱਕ ਤਾਂ ਨਹੀਂ। ਜਿਹੜਾ ਆਪਣਾ ਪਹਿਲੀ ਗੱਲ ਤਾਂ ਬਾਰਡਰ ਇਹ ਨਾ ਹੋਰ ਦੇਸ਼ ਬਥੇਰੇ ਆ ਹਨਾ। ਆਪਾਂ ਤਾਂ ਹੁਣ ਜਿਹੜਾ ਜਦੋਂ ਇਹਨਾਂ ਨੇ CLP ਵਗੈਰਾ ਪਾਸ ਕੀਤਾ ਸੀਗਾ, ਕਦੋਂ ਦੇ ਆਪਾਂ ਕਹਿ ਰਹੇ ਹਾਂ ਕਿ ਇਹ ਰਿਸਟ੍ਰਿਕਟਿਵ ਕਾਨੂੰਨ ਆ, ਨਾ ਆਓ ਯੂਰਪ ਵਗੈਰਾ ਤੋਂ ਨਾ ਆਓ, ਤੇ ਲੋਕੀ ਦੇਖਾ ਦੇਖੀ ਬੜੀ ਆ ਰਹੇ ਸੀਗੇ। ਪਰ ਹੁਣ ਇਹ ਆ ਕਿ ਜਿੱਦਾਂ ਦੀਆਂ ਖਬਰਾਂ ਤੇ ਮੈਸੇਜ ਤੇ ਪਹੁੰਚ ਗਿਆ ਹੁਣ ਸਾਰਿਆਂ ਤੱਕ ਕਿ ਕੀ ਅਮਰੀਕਾ 'ਚ ਚੱਲ ਰਿਹਾ, ਕਿੱਦਾਂ ਡਿਊ ਪ੍ਰੋਸੈਸ ਦਾ ਕੀ ਹਾਲ ਆ, ਇੱਥੇ ਕੇਸਾਂ ਦਾ, ਕਾਨੂੰਨਾਂ ਦਾ ਕੀ ਹਾਲ ਆ। ਤੇ ਇਮੀਗ੍ਰੇਸ਼ਨ ਜੱਜ ਕਹਿੰਦਾ ਜਦੋਂ ਮੋਸ਼ਨ ਤੁਸੀਂ ਉਹਨਾਂ ਨੂੰ ਪਾਓਗੇ, ਗੁੱਡ ਕਾਜ਼ ਤੁਸੀਂ ਉਹਨੂੰ ਸ਼ੋਅ ਕੀਤੀ, ਉਦੋਂ ਇਮੀਗ੍ਰੇਸ਼ਨ ਜੱਜ ਜਿਹੜਾ ਵੈਨਿਊ ਚੇਂਜ ਕਰ ਸਕਦਾ, ਠੀਕ ਹੈ। ਜਦੋਂ ਤੁਸੀਂ ਕਿਤੇ ਹੋਰ, ਫੋਰ ਐਗਜ਼ਾਮਪਲ ਤੁਸੀਂ ਕਿਤੇ ਹੋਰ ਰਹਿਣ ਲੱਗ ਪਏ, ਲੀਜ਼ ਆ ਗਈ, ਤੁਹਾਡੀ ਜੌਬ ਕਿਤੇ ਹੋਰ ਲੱਗ ਗਈ, ਫੈਮਿਲੀ ਤੁਹਾਡੀ ਕਿਤੇ ਹੋਰ ਰਹਿੰਦੀ ਆ, ਤੇ ਇਮੀਗ੍ਰੇਸ਼ਨ ਜੱਜ ਕਰ ਸਕਦਾ। ਪਰ ਇਮੀਗ੍ਰੇਸ਼ਨ ਜੱਜ ਇਹ ਵੀ ਕਹਿ ਸਕਦਾ ਤੁਹਾਨੂੰ ਕਿ ਨਹੀਂ, ਤੁਸੀਂ ਵੈਬਐਕਸ ਤੇ ਅਪੀਅਰ ਹੋ, ਕੋਈ ਚੱਕਰ ਨਹੀਂ, ਤੁਸੀਂ ਜਿੱਥੇ ਜਾਣਾ ਜਾਓ ਉੱਥੇ, ਪਰ ਕੇਸ ਤੁਸੀਂ ਇੱਥੇ ਲੜਨਾ। ਓਕੇ, ਠੀਕ ਆ। ਦੋਨੋਂ ਜਿਹੜੀਆਂ ਧਿਰਾਂ ਨੂੰ ਓਪਰਚੁਨਿਟੀ ਟੂ ਰਿਸਪੌਂਡ, ਮਤਲਬ ਕਿ ਉਹ ਕਹਿੰਦੇ ਆ ਕਿ ਸਰਕਾਰ ਦੀ ਵੀ ਇਹਦੇ ਵਿੱਚ ਸੇ ਹੋਣੀ ਆ ਕਿ ਵੈਨਿਊ ਚੇਂਜ ਹੋਣਾ ਕਿ ਨਹੀਂ ਹੋਣਾ। ਇਹ ਨਹੀਂ ਕਿ ਇਕੱਲੇ ਹੀ ਤੁਸੀਂ ਕਿ ਮੇਰਾ ਐਡਰੈਸ ਚੇਂਜ ਹੋ ਗਿਆ, ਐਡਾ ਸੌਖਾ ਨਹੀਂ ਹੁਣ ਕੰਮ ਰਿਹਾ ਕਿ ਮੈਂ ਇੱਕ ਕੋਰਟ ਤੋਂ ਦੂਜੇ ਕੋਰਟ ਮੂਵ ਕਰਤਾ। ਠੀਕ ਹੈ। ਜਿਹੜੇ ਲੋਕਾਂ ਦੇ ਹੁਣ ਕੇਸ ਚੱਲਦੇ ਸੀਗੇ, ਠੀਕ ਆ, ਕਈ ਵਾਰੀ ਕਿ ਨਹੀਂ ਜੀ ਮੈਂ ਹੁਣ ਇੱਧਰ ਮੂਵ ਹੋ ਗਿਆ, ਇੱਧਰ ਕੇਸ ਮੂਵ ਕਰ ਦਿਓ, ਉਹ ਚੀਜ਼ਾਂ ਤੇ ਠੱਲ ਪਾਤੀ ਇਹਨਾਂ ਨੇ। ਇਹਨਾਂ ਨੇ ਕਿਹਾ ਕਿ ਸਰਕਾਰ ਡਿਸਾਈਡ ਕਰੂਗੀ ਨਾਲ ਰਲ ਕੇ, ਉਹਨੂੰ ਓਪਰਚੁਨਿਟੀ ਦੇਣੀ ਆ ਤੁਸੀਂ ਕਿ ਵੈਨਿਊ ਚੇਂਜ ਕੀਤਾ ਜਾਵੇ ਕਿ ਨਾ ਕੀਤਾ ਜਾਵੇ। ਤੇ ਜੇ ਸਰਕਾਰੀ ਵਕੀਲ ਲੜ ਗਿਆ ਕਿ ਨਹੀਂ ਕਰਨਾ ਤੇ ਫਿਰ ਨਹੀਂ ਹੋਣਾ ਵੈਨਿਊ ਚੇਂਜ। ਤੇ ਉਹ ਕਹਿੰਦਾ ਕਿ ਇੱਕ ਕੇਸ ਡਾਕਟਰੀਨ ਇੱਕ ਚੀਜ਼ ਹੁੰਦੀ ਆ, ਕਿ ਉਹ ਕੇਸ ਡਾਕਟਰੀਨ ਜਿਹੜੀ ਆ ਉਹ ਕੀ ਕਹਿੰਦੀ ਆ ਕਿ ਇੱਕ ਵਾਰੀ ਜਿਹੜੇ ਜੱਜ ਨੇ ਫੈਸਲੇ ਕੋਈ ਕਰਤੇ ਕਈ ਚੀਜ਼ਾਂ ਤੇ, ਜਦੋਂ ਤੁਸੀਂ ਕੋਰਟ ਭਾਵੇਂ ਚੇਂਜ ਵੀ ਕਰ ਲਓ, ਉਹ ਜਿਹੜੇ ਫੈਸਲੇ ਆ ਨਾਲ ਹੀ ਕੈਰੀ ਫਾਰਵਰਡ ਹੋਣੇ ਆ ਉਹ ਦੂਜੇ ਕੋਰਟਾਂ 'ਚ ਵੀ। ਮੰਨ ਲਓ ਜੇ ਇੱਕ ਜੱਜ ਨੇ RKK ਦੇ ਉੱਤੇ ਕਰਤਾ ਫੈਸਲਾ ਤੇ ਤੁਸੀਂ ਦੂਜੇ ਜੱਜ ਕੋਲ ਚਲ ਗਏ ਤੇ ਪੁਰਾਣੇ ਜੱਜ ਦਾ ਫੈਸਲਾ ਜਿਹੜਾ ਉਹ ਟਿਕਿਆ ਰਹੂਗਾ। ਇਹ ਨਹੀਂ ਕਿ ਨਵਾਂ ਜੱਜ ਦੁਬਾਰਾ ਨਵੇਂ ਸਿਰਿਓਂ ਜਿਹੜਾ ਕਰੇ। ਇਹ ਸਰਕਾਰ, ਹੁਣ ਤੁਸੀਂ ਦੇਖੋ ਕਿ ਇਹ ਕਾਨੂੰਨ ਹੈ ਤਾਂ ਬਣਾਇਆ ਕਿ ਲੋਕੀ ਐ ਨਾ ਹੋਵੇ ਕਿ ਫੋਰਮ ਸ਼ਾਪਿੰਗ ਕਰ ਲੈਣ, ਕਿਤੇ ਸੌਖੇ ਜੱਜ ਕੋਲ ਚਲ ਜਾਣ, ਠੀਕ ਆ, ਕਿ ਬੰਦਾ ਔਖੇ ਕੋਰਟਾਂ ਚੋਂ ਨਿਕਲ ਕੇ ਸੱਜਣ ਮਿੱਤਰਾਂ ਦੇ ਆਖੇ ਲੱਗ ਕੇ ਆਹ ਜੱਜ ਵਧੀਆ, ਤੂੰ ਇੱਧਰ ਚਲ ਜਾ, ਉੱਧਰ ਚਲ ਜਾ। ਸੋ ਉਹ ਚੀਜ਼ ਨੂੰ ਠੱਲ ਪਾਉਣ ਲਈ ਇਹਨਾਂ ਨੇ ਇਹ ਜਿਹੜੇ ਕਾਨੂੰਨ ਜਿਹੜਾ ਇਹ ਇੱਧਰ ਨੂੰ ਜਿਹੜੀ ਇਹ ਜਾ ਰਹੇ ਆ। ਜੇ ਕਹਿੰਦੇ ਉਹ ਕਿ ਕਿਸੇ ਨੇ ਓਰਲ ਮੋਸ਼ਨ ਕੀਤੀ ਖੜੇ ਪੈਰ ਕੋਰਟ ਦੇ ਵਿੱਚ ਕਿ ਨਹੀਂ ਹੁਣ ਇੱਥੇ ਰਹਿੰਦਾ, ਇਹਦਾ ਐਡਰੈਸ ਚੇਂਜ ਹੋ ਗਿਆ, ਤੇ ਜੱਜ ਨੇ ਤਾਂ ਵੀ ਜਿਹੜਾ ਰਾਈਟਿੰਗ ਦੇ ਵਿੱਚ ਜਿਹੜਾ ਫੈਸਲਾ ਕਰਨਾ ਪੂਰਾ ਆਪਣਾ ਕਰਕੇ ਨੋਟਸ ਵਗੈਰਾ ਲਿਖ ਕੇ ਕਿ ਕਿਉਂ ਵੈਨਿਊ ਜਿਹੜਾ ਗ੍ਰਾਂਟ ਹੋ ਰਿਹਾ। ਬੇਸਿਕਲੀ ਜੱਜਾਂ ਤੇ ਰਿਸਪੌਂਸਿਬਿਲਿਟੀ ਲਾ ਰਹੇ ਆ ਕਿ ਤੁਸੀਂ ਪੜ੍ਹੀ ਦੇ ਵਿੱਚ ਹੀ ਸਾਰੇ ਜਿਹੜੇ ਫੈਸਲੇ ਜਿਹੜੇ ਕਰਨੇ ਆ। ਤੇ ਜਿਹੜੀ ਸਰਕਾਰ ਹੈਗੀ ਆ ਉਹ ਖੁਦ ਵੀ ਜਿਹੜੇ ਟ੍ਰਾਂਸਫਰ ਵੈਨਿਊ ਕਰ ਸਕਦੀ ਆ ਜੇ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਤਰੀਕੇ ਨਾਲ ਉਹਨਾਂ ਨੂੰ ਲੋੜ ਪਈ। ਮੰਨ ਲਓ ਕਿ ਬੰਦੇ ਨੂੰ ਕਿਤੇ ਫੜ ਲਿਆ, ਉਹਨੂੰ ਫੜ ਕੇ ਕਿਸੇ ਹੋਰ ਜੇਲ੍ਹ 'ਚ ਭੇਜਤਾ ਤੇ ਫਿਰ ਉਹਨਾਂ ਨੇ ਤੁਹਾਡਾ ਫੋਰ ਐਗਜ਼ਾਮਪਲ ਕੈਲੀਫੋਰਨੀਆ ਕੇਸ ਲੱਗਾ ਤਾਂ ਉੱਥੋਂ ਚੱਕ ਕੇ ਜੇ ਤੁਸੀਂ ਟੈਕਸਸ 'ਚ ਕੈਦ ਆ ਤਾਂ ਟੈਕਸਸ 'ਚ ਤੁਹਾਡਾ ਕੇਸ ਜਿਹੜਾ ਲੈ ਕੇ ਜਾ ਸਕਦੇ ਆ। ਸੋ ਪਾਲਿਸੀ ਮੈਮੋ ਤੇ ਉਹਨਾਂ ਨੇ ਜਿਹੜਾ ਉਹ ਕਰਤਾ ਕਿ ਜਿਹੜੀ ਟ੍ਰਾਂਸਫਰ ਲੋਕੀ ਖੜੇ ਪੈਰ ਇੱਧਰ ਉੱਧਰ ਕਰ ਲੈਂਦੇ ਆ, ਉਹ ਚੀਜ਼ ਤੇ ਥੋੜੀ ਜੀ ਔਂਕੜਾਂ ਇਹਨਾਂ ਨੇ ਪਾਈਆਂ ਕਿ ਸਰਕਾਰੀ ਵਕੀਲ ਦੀ ਜਿਹੜੀ ਸਹਿਮਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਸੋ ਮਤਲਬ ਇੱਕ ਹੋਰ ਕੁੰਡੀ ਜਿਹੜੀ ਉਹਦੇ ਵਿੱਚ ਉਹਨਾਂ ਨੇ ਨਾਲ ਲਾਤੀ ਆ ਵੀ ਜੇ ਮੰਨਦੇ ਆ ਤੇ ਆਪਾਂ ਕਰਾਂਗੇ, ਅਦਰਵਾਈਜ਼ ਇਹਨਾਂ ਨੇ ਜਿਹੜਾ ਉਹ ਔਖਾ ਕਰ ਦੇਣਾ। ਅੱਛਾ, ਤੇ ਇਸ ਮੌਕੇ ਅਟਾਰਨੀ ਟਰਕੀਆਨਾ ਜੀ ਕੋਰਟਾਂ ਦੇ ਕੀ ਹਾਲਾਤ ਜਿਹੜੇ ਉਹ ਚੱਲ ਰਹੇ ਨੇ, ਕੋਰਟਾਂ ਦੇ ਇਨਸਾਈਡ ਕੀ ਜਿਹੜਾ ਹੋ ਰਿਹਾ, ਕੀ ਰਵੱਈਆ ਆ ਅਦਾਲਤਾਂ ਦਾ, ਜੱਜਿਸ ਦਾ, ਤੇ ਨਾਲ ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦਾ? ਸੋ ਇੰਨੀ ਇੱਕ ਬਰੀਕੀ 'ਚ ਫਾਰਮਸ ਦੇ ਵਿੱਚ ਜਾਣ ਲੱਗ ਪਏ ਆ ਕਿ ਜੇ ਫੋਰ ਐਗਜ਼ਾਮਪਲ ਉਹ ਕਹਿੰਦੇ ਆ ਕਿ ਇੰਡੀਆ ਤੋਂ ਬੰਦਾ ਜਿਹੜਾ ਤੁਰਿਆ ਹੈਗਾ ਤੇ ਅਮਰੀਕਾ 'ਚ ਜਿਹੜਾ ਪਹੁੰਚਿਆ, ਵਿੱਚ ਜਿੰਨੇ ਵੀ ਦੇਸ਼ ਆ ਉਹ 'ਚੋਂ ਕੋਈ ਵੀ ਦੇਸ਼ ਛੁੱਟ ਗਿਆ ਤੇ ਕਿ ਜੱਜ ਉਸ ਲੈਵਲ ਤੇ ਵੀ ਕਿ ਨਹੀਂ ਇਹ ਤੂੰ ਸਹੀ ਤਰੀਕੇ ਨਾਲ ਆਪਣਾ ਫਾਰਮ ਨਹੀਂ ਭਰਿਆ ਕੇਸ ਡਿਨਾਈ, ਉਹ 'ਚ ਲਿਖਿਆ ਕਿ ਕਿਹੜੇ ਦੇਸ਼ਾਂ 'ਚ ਵੀਜ਼ਾ ਲੈ ਕੇ ਗਿਆ ਸੀ। ਹੁਣ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਤੇ ਉਹਨੇ ਮਤਲਬ ਔਨ ਅਰਾਈਵਲ ਵੀਜ਼ਾ ਥਾਈਲੈਂਡ ਆ ਤੇ ਜੱਜ ਕਹਿ ਰਿਹਾ ਕਿ ਤੂੰ ਦੱਸਿਆ ਨਹੀਂ ਮੈਨੂੰ ਕਿ ਤੇਰਾ ਵੀਜ਼ਾ ਔਨ ਅਰਾਈਵਲ ਸੀਗਾ, ਤੂੰ ਵੀਜ਼ੇ ਤੇ ਗਿਆ ਸੀਗਾ ਥਾਈਲੈਂਡ ਜਾਂ ਦੁਬਈ, ਤੂੰ ਵੀਜ਼ੇ ਤੇ ਗਿਆ ਸੀਗਾ। ਤੇ ਉਹ ਬੇਸਿਕਲੀ ਕੀ ਕਰਦੇ ਆ ਕਿ ਜਿਹੜੇ ਹੁਣ ਕਈ ਵਾਰੀ ਬੰਦੇ ਵੀ ਲੇਜ਼ੀ ਆ, ਦੱਸਣਾ ਨਹੀਂ ਚਾਹੁੰਦੇ ਜਾਂ ਬੋਲਦੇ ਨਹੀਂ ਹੈ ਨਾ, ਗੁੱਗੂ ਬਣੇ ਰਹਿੰਦੇ ਆ। ਤੇ ਉਹ ਕੀ ਕਹਿ ਰਹੇ ਆ ਕਿ ਤੁਸੀਂ ਜਿਹੜੀ ਹਰੇਕ ਜਿਹੜੀ ਡਿਟੇਲ ਆ
ਕੱਲੀ ਡਿਟੇਲ ਆ, ਮੰਨ ਲਓ ਕਿ ਹੁਣ ਤੁਹਾਡੀ ਜਰਨੀ ਦੀ ਵੀ ਡਿਟੇਲ ਆ ਕਿ ਤੁਸੀਂ ਮਤਲਬ ਰੀਅਲ ਕੇਸ ਦੀ ਗੱਲ ਦੱਸਦਾ ਕਿ ਜੇ ਬੰਦੇ ਨੇ ਆਪਣਾ ਦੱਸਿਆਗਾ ਮੈਂ 10 ਕੰਟਰੀਆਂ ਚੋਂ ਆਇਆ ਤੇ ਇੱਕ ਵਿੱਚੋਂ ਦੀ ਖਾ ਗਿਆ ਤੇ ਕੋਰਟ ਚੋਂ ਸਾਹਮਣੇ ਆਈ ਕਿ ਇਹ ਵਾਲੀ ਕੰਟਰੀ ਚੋਂ ਵੀ ਲੰਘ ਕੇ ਆਇਆ ਸੀਗਾ, ਉਹ ਬੜਾ ਬਹਾਨਾ ਨਹੀਂ ਚੱਲਦਾ ਕਿ ਲੈ ਇੰਨੇ ਕੰਟਰੀ ਸੀਗੇ, ਮੈਨੂੰ ਭੁੱਲ ਗਿਆ, ਮੈਨੂੰ ਯਾਦ ਨਹੀਂ ਰਿਹਾ, ਮੈਨੂੰ ਹੁਣ ਯਾਦ ਆਇਆ, ਹਨਾ। ਉਹ ਕਹਿੰਦੇ ਆ ਕਿ ਹਰੇਕ ਚੀਜ਼ ਜਿਹੜੀ ਫਲਾਈਟ ਪਾਥ ਆਪਣਾ ਪੂਰਾ, ਕਿਹੜੀ ਕੰਟਰੀ ਵੀਜ਼ੇ ਨਾਲ ਗਿਆ, ਕਿਹੜੀ ਕੰਟਰੀ ਨਹੀਂ, ਤੇ ਹਰੇਕ ਚੀਜ਼ ਜਿਹੜੀ ਉਹ ਪੂਰੀ ਦੱਸਣੀ ਆ। ਜਿਹੜੇ ਨਵੇਂ ਕੇਸ ਉਹਨਾਂ ਨੇ 35 ਸੱਟੇ ਜਿਹੜਾ ਆਪਣਾ ਪੂਰੇ ਫਾਰਮ ਜਿਹੜੇ ਕੰਪਲੀਟ ਕਰਨੇ ਆ, ਜੇ ਫਾਰਮ ਕੰਪਲੀਟ ਨਹੀਂ ਹੋਏ ਉਹ ਚੀਜ਼ ਤੇ ਕੇਸ ਡਿਨਾਈ ਜਿਹੜਾ ਕਰ ਰਹੇ ਆ। ਤੇ ਡਿਟੇਲਸ ਜਿਹੜੀਆਂ ਪੂਰੀਆਂ ਉਹਨਾਂ ਨੇ ਦੇਣੀਆਂ, ਏਦਾਂ ਦਾ ਨਹੀਂ ਕਿ ਵਿੱਚ ਵਿਚਾਲੇ ਏਦਾਂ ਦਾ ਜਿਹੜਾ ਕੇਸ ਹੋਇਆ ਕਿ ਉਹ ਇੱਧਰ ਨੂੰ ਵੀ ਗੱਲ ਹੋ ਸਕਦੀ ਆ, ਉੱਧਰ ਨੂੰ ਵੀ ਗੱਲ ਜਾ ਸਕਦੀ ਆ। ਉਹ ਕੇਸਾਂ ਨੂੰ ਉਹ ਟਾਰਗੇਟ ਕਰ ਰਹੇ ਆ ਕਿ ਇਹਨਾਂ ਨੇ ਜਾਣ ਕੇ ਏਦਾਂ ਦਾ ਕੇਸ ਜਿਹੜਾ ਫਾਰਮ ਦੇ ਵਿੱਚ ਬਣਾਇਆ ਹੈਗਾ, ਤਾਂ ਕਿ ਕੱਲ ਨੂੰ ਜੇ ਸਰਕਾਰਾਂ ਚੇਂਜ ਹੋ ਜਾਣ ਤੇ ਇਹ ਕਹਿਣ ਕਿ ਨਹੀਂ ਮੇਰਾ ਤਾਂ ਦੂਜੇ ਵਾਲਾ ਕੇਸ ਸੀਗਾ, ਹਨਾ। ਸੋ ਉਹ ਚਾਹੁੰਦੇ ਆ ਕਿ ਆਇਡੈਂਟੀਫਾਈ ਹੋਣ ਪਹਿਲਾਂ ਹੀ ਰਾਈਟ ਵੇ ਕਿ ਕੀ ਤੁਹਾਡਾ ਕੇਸ ਆ, ਕੀ ਤੁਹਾਡੇ ਜਿਹੜੇ ਕਲੇਮ ਆ, ਉਹ ਚੀਜ਼ਾਂ ਦੇ ਉੱਤੇ ਪ੍ਰੀ ਟਰਮਿਟ ਜਿਹੜਾ ਕੇਸ ਜਿਹੜੇ ਕਾਫੀ ਮਾਤਰਾ 'ਚ ਕੀਤੇ ਜਾ ਰਹੇ ਆ। ਕੋਰਟਾਂ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਤਾਂ ਜੱਜ ਵਧੀਆ ਵਾ ਉਹ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਤੁਹਾਨੂੰ ਦਿੰਦੇ ਆ ਓਪਰਚੁਨਿਟੀ ਟੂ ਕਿਉਰ, ਤੁਸੀਂ ਅੱਛਾ। ਤੁਹਾਨੂੰ ਓਪਰਚੁਨਿਟੀ ਆ ਗਈ, ਇਹਨੂੰ ਕਿਉਰ ਕਰ ਲਓ। ਜਿਹੜੇ ਕਈ ਜੱਜ ਆ ਉਹ ਕੀ ਕਹਿੰਦੇ ਆ ਕਿ ਨਹੀਂ ਆਪਾਂ ਸਿੱਧਾ ਹੀ ਤੁਹਾਨੂੰ ਜਿਹੜਾ ਇੱਕ ਸਕੈਜੂਲਿੰਗ ਆਰਡਰ ਦਿੱਤਾ ਸੀਗਾ ਤੇ ਉਹ ਤੁਸੀਂ ਸਕੈਜੂਲਿੰਗ ਆਰਡਰ ਜਿਹੜਾ ਪੂਰਾ ਨਹੀਂ ਕੀਤਾ, ਤੇ ਤਾਂ ਕਰਕੇ ਜਿਹੜਾ ਸੀਗਾ ਤੁਹਾਡਾ ਜਿਹੜਾ ਤੁਸੀਂ ਫਾਰਮ ਪੂਰੇ ਨਹੀਂ ਭਰੇ, ਉਹ ਚੀਜ਼ ਤੇ ਜਿਹੜੇ ਸਟ੍ਰਿਕਟ ਜੱਜ ਆ ਉਧਰ ਨੂੰ ਰਵੱਈਆ ਜਿਹੜਾ ਲੈ ਰਹੇ ਆ। ਸੋ ਬੇਸਿਕਲੀ ਉਹਨਾਂ ਨੇ ਹਰੇਕ ਜਿਹੜਾ ਤੁਸੀਂ ਕਹੋ ਔਜ਼ਾਰ ਸੀਗਾ ਉਹਨਾਂ ਦਾ ਇੱਕ ਫਾਰਮ ਦੇ ਬੇਸ ਤੇ, ਠੀਕ ਆ। ਤੇ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੱਸਿਆ ਟਰੈਵਲ ਕੋਈ ਵੀ ਚੀਜ਼ ਮਿਸ ਹੋ ਗਈ, ਉਹ ਹਰੇਕ ਜਿਹੜੀ ਬਰੀਕੀ ਤੇ ਜਿਹੜਾ ਕੇਸ ਆਪਣਾ ਜਿਹੜਾ ਡਿਨਾਈ ਤੁਹਾਡਾ ਕਰ ਸਕਦੇ ਆ ਅੱਜ ਦੀ ਡੇਟ ਦੇ ਵਿੱਚ। ਜੀ, ਤੇ ਅਜੇ ਵੀ ਜਿਹੜੇ ਗ੍ਰੀਨ ਕਾਰਡ ਜਿਹੜੇ ਅਸਾਈਲਮ ਤੋਂ ਬਾਅਦ ਵਾਲੇ ਗ੍ਰੀਨ ਕਾਰਡ ਵਾਲੇ ਉਹਦੇ ਤੇ ਰੋਕ ਅਜੇ ਵੀ ਜਾਰੀ ਹੈ? ਕਹਿੰਦੇ ਆ ਇਨਵੈਸਟੀਗੇਟ ਕਰਨਾ, ਹੁਣ ਪਤਾ ਨਹੀਂ ਕੀ ਕਹਿੰਦੇ ਆ। ਰੋਕ ਤਾਂ ਮਤਲਬ ਕਿ ਕੋਈ ਕੇਸ ਆਇਆ ਸਾਹਮਣੇ ਕਿਸੇ ਨੂੰ ਹਾਂ ਨਾ ਹੋਈ ਹੋਵੇ ਉਸ ਤੋਂ ਬਾਅਦ ਚ ਅਜੇ ਤੱਕ, ਅਜੇ ਚੱਲ ਹੀ ਰਿਹਾ ਹੈ ਪ੍ਰੋਸੈਸ ਉਹਨਾਂ ਦਾ? ਚੱਲ ਹੀ ਰਿਹਾ, ਕਹਿੰਦੇ ਜ਼ਿਆਦਾ ਵੈਟਿੰਗ ਕਰਨੀ ਆ ਉਹਦੇ ਵਿੱਚ, ਏਦਾਂ ਤਾਂ ਨਹੀਂ ਕਿ ਉਹ ਗ੍ਰੀਨ ਕਾਰਡ ਰੋਕ ਸਕਦੇ ਆ। ਬਸ ਉਹਨਾਂ ਨੇ ਇਹ ਆ ਕਿ ਠੀਕ ਹੈ ਥੋੜਾ ਹੋਲਡ ਕਰਕੇ ਰੱਖ ਸਕਦੇ ਆ, ਪੁੱਛ-ਗਿੱਛ ਕਰ ਸਕਦੇ ਆ, ਦੇਖਦੇ ਆ ਕਿੱਥੇ ਤੰਗ ਹੀ ਕਰਨਾ ਹੈ ਮਤਲਬ। ਹਾਂਜੀ। ਸੋ ਚੀਜ਼ ਜਿਹੜੀ ਚੱਲ ਰਹੀ ਹੈ। ਚਲੋ ਥੈਂਕ ਯੂ ਟਰਨੀ ਟਰਕਿਆਣਾ ਜੀ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਤੇ ਮਿਲਦੇ ਹਾਂ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।